वाहिगुरू जी का खालसा वाहिगुरू जी की फतेह। अस्सलाम वालेकुम आदाब वर्ज मां ਤੁਹਾਡੀ ਹੋਸਟ ਹਣੀ ਰੁਕੋਰ ਤੇ ਮੈਂ ਟੀਵੀ ਰਿਫਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ का खालसा वाहिगुरू जी की फतेह ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब आज 7 मार्च 2023 24 फग्गन नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਤੇ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫੈਬ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਹਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਕੁਲਦੀਪ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ ਕਿਹਾ ਹੈ ਕਿ ਸਾਨੂੰ ਹਿੰਦੂਤਵੀਆਂ ਦੇ ਜਿਹੜਾ ਝੂਠ ਹੈ ਸਾਹਮਣੇ ਆਪਣਾ ਬਿਰਤਾਂਤ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਅਜੇ ਅਸੀਂ ਆਪਣਿਆਂ ਨੂੰ ਹੀ ਨਾਲ ਨਹੀਂ ਲੈ ਸਕੇ ਦੂਜਿਆਂ ਨੇ ਕਿੱਥੇ ਸਾਡੇ ਤੋਂ ਪ੍ਰਭਾਵਿਤ ਹੋਣਾ ਹੈ। ਸੋ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈ ਅਤੇ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਹੋਰ ਨਹੀਂ ਤਾਂ ਘੱਟੋ ਘੱਟ ਆਪਣੀ ਜ਼ਿੰਮੇਵਾਰੀ ਪਹਿਚਾਨੀਏ ਟੀਵੀ 84 ਦੀ ਵੱਧ ਤੋਂ ਵੱਧ ਮਦਦ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਕੁਲਦੀਪ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਨੂੰ ਕਾਲ ਕਰ ਸਕਦੇ ਹੋ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਵੀ ਕਰ ਸਕਦੇ ਹੋ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਵਰਲਡ ਸਿੱਖ ਪਾਰਲੀਮੈਂਟ ਦਾ ਇੱਕ ਡੈਲੀਗੇਸ਼ਨ ਜਿਹੜੀ ਹੈ ਯੂਕਰੇਨੀਅਨ ਮੈਂਬਰ ਪਾਰਲੀਮੈਂਟ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਮਿਲਿਆ ਔਰ ਲਗਭਗ 1 ਘੰਟੇ ਦੀ ਇਸ ਮੁਲਾਕਾਤ ਵਿੱਚ ਸਿੱਖ ਡੈਲੀਗੇਸ਼ਨ ਨੇ ਯੂਕਰੇਨ ਦੇ ਹਿਊਮੈਨਿਟੇਰੀਅਨ ਕ੍ਰਾਈਸਿਸ ਸੰਬੰਧੀ ਜਿਹੜੀ ਹੈ ਹਮਦਰਦੀ ਜਿਹੜੀ ਹੈ ਜਤਾਈ ਅਤੇ ਇਸ ਖੇਤਰ ਵਿੱਚ ਅੱਗੂ ਹੋਰ ਮਦਦ ਕਰਨ ਦਾ ਜਿਹੜਾ ਭਰੋਸਾ ਦਿੱਤਾ। ਸੋ ਭਾਰਤ ਦੀ ਦੋਗਲੀ ਨੀਤੀ ਅਤੇ ਭਾਰਤ ਵੱਲੋਂ ਘੱਟ ਗਿਣਤੀਆਂ ਨਾਲ ਕੀਤਾ ਜਾ ਰਿਹਾ ਇਹ ਜਿਹੜਾ ਵਰਤਾਰਾ ਵੀ ਵਿਚਾਰ ਚਰਚਾ ਦਾ ਵਿਸ਼ਾ ਜਿਹੜਾ ਉਹ ਬਣਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਮੁੱਚੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਕੱਲ ਦੇ ਪ੍ਰੋਗਰਾਮ ਨੂੰ ਬਹੁਤ ਭਰਵਾਂ ਹੁੰਗਾਰਾ ਮਿਲਿਆ। ਓਵਰਆਲ ਸਾਡਾ 1.5 ਘੰਟੇ ਤੋਂ ਵੀ ਜਿਹੜਾ ਹੁਣ ਜ਼ਿਆਦਾ ਟਾਈਮ ਦਾ ਹੋ ਜਾਂਦਾ ਹੈ ਪ੍ਰੋਗਰਾਮ ਉਸ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਵਿਊਅਰਸ ਨੇ ਸਰਾਹਿਆ ਕਮੈਂਟ ਵੀ ਕੀਤੇ ਔਰ ਸਾਡਾ ਲਾਸਟ ਸੈਗਮੈਂਟ ਜਿਹੜਾ ਖਾਸ ਤੌਰ ਤੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਕੇਸ ਨੂੰ ਰਿਪਰੈਜ਼ੈਂਟ ਕਰਦਾ ਸੀ ਕਿਉਂਕਿ ਖਾਸ ਤੌਰ ਤੇ ਜਿਵੇਂ ਭਾਈ ਗੁਰਦੀਪ ਸਿੰਘ ਖੇੜਾ ਜਿਹੜੇ 32 ਸਾਲ ਬਾਅਦ ਜਿਹੜੇ ਨੇ ਪੈਰੋਲ ਤੇ ਆਏ ਨੇ ਵਿੱਚ ਵਿਚਾਲੇ ਪੈਰੋਲ ਤੇ ਆਉਂਦੇ ਰਹੇ ਉਹਨਾਂ ਦਾ ਵਿਆਹ ਵੀ ਹੋਇਆ ਉਸੇ ਪੈਰੋਲ ਦੇ ਦੌਰਾਨ ਪਰ ਉਹਨਾਂ ਨੇ ਜਿਸ ਕਿਸਮ ਦੀ ਸ਼ਬਦਾਵਲੀ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਵਰਤੀ ਔਰ ਕੁੱਲ ਮਿਲਾ ਕੇ ਵੀ ਜਿਹੜਾ ਇਸ਼ੂ ਹੈ ਉਸ ਨੂੰ ਨੈਗੇਟ ਕਰਨ ਦੀ ਕਿਤੇ ਨਾ ਕਿਤੇ ਕੋਸ਼ਿਸ਼ ਹੁੰਦੀ ਹੈ। ਹਾਲਾਂ ਇਸ ਦੇ ਉੱਤੇ ਕੋਈ ਹਿਰਖ ਨਹੀਂ ਹੋਣਾ ਚਾਹੀਦਾ ਜਾਂ ਸ਼ਿਕਵਾ ਨਹੀਂ ਹੋਣਾ ਚਾਹੀਦਾ ਕਿਉਂਕਿ ਜੇਲ੍ਹ ਦੇ ਅੰਦਰ ਰਹਿੰਦਿਆਂ ਜਿਹੜਾ ਬਹੁਤ ਕੁਝ ਬਦਲਦਾ ਹੈ ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਬ੍ਰਿਟਿਸ਼ ਪੀਰੀਅਡ ਤੋਂ ਲੈ ਕੇ ਹੁਣ ਤੱਕ ਵੀ ਦੁਨੀਆ ਭਰ ਦੀਆਂ ਜੇਲ੍ਹਾਂ 'ਚ ਜਿਹੜੀ ਸਭ ਤੋਂ ਸਖਤ ਸਜ਼ਾ ਹੁੰਦੀ ਹੈ ਉਹਨੂੰ ਸੋਲੀਟਰੀ ਕਨਫਾਈਨਮੈਂਟ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ ਔਰ ਉੱਥੋਂ ਦੀਆਂ ਜੇਲ੍ਹਾਂ 'ਚ ਕਹਿੰਦੇ ਨੇ ਚੱਕੀ ਬੰਦ। ਚੱਕੀ ਬੰਦ ਦਾ ਮਤਲਬ ਹੁੰਦਾ ਵੀ ਤੁਸੀਂ ਬਾਕੀ ਸਾਰੇ ਪ੍ਰਿਜ਼ਨਰਸ ਨਾਲੋਂ ਵੀ ਨਖੇੜ ਕੇ ਤੁਸੀਂ ਉਹਨੂੰ ਇਕੱਲੇ ਇੱਕ ਥਾਂ ਤੇ ਰੱਖ ਦਿੰਦੇ ਹੋ ਔਰ ਉਹਨੂੰ ਰੋਟੀ ਪਾਣੀ ਸਭ ਕੁਝ ਮਿਲਦਾ ਪਰ ਇਕੱਲੇ ਰਹਿਣਾ ਹੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਜਿਹੜੀ ਹੈ ਬਿਮਾਰੀ ਬਣ ਜਾਂਦਾ ਹੈ ਔਰ ਇਹ ਠੀਕ ਹੈ। ਇਸ ਕਿਸਮ ਦੇ ਵਾਕਿਆਤ ਜਦੋਂ ਅਸੀਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜਿਨ੍ਹਾਂ ਨੇ ਕਿਸੇ ਜਦੋਂ ਅਸੀਂ ਕਰਤਾਰ ਸਿੰਘ ਸਰਾਭਾ ਔਰ ਉਸ ਦੌਰ ਦੀ ਗਦਰ ਲਹਿਰ ਦਾ ਜ਼ਿਕਰ ਕਰਦੇ ਤਾਂ ਫਿਰ ਉਹ ਵਿਰਲੀਆਂ ਸ਼ਖਸੀਅਤਾਂ ਹੁੰਦੀਆਂ ਨੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜਿਨ੍ਹਾਂ ਨੇ ਜਿਹੜੇ ਉਸ ਮੂਵਮੈਂਟ ਦੀ ਵੀ ਰੂਹੇ ਰਵਾਂ ਸੀ ਔਰ ਜਦੋਂ
ਉਹਨਾਂ ਨੂੰ ਉਮਰ ਕੈਦ ਦੀ ਲਾਹੌਰ ਕੰਸਪੀਰੇਸੀ ਕੇਸ 2 ਦੇ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਤੇ ਜ਼ਾਹਰ ਹੈ ਹਜ਼ਾਰੀ ਬਾਗ ਬਿਹਾਰ ਦੇ ਵਿੱਚ ਔਰ ਫਾਰ ਆਫ ਥਾਵਾਂ ਦੇ ਉੱਤੇ ਦੂਰ ਦੁਰਾਡੇ ਉਹਨਾਂ ਨੂੰ ਰੱਖਿਆ ਗਿਆ ਔਰ ਉਹ ਕਿਉਂਕਿ ਆਪਣੇ ਖਾਲਸਾਈ ਪਰੰਪਰਾ ਮੁਤਾਬਕ ਆਪਣੇ ਪ੍ਰਸ਼ਾਦੇ ਵੀ ਆਪ ਸਜਾਉਣਾ ਚਾਹੁੰਦੇ ਸੀ ਜੋ ਜੇਲ੍ਹਾਂ ਦੇ ਵਿੱਚ ਉਦੋਂ ਸਹੂਲਤਾਂ ਨਹੀਂ ਸੀ ਕਕਾਰਾਂ ਨੂੰ ਲੈ ਕੇ ਵੀ ਸੀ ਔਰ ਇਸ ਲਈ ਉਹਨਾਂ ਦਾ ਜਿਹੜਾ ਉਹ ਮੋਰਚਾ ਲੱਗਾ ਹੀ ਰਹਿੰਦਾ ਸੀ ਕਿਉਂਕਿ ਉਹ ਖਾਣ ਪਾਣ ਛੱਡ ਦਿੰਦੇ ਸੀ ਔਰ ਉਹਨਾਂ ਹਾਲਾਤਾਂ 'ਚ ਜਦੋਂ ਬਹੁਤ ਵਾਰ ਉਹਨਾਂ ਦੇ ਉੱਚ ਅਧਿਕਾਰੀ ਜੇਲ੍ਹ ਸੁਪਰਡੈਂਟ ਤੋਂ ਵੀ ਉੱਪਰ ਜਿਹੜੇ ਲੋਕ ਇਨਕੁਆਇਰੀ ਜਾਂ ਦੂਜੇ ਲਈ ਆਉਂਦੇ ਸੀ ਤੇ ਉਹ ਉਹਨਾਂ ਦੀ ਜਿਹੜੀ ਸ਼ਖਸੀਅਤ ਸੀ ਕਿਉਂਕਿ ਉਹ ਚੱਤੇ ਪੈਰ ਬਾਣੀ ਨਾਲ ਜੁੜੀ ਹੋਈ ਰੂਹ ਸੀ ਗੋਡ ਇੰਟੌਕਸੀਕੇਟਡ ਇਹ ਲਫ਼ਜ਼ ਭਾਈ ਸਰ ਕਪੂਰ ਸਿੰਘ ਹੋਰਾਂ ਨੇ ਭਾਈ ਸਾਹਿਬ ਲਈ ਵਰਤੇ ਸੀ ਕਿਤੇ ਲਿਖਤ ਦੇ ਵਿੱਚ ਔਰ ਉਹ ਹੈਰਾਨ ਹੁੰਦੇ ਸੀ ਕਿ ਵੀ ਇਹਨਾਂ ਨੂੰ ਚੱਕੀ ਬੰਦ ਵੀ ਰੱਖਿਆ ਹੋਇਆ ਖਾਣ ਨੂੰ ਵੀ ਕੁਝ ਨਹੀਂ ਦਿੱਤਾ ਜਾਂਦਾ ਪਰ ਇਹਨਾਂ ਦਾ ਦਗਦਗ ਕਰਦਾ ਚਿਹਰਾ ਨੂਰ ਔਰ ਇੱਕ ਵਾਰ ਉਹਨਾਂ ਦਾ ਵੱਡਾ ਪਾਦਰੀ ਕੋਈ ਆਇਆ ਜਿਹੜਾ ਜੇਲ੍ਹ ਦਾ ਦੌਰਾ ਕਰ ਰਿਹਾ ਸੀ ਔਰ ਉਦੋਂ ਭਾਈ ਸਾਹਿਬ ਦਾ ਮੋਰਚਾ ਲੱਗਾ ਹੋਇਆ ਸੀ ਔਰ ਉਹਨੇ ਜਿਹੜਾ ਇੱਛਾ ਜ਼ਾਹਰ ਕੀਤੀ ਕਿ ਮਿਲਣਾ ਭਾਈ ਸਾਹਿਬ ਨੂੰ ਸੋ ਉਹਨਾਂ ਦੇ ਨਾਲ ਆਇਆ ਔਰ ਉਹਨੇ ਦੇਖਿਆ ਕਿ ਵੀ ਇੱਕ ਗੈਬੀ ਦੀਦਾਰ ਵਾਲਾ ਬੰਦਾ ਉਹਨੇ ਕਿਹਾ ਵੀ ਮੈਂ ਮੰਨ ਨਹੀਂ ਸਕਦਾ ਕਿ ਵੀ ਇਹ ਭੁੱਖਾ ਵੀ ਰਹਿ ਰਹੇ ਹੋਣ ਔਰ ਚੱਕੀ ਬੰਦ ਹੋਣ ਮਹੀਨਿਆਂ ਬੱਧੀ ਇਕੱਲੇ ਔਰ ਉਹਨੇ ਖੁਦ ਵੀ ਅੰਦਰ ਜਾ ਕੇ ਬਹਿ ਕੇ ਉਸ ਚੱਕੀ ਦੇ ਵਿੱਚ ਕੀਤਾ ਉਹ ਤਾਂ ਕੁਝ ਦੇਰ ਬਾਅਦ ਬਾਹਰ ਆ ਗਿਆ ਤੇ ਉਹਨੇ ਫਿਰ ਪੁੱਛਿਆ ਭਾਈ ਸਾਹਿਬ ਨੂੰ ਕਿਉਂਕਿ ਭਾਈ ਰਣਧੀਰ ਸਿੰਘ ਹਾਈਲੀ ਐਜੂਕੇਟਡ ਉਸ ਜ਼ਮਾਨੇ ਦੇ ਗ੍ਰੈਜੂਏਟ ਸੀ ਅੰਗਰੇਜ਼ੀ 'ਚ ਗੁਫ਼ਤਗੂ ਕੀਤੀ ਕਿ ਵੀ ਤੁਸੀਂ ਮੈਂ ਯਕੀਨ ਨਹੀਂ ਕਰ ਸਕਦਾ ਵੀ ਤੁਸੀਂ ਇਸ ਚੱਕੀ ਦੇ ਵਿੱਚ ਇਵੇਂ ਇਕੱਲੇ ਵਕਤ ਗੁਜ਼ਾਰਿਆ ਸੋ ਭਾਈ ਸਾਹਿਬ ਨੇ ਬੜੇ ਵਜਦ ਦੇ ਵਿੱਚ ਜਿਹੜਾ ਉਹ ਸ਼ਬਦ ਪੜਿਆ ਕਿ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਭਾਲੇ ਤੇ ਕਿ ਭਾਈ ਮੈਂ ਤਾਂ ਕਦੇ ਇਕੱਲਾ ਹੁੰਦਾ ਹੀ ਨਹੀਂ ਮੇਰੇ ਨਾਲ ਤਾਂ ਹਮੇਸ਼ਾ ਗੁਰੂ ਹੈ ਸੋ ਇਹ ਇੱਕ ਤਾਂ ਇਹ ਰੂਹਾਨੀਅਤ ਦਾ ਪਾਰਟ ਔਰ ਉਹ ਵਾਕਈ ਮੰਨ ਕੇ ਗਿਆ ਕਿ ਜੀ ਇਹ ਸੱਚਮੁੱਚ ਹੀ ਗੁਰੂ ਤੁਹਾਡੇ ਨਾਲ ਹੈ ਅਦਰਵਾਈਜ਼ ਇਹਨਾਂ ਹਾਲਾਤਾਂ 'ਚ ਨਹੀਂ ਹੋ ਸਕਦਾ ਔਰ ਈਵਨ ਅੱਜ ਵੀ ਜਦੋਂ ਅਸੀਂ ਜੇ ਹੁਣ ਮੀਟਿੰਗ ਦੀ ਗੱਲ ਕਰਾਂਗੇ ਵਰਲਡ ਸਿੱਖ ਪਾਰਲੀਮੈਂਟ ਦੀ ਅਗਵਾਈ ਥੱਲੇ ਜਿਹੜਾ ਇੱਕ ਡਿਸਟਿੰਗੁਇਸ਼ਡ ਸਿੱਖਾਂ ਦਾ ਡੈਲੀਗੇਸ਼ਨ ਡਿਸਟਿੰਗੁਇਸ਼ਡ ਯੂਕਰੇਨੀਅਨ ਅਧਿਕਾਰੀਆਂ ਨੂੰ ਮਿਲਿਆ ਸਾਡੇ ਡੈਲੀਗੇਸ਼ਨ ਦੇ ਵਿੱਚ ਵਕੀਲ ਵੀ ਸਨ ਡਾਕਟਰ ਵੀ ਸਨ ਬਿਜ਼ਨਸਮੈਨ ਵੀ ਸਨ ਜ਼ਾਹਰ ਹੈ ਪੋਲੀਟੀਕਲ ਐਕਟਿਵਿਸਟ ਵੀ ਆਲਮੋਸਟ ਰਿਪਰੈਜ਼ੈਂਟੇਟਿਵ ਬਾਡੀਜ਼ ਸੀ ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਜਦੋਂ ਅਜੇ ਅਸੀਂ ਜਾ ਕੇ ਬੈਠੇ ਹੀ ਤੇ ਮਿਸਟਰ ਵਿਕਟਰ ਜਿਹੜੇ ਅਟਰਨੀ ਐਟ ਲਾਅ ਨੇ ਉਹ ਸਭ ਤੋਂ ਪਹਿਲਾਂ ਆ ਗਏ ਕਿਉਂਕਿ ਮਾਰਨਿੰਗ ਬ੍ਰੈਕਫਾਸਟ ਮੀਟਿੰਗ ਯੂਕਰੇਨੀਅਨ ਡੈਲੀਗੇਸ਼ਨ ਨਾਲ ਰੱਖੀ ਹੋਈ ਸੀ ਔਰ ਕੁਝ ਜਿਹੜੇ ਨਿਊ ਜਰਸੀ ਤੋਂ ਆਉਣ ਵਾਲੇ ਸੀ ਉਹ ਬ੍ਰਿਜ ਤੇ ਸਟਕ ਸੀ ਜਾਂ ਦੂਜੇ ਅਸੀਂ ਪਹਿਲਾਂ ਪਹੁੰਚਣ ਵਾਲਿਆਂ ਚੋਂ ਸੀ ਤੇ ਉਹ ਮਿਸਟਰ ਵਿਕਟਰ ਕਹਿਣ ਲੱਗਾ ਕਹਿੰਦਾ ਕਿ ਵੀ ਮੈਂ ਟ੍ਰੇਨ ਤੋਂ ਉਤਰਿਆ ਤੇ ਦੂਜਾ ਇੱਕ ਬੰਦਾ ਕਹਿੰਦਾ ਮੇਰੇ ਕੋਲ ਆ ਕੇ ਹੀ ਸਟਾਰਟਡ ਅਬਿਊਜ਼ਿੰਗ ਮੀ ਉਹ ਯੂਕਰੇਨੀਅਨ ਅਮਰੀਕਨ ਹੈ ਤਾਂ ਉਹਨੇ ਕਿਹਾ ਵੀ ਮੈਂ ਪਾਸੇ ਗਿਆ ਫਿਰ ਮੇਰੇ ਪਿੱਛੇ ਆ ਗਿਆ ਕਹਿੰਦਾ ਮੈਨੂੰ ਕਹੀ ਜਾਏ ਤਾਂ ਮੈਂ ਉਹਨਾਂ ਨੂੰ ਇਹ ਗੱਲ ਕਹਿ ਕੇ ਸੁਣਾਈ ਮੈਂ ਕਿਹਾ ਜੀ ਇਨਫੈਕਟ ਜੇ ਜੇਲ੍ਹਾਂ ਦੇ ਵਿੱਚ ਇਹ ਸਭ ਤੋਂ ਕਰੜੀ ਸਜ਼ਾ ਹੁੰਦੀ ਸੀ ਜਾਂ ਹੁੰਦੀ ਹੈ ਸੋਲੀਟਰੀ ਕਨਫਾਈਨਮੈਂਟ ਤੇ ਮੈਂ ਕਿਹਾ ਵੀ ਇਹ ਇਕੱਲਾ ਅਮਰੀਕਾ ਨਹੀਂ ਰੌਂਡ ਦਾ ਗਲੋਬ ਤੁਸੀਂ ਦੇਖੋਗੇ ਕਿ ਡਿਊਰਿੰਗ ਦਾ ਕੋਵਿਡ ਕਿਉਂਕਿ 1.5 ਤੋਂ 2 ਸਾਲ ਬਿਲਕੁਲ ਸਾਰੇ ਚੱਕੀ ਬੰਦ ਹੀ ਰਹੇ ਘਰਾਂ 'ਚ ਕੋਈ ਇੰਟਰੈਕਸ਼ਨ ਨਹੀਂ ਹੋਇਆ ਔਰ ਇਹ ਜਿਹੜੀਆਂ ਦਿਮਾਗੀ ਬਿਮਾਰੀਆਂ ਨੇ ਇਹਨਾਂ ਦਾ ਲੈਵਲ ਤਾਂ 2 ਗੁਣਾ 3 ਗੁਣਾ ਵੱਧ ਗਿਆ ਡਿਪਰੈਸ਼ਨ ਵੀ ਹੈ ਸੁਸਾਈਡਲ ਟੈਂਡੈਂਸੀਜ਼ ਵੀ ਨੇ ਹੋਮਿਸਾਈਡਲ ਟੈਂਡੈਂਸੀਜ਼ ਵੀ ਨੇ ਔਰ ਇਸ ਕਿਸਮ ਦਾ ਵਰਤਾਰਾ ਜਿਹੜਾ ਹੈ ਔਰ ਉਹ ਵੀ ਕਹਿਣ ਲੱਗਾ ਕਹਿੰਦਾ ਵੀ ਮੈਂ ਇੰਨੇ ਸਾਲਾਂ ਤੋਂ ਹੋਇਆ ਕਦੇ ਨਹੀਂ ਹੋਇਆ ਇਸ ਕਿਸਮ ਦਾ ਹੋ ਰਿਹਾ ਮੈਂ ਕਿਹਾ ਜੀ ਇਸ ਕਿਸਮ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੋ ਰਹੀਆਂ ਨੇ ਕਿਉਂਕਿ ਜਿਹੜੇ ਲੋਕ ਔਰ ਖਾਸ ਤੌਰ ਤੇ ਜਿਸ ਸੁਸਾਇਟੀ ਦੇ ਵਿੱਚ ਅਸੀਂ ਆ ਕੇ ਜੀਣ ਲੱਗ ਗਏ ਆ ਰਹਿਣ ਲੱਗ ਗਏ ਆ ਜਿੱਥੇ ਰੌਕ ਐਂਡ ਰੋਲ ਔਰ ਦੂਜਾ ਉਹ ਸਾਰਾ ਕੰਨਾਂ ਨੂੰ ਵੀ ਲੱਗਾ ਰੌਲਾ ਗੋਲਾ ਪੂਰਾ ਜਿਹੜਾ ਉਹ ਚੁੱਪ ਰਹਿ ਹੀ ਨਹੀਂ ਸਕਦੇ ਚਾਰ ਚੁਫੇਰਾ ਤੇ ਉਹਨਾਂ ਦੇ ਲਈ ਸਭ ਤੋਂ ਵੱਡੀ ਸਜ਼ਾ ਤੇ ਇਹੀ ਹੁੰਦੀ ਹੈ ਕਿ ਵੀ ਉਹਨਾਂ ਨੂੰ ਤੁਸੀਂ ਉਹਨਾਂ ਜਿਹੜਾ ਉਹ ਚੁੱਪ ਕਰਕੇ ਕਹੋ ਕਿ ਜੀ ਤੁਸੀਂ ਇਕੱਲੇ ਬੈਠੋ ਸੋ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਹੜੇ ਅੱਜ ਦੇ ਦੁਨੀਆ ਦੇ ਸਾਹਮਣੇ ਚੈਲੰਜਸ ਨੇ ਉਹਨਾਂ ਦੇ ਵਿੱਚ ਕਿੰਨੇ ਤੇ ਕਿਸ ਕਿਸਮ ਦੇ ਚੈਲੰਜਸ ਨੇ ਔਰ ਜਦੋਂ ਅਸੀਂ ਕਿਉਂਕਿ ਮਾਨਸਿਕਤਾ ਜਾਂ ਦਿਮਾਗੀ ਪ੍ਰਭਾਵ ਜਾਂ ਘਟਨਾਕ੍ਰਮ ਦਿਮਾਗਾਂ ਤੇ ਕੀ ਅਸਰ ਪਾਉਂਦਾ ਜਾਂ ਕੁੱਲ ਮਿਲਾ ਕੇ ਸਾਈਕੋਲੋਜੀ ਇਸ ਸਬਜੈਕਟ ਦੀ ਉਮਰ ਕੋਈ ਬਹੁਤੀ ਨਹੀਂ ਹੈ ਪਿਛਲੇ 50-60 ਸਾਲ ਦੇ ਵਿੱਚ ਹੀ ਜੇ ਕਹਿਣਾ ਹੋਏ ਲਿਬਰਲੀ ਤੇ ਇਸ ਦੇ ਉੱਤੇ ਕੰਮ ਹੋਣਾ ਸ਼ੁਰੂ ਹੋਇਆ ਨਹੀਂ ਤਾਂ ਕਦੇ ਈਵਨ ਬਿਮਾਰੀਆਂ 'ਚ ਕਦੇ ਇਹ ਵੀ ਨਹੀਂ ਸੀ ਮੰਨਿਆ ਜਾਂਦਾ ਕਿ ਵੀ ਕੋਈ ਚਾਈਲਡ ਹਿਸਟੀਰੀਆ ਵੀ ਹੋ ਸਕਦਾ ਹਿਸਟੀਰੀਆ ਐਡਲਟਸ ਦਾ ਤਾਂ ਸੀ ਚਾਈਲਡ ਦੇ ਵਿੱਚ ਔਰ ਬੱਚੇ
ਕਿਵੇਂ ਜਾਂਦੇ ਨੇ, ਉਹਨਾਂ ਤੇ ਕੀ ਪ੍ਰਭਾਵ ਹੁੰਦੇ ਨੇ। ਔਰ ਈਵਨ ਅੱਜ ਤੋਂ 50-60 ਸਾਲ ਪਹਿਲਾਂ ਤੱਕ ਤਾਂ ਅੰਗਰੇਜ਼ੀ ਦੀ ਇਹੀ ਐਕਸਪ੍ਰੈਸ਼ਨ ਸੀ, ਸਪੇਅਰ ਦਾ ਰॉड ਸਪੋਇਲ ਦਾ ਚਾਈਲਡ, ਹਾਂਜੀ, ਕਿ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ। ਪ੍ਰਿੰਸੀਪਲਸ, ਹੈਡਮਾਸਟਰਸ, ਉਹਨਾਂ ਦੇ ਕੋਲ ਬੈਂਤ ਹੁੰਦੇ ਸੀ ਵੀ ਬੈਂਤ ਦੀ ਸਜ਼ਾ ਮਾਰਨਿੰਗ ਅਸੈਂਬਲੀ ਦਿੱਤੀ ਜਾਂਦੀ ਸੀ। ਹੁਣ ਅਬਿਊਜ਼ ਕੱਲਾ ਮਾਰਨਾ ਨਹੀਂ, ਵਰਬਲ ਅਬਿਊਜ਼ ਵੀ ਹੈ, ਜੇ ਤੁਸੀਂ ਘੂਰ ਕੇ ਦੇਖੋ ਤੇ ਉਹ ਵੀ ਅਬਿਊਜ਼ ਦੇ ਥੱਲੇ ਹੈ। ਔਰ ਕਿਉਂਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਇੰਟੀਫਿਕ ਐਵੀਡੈਂਸ ਦੇ ਨਾਲ ਜਾਂ ਇਹ ਸਾਰੇ ਤਜਰਬਿਆਂ ਚੋਂ ਗੁਜ਼ਾਰ ਕੇ ਦੇਖਿਆ ਗਿਆ ਕਿ ਜਿਹੜੇ ਪ੍ਰਭਾਵ ਪੈਂਦੇ ਨੇ ਇਸ ਕਿਸਮ ਦੇ ਨਾਲ, ਉਹ ਕਿੰਨੇ ਡੂੰਘੇ ਪ੍ਰਭਾਵ ਹੁੰਦੇ ਨੇ ਔਰ ਉਹ ਕਿਵੇਂ ਤੈ ਜੀਵਨ ਸ਼ਖਸੀਅਤ ਨੂੰ ਡਿਸਾਈਡ। ਚਾਈਲਡ ਅਬਿਊਜ਼ ਅਦਰਵਾਈਜ਼ ਜਿਹੜੇ ਬਾਕੀ ਤਰੀਕੇ ਨੇ ਉਹ ਤਾਂ ਉਹਨਾਂ ਦੇ ਲਈ ਕਦੇ ਵੀ ਨਾ ਭੁੱਲਣ ਵਾਲਾ ਤਜਰਬਾ ਹੁੰਦੇ ਨੇ। ਹੁਣ ਇਸ ਸਾਰੇ ਦੇ ਚਲਦਿਆਂ ਜਿਹੜੀਆਂ ਕੌਮਾਂ ਲਗਾਤਾਰਤਾ ਦੇ ਨਾਲ ਵਾਰ ਸਿਚੁਏਸ਼ਨ 'ਚ ਨੇ, ਪਰਸੀਕਿਊਸ਼ਨ ਦੀ ਸਿਚੁਏਸ਼ਨ 'ਚ ਨੇ, ਕਿਉਂਕਿ ਮੈਂ ਜਦੋਂ ਹੁਣ ਇਹ ਗੱਲ ਕਰ ਰਿਹਾ ਤੇ ਮੇਰੇ ਸਾਹਮਣੇ ਇੱਕ ਵੱਡਾ ਉਹ ਹੋਰਾਈਜ਼ਨ ਹੈ। ਕਿਉਂਕਿ ਬੇਸ਼ੱਕ ਅਸੀਂ ਜਦੋਂ ਯੂਕਰੇਨ ਦੇ ਵਿੱਚ ਜੋ ਕ੍ਰਾਈਸਿਸ ਪਿਛਲੇ ਫਰਵਰੀ 2022 ਤੋਂ ਸ਼ੁਰੂ ਹੋਇਆ, ਜਦੋਂ ਕਿ ਰੂਸ ਨੇ ਉਹਨਾਂ ਦੇ ਈਸਟਰਨ ਪ੍ਰੋਵਿੰਸਿਸ ਤੇ ਅਟੈਕ ਕੀਤਾ, ਹਾਲਾਂਕਿ ਕ੍ਰਾਈਸਿਸ ਪੋਲੀਟੀਕਲੀ ਤਾਂ 2014 ਤੋਂ ਜਦੋਂ ਕ੍ਰਾਈਮੀਆ ਦੇ ਉੱਤੇ ਉਹਨੇ ਐਨੈਕਸ ਕੀਤਾ, ਉਹ ਵੀ ਹਿੱਸਾ ਸੀ ਯੂਕਰੇਨ ਦਾ। ਔਰ ਉਸ ਸਾਰੇ ਦੇ ਚਲਦਿਆਂ ਹੁਣ ਜਿਸ ਲੈਵਲ ਤੱਕ ਇਹ ਗੱਲ ਗਈ ਹੈ ਔਰ 4-5 ਮਿਲੀਅਨ ਲੋਕ ਮੁਲਕ ਛੱਡ ਕੇ ਨਿਕਲ ਗਏ, ਕਿਹਨਾਂ ਹਾਲਾਤਾਂ 'ਚ ਨੇ, ਔਰ ਇੰਨੇ ਹੀ ਜਿਹੜੇ ਨੇ ਇੰਟਰਨਲੀ ਡਿਸਪਲੇਸਡ ਪਰਸਨਸ ਨੇ, ਜਿਨ੍ਹਾਂ ਦੇ ਲਈ ਯੂਨਾਈਟਿਡ ਨੇਸ਼ਨਸ ਦੀ ਟਰਮ IDP ਹੈ, ਇੰਟਰਨਲੀ ਡਿਸਪਲੇਸਡ ਪਰਸਨਸ। ਉਹਨਾਂ ਚੋਂ ਅੱਗੋਂ ਕਿਸ ਕਿਸਮ ਦੇ ਮਾਹੌਲ ਚੋਂ ਗੁਜ਼ਰਦੇ ਨੇ। ਗੱਲ ਸਿਰਫ ਰੋਟੀ ਔਰ ਸ਼ੈਲਟਰ ਦੀ ਨਹੀਂ ਹੁੰਦੀ। ਜਿਹੜੇ ਬੱਚਿਆਂ ਦੀ ਸਕੂਲਿੰਗ ਟੁੱਟ ਗਈ ਉਸ ਟਾਰਚਰ ਚੋਂ, ਜਿਨ੍ਹਾਂ ਨੇ ਬੰਬ ਡਿੱਗਦੇ ਦੇਖੇ, ਗੋਲੀਆਂ ਚੱਲਦੀਆਂ ਦੇਖੀਆਂ, ਉਹ ਸਾਰੇ ਚੋਂ ਡੈਡ ਬਾਡੀਜ਼ ਚੋਂ ਨਿਕਲ ਕੇ ਆਏ। ਔਰ ਦੂਸਰਾ ਉਹਨਾਂ ਦੇ ਵਿੱਚ ਕੀ ਇੰਪੈਕਟ, ਕੀ ਪ੍ਰਭਾਵ ਹੋਣਗੇ। ਸੋ ਹਰ ਸਮੱਸਿਆ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਇੱਕ ਜ਼ਾਹਰ ਹੈ ਉਸ ਦਾ ਪੋਲੀਟੀਕਲ ਐਸਪੈਕਟ ਹੈ। ਪੋਲੀਟੀਕਲ ਐਸਪੈਕਟ 'ਚ ਠੀਕ ਜਾਂ ਗਲਤ ਇਹ ਡਿਬੇਟ ਹਰ ਇੱਕ ਦੇ ਆਪਣੇ ਇੰਟਰਸਟ ਤੇ ਡਿਪੈਂਡ ਕਰਦੀ ਹੈ ਕਿ ਉਹਨੂੰ ਕੀ ਠੀਕ ਲੱਗਦਾ। ਲੇਕਿਨ ਜਦੋਂ ਅਸੀਂ ਹਿਊਮੈਨਿਟੇਰੀਅਨ ਕ੍ਰਾਈਸਿਸ ਕਹਿੰਦੇ ਹਾਂ ਜਾਂ ਇਨਸਾਨੀ ਕ੍ਰਾਈਸਿਸ ਕਹਿੰਦੇ ਹਾਂ, ਉੱਥੇ ਆ ਕੇ ਰੇਸ, ਕਲਰ, ਰਿਲੀਜਨ, ਜਿਓਗ੍ਰਾਫੀ ਜਾਂ ਉਮਰ ਕੋਈ ਮੈਟਰ ਨਹੀਂ ਕਰਦੀ। ਉਹ ਤਾਂ ਇਨਸਾਨੀ ਪੀੜ ਹੈ, ਇਨਸਾਨੀ ਕ੍ਰਾਈਸਿਸ ਹੈ। ਭੁੱਖ ਹੀ ਹੈ। ਉਹ ਈਸਟ ਦੇ ਬੰਦੇ ਨੂੰ ਲੱਗੇ, ਵੈਸਟ ਦੇ ਨੂੰ ਲੱਗੇ, ਨਾਰਥ ਦੇ ਨੂੰ ਲੱਗੇ, ਸਾਊਥ ਦੇ ਨੂੰ ਲੱਗੇ, ਕਾਲਾ, ਗੋਰਾ, ਪੀਲਾ, ਕਿਸੇ ਵੀ ਰੇਸ, ਕਿਸੇ ਵੀ ਸ਼ਕਲ ਦਾ, ਕਿਸੇ ਵੀ ਸਕਿਨ ਕਲਰ ਦਾ ਹੋਏ, ਉਹਨਾਂ ਦਾ ਉਹ ਕ੍ਰਾਈਸਿਸ। ਔਰ ਇਸੇ ਲਈ ਜਦੋਂ ਯੂਨਾਈਟਿਡ ਨੇਸ਼ਨਸ ਵਰਗੀ ਸੰਸਥਾ ਹੋਂਦ ਦੇ ਵਿੱਚ ਆਈ, ਔਰ ਬੇਸ਼ੱਕ ਜੇ ਪੋਲੀਟੀਕਲੀ ਕਹਿਣਾ ਹੋਏ, ਉਹ ਤਾਂ ਅਕਸਰ ਜਿਵੇਂ ਮੇਰੀ ਇਹ ਸਟੇਟਮੈਂਟ ਹੁੰਦੀ ਹੈ ਕਿ ਵੀ ਇਟਸ ਏ ਗਟਲੈਸ, ਸਪਾਈਨਲੈਸ, ਟੁਥਲੈਸ ਔਰਗ, ਕਿ ਨਾ ਇਹਦੀ ਗੱਟ ਹੈ, ਨਾ ਸਪਾਈਨ ਹੈ, ਨਾ ਇਹਦੇ ਦੰਦ ਨੇ। ਲੇਕਿਨ ਇਹ ਕ੍ਰੈਡਿਟ ਦੇਣਾ ਬਣਦਾ ਹੈ ਕਿ ਭਾਈ ਦੁਨੀਆ ਦੇ ਵਿੱਚ ਜਿੱਥੇ ਵੈਕਸੀਨੇਸ਼ਨ ਪ੍ਰੋਗਰਾਮ ਆਏ, ਉਹ ਪੋਲੀਓ ਦੀਆਂ ਡੋਜ਼ਿਸ ਰਾਹੀਂ ਦੁਨੀਆ 'ਚ ਪੋਲੀਓ ਦਾ ਪ੍ਰਭਾਵ ਘਟਾਉਣਾ, ਸਮਾਲ ਪੌਕਸ ਵੈਕਸੀਨੇਸ਼ਨ ਨੇ ਸਾਡੇ ਪਲੈਨਟ ਤੋਂ ਚੇਚਕ ਨੂੰ ਖਤਮ ਕਰ ਦਿੱਤਾ ਹੈ। ਔਰ ਇਹ ਸਾਰਾ ਮੈਡੀਕਲ ਫੀਲਡ ਦੇ ਵਿੱਚ, ਹਾਲਾਂਕਿ ਅਫਰੀਕਨ ਕੰਟਰੀਜ਼ ਦੇ ਵਿੱਚ ਜਾਂ ਲੈਟਿਨ ਅਮਰੀਕਾ ਦੇ ਵਿੱਚ ਬਹੁਤ ਸਾਰੀ ਹੈਲਪ ਦੀ ਲੋੜ ਹੈ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਫੂਡ ਕ੍ਰਾਈਸਿਸ। ਅੱਜ ਤੋਂ ਕੁਝ ਡੈਕੇਡ ਪਹਿਲਾਂ, ਈਵਨ ਸੈਕੰਡ ਵਰਲਡ ਵਾਰ ਤੱਕ ਵੀ, 1945 ਤੱਕ ਦੇ ਪੀਰੀਅਡ ਦੀ ਗੱਲ ਕਰੀਏ, ਸਾਡੇ ਆਪਣੇ ਸੂਬੇ ਬੰਗਾਲ ਦੇ ਵਿੱਚ, ਸਬ ਕੰਟੀਨੈਂਟ ਦੇ ਵਿੱਚ ਲੱਖਾਂ ਲੋਕ ਭੁੱਖ ਨਾਲ ਮਰ ਗਏ ਸੀ, ਅਕਾਲ ਨਾਲ, ਕਿਉਂਕਿ ਅੰਗਰੇਜ਼ਾਂ ਨੇ ਜਿੰਨਾ ਕੋ ਪ੍ਰੋਡਿਊਸ ਜਾਂ ਦੂਜਾ ਸੀ ਉਹ ਟੁਵਰਡਸ ਫੌਜ ਔਰ ਜਿੱਥੇ ਸੀ ਉਹਨਾਂ ਵੱਲ ਡਾਈਵਰਟ ਕਰਤਾ ਸੀ। ਲੋਕਲ ਮਾਰਕੀਟ 'ਚੋਂ ਫੂਡ ਗਾਇਬ ਹੋ ਗਿਆ, ਭੁੱਖ ਨਾਲ ਮਰ ਗਏ, 4 ਚੁਫੇਰੇ ਲਾਸ਼ਾਂ ਹੀ ਲਾਸ਼ਾਂ ਸੀ। ਲੇਕਿਨ ਯੂਨਾਈਟਿਡ ਨੇਸ਼ਨਸ ਬਣਨ ਤੋਂ ਬਾਅਦ ਅਸੀਂ ਇਹ ਦੇਖਦੇ ਹਾਂ ਕਿ ਬੇਸ਼ੱਕ ਇੱਕ ਪੀਰੀਅਡ ਸੀ 60s, ਜਦੋਂ ਅਜੇ ਦੁਨੀਆ ਦੀ ਫੂਡ ਨੀਡ ਪੂਰੀ ਨਹੀਂ ਸੀ ਹੋਈ, ਉਦੋਂ ਜਿਹੜੇ ਦੁਨੀਆ 'ਚ ਜਦੋਂ ਰਾਈਟਿੰਗ ਦੀ ਗੱਲ ਹੁੰਦੀ ਸੀ, ਰਾਈਟਿੰਗ ਫॉर ਫੂਡ, ਕਿ ਈਵਨ ਜਦੋਂ ਯੂਨਾਈਟਿਡ ਨੇਸ਼ਨਸ ਜਾਂ ਦੂਸਰਿਆਂ ਵੱਲੋਂ ਫੂਡ ਸਪਲਾਈ ਜਾਂ ਦੂਜਾ ਹੁੰਦਾ ਸੀ ਤੇ ਲੋਕ ਲੜਦੇ ਸੀ, ਇੱਕ ਦੂਜੇ ਨੂੰ ਮਾਰਦੇ ਸੀ ਬੋਰੀਆਂ ਚੁੱਕਣ ਦੇ ਲਈ ਜਾਂ ਜਿਹੜਾ ਫੂਡ ਆਈਟਮਸ ਲਿਜਾਣ ਦੇ ਲਈ। ਲੇਕਿਨ ਉਸ ਸਾਰੇ ਦੌਰ ਚੋਂ ਲੰਘ ਕੇ ਘੱਟੋ ਘੱਟ ਇਹ ਕ੍ਰੈਡਿਟ ਜ਼ਰੂਰ ਯੂਨਾਈਟਿਡ ਨੇਸ਼ਨਸ ਨੂੰ, ਔਰ ਉਹਦੇ ਨਾਲ ਯੂਨਾਈਟਿਡ ਨੇਸ਼ਨਸ ਇੱਕ ਕੈਰਿੰਗ ਬਾਡੀ ਹੈ, ਪਰ ਇਸ ਦਾ ਜਿਹੜਾ ਸਪੋਰਟ ਬੇਸ ਹੈ ਉਹ NGOs ਨੇ, ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਸ। ਔਰ ਇਹ ਵੀ
ਦੁਨੀਆ ਦੇ ਅੰਦਰ ਬੇਸ਼ੱਕ ਜੇ ਅਸੀਂ ਇਸਲਾਮ ਦੇ ਹਵਾਲੇ ਨਾਲ ਗੱਲ ਕਰੀਏ ਤੇ ਫਿਰ 2.5% ਆਪਣੀ ਆਮਦਨ ਦਾ ਜ਼ਕਾਤ ਦੇਣਾ ਜਿਹੜਾ ਲੋੜਵੰਦਾਂ ਲਈ ਹੈ, ਉਹ ਇੱਕ ਮੁਸਲਮਾਨ ਦੇ ਲਈ ਫਰਜ਼ ਹੈ। ਸਿੱਖ ਨੁਕਤਾ ਨਿਗਾਹ ਤੋਂ ਗੱਲ ਕਰੀਏ ਤੇ ਫਿਰ ਦਸਵੰਧ ਆਪਣੀ ਕਮਾਈ ਦਾ 10ਵਾਂ ਹਿੱਸਾ ਜਿਹੜਾ ਉਹ ਗਰੀਬ ਕੀ ਰਸਨਾ ਕੋ ਗੁਰੂ ਕੀ ਗੋਲਕ ਜਾਣੋ, ਕਿ ਇਵੇਂ ਕਿ ਗਰੀਬ ਔਰ ਦੀ ਹਰ ਲੋੜਵੰਦ ਦੀ ਪੂਰੀ ਕਰਨਾ। ਇਸੇ ਤਰ੍ਹਾਂ ਹਿੰਦੂਆਂ ਦੇ ਵਿੱਚ ਉਹਨਾਂ ਨੇ ਦਾਨ ਦੀ ਮਹਿਮਾ ਕਹੀ ਹੋਈ ਹੈ, ਕਿਉਂਕਿ ਉਹ ਤਾਂ ਦਾਤਾ ਮੰਗਤਾ ਕਨਸੈਪਟ ਨਾਲ ਜੋੜ ਦਿੰਦੇ ਨੇ। ਸਿੱਖੀ ਜਦੋਂ ਅਸੀਂ ਵੰਡ ਕੇ ਛਕਣਾ ਕਹਿੰਦੇ ਆ ਤੇ ਉਹਦੇ ਚ ਕੋਈ ਦਾਤਾ ਨਹੀਂ ਹੁੰਦਾ, ਕੋਈ ਮੰਗਤਾ ਨਹੀਂ ਹੁੰਦਾ, ਸ਼ੇਅਰਿੰਗ ਵਿਦ ਦਾ ਨੀਡੀ, ਇਕੁਅਲ ਸ਼ੇਅਰਿੰਗ ਦੀ ਗੱਲ ਹੈ। ਲੇਕਿਨ ਇਹਨਾਂ ਮੁਲਕਾਂ 'ਚ ਜਿੱਥੇ ਕ੍ਰਿਸਚੀਅਨਿਟੀ 'ਚ ਵੀ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ, ਅੱਜ ਵੀ ਜੇ ਇੰਟਰਨੈਸ਼ਨਲ ਰੈੱਡ ਕਰਾਸ ਔਰ ਦੂਸਰੇ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਫੂਡ, ਦੂਜੀਆਂ ਤੀਜੀਆਂ ਲੋੜਾਂ ਦੀ ਜੇ ਕੋਈ ਪੂਰਤੀ ਵੱਲ ਸਭ ਤੋਂ ਜ਼ਿਆਦਾ ਉਹਨਾਂ NGOs ਕਿਸੇ ਦੀਆਂ ਨੇ ਤੇ ਉਹ ਕ੍ਰਿਸਚੀਅਨ ਆਰਗੇਨਾਈਜੇਸ਼ਨਸ ਦੀਆਂ। ਅਸੀਂ ਮਦਰ ਟੈਰੇਸਾ ਜਿਸ ਨੇ ਕਲਕੱਤੇ ਵਰਗੇ ਸ਼ਹਿਰ ਜਿਹਨੂੰ ਸਿਟੀ ਆਫ ਗਟਰਸ ਕਹਿੰਦੇ ਸੀ, ਔਰ ਉਹ ਵੀ ਫਿਰ ਸੇਂਟ ਆਫ ਗਟਰਸ ਬਣੀ, ਕਿਸ ਕਦਰ ਸੇਵਾਵਾਂ ਦਿੱਤੀਆਂ ਨੇ ਦੁਨੀਆ ਭਰ ਦੇ ਵਿੱਚ। ਇਹਦੇ 'ਚ ਜਿਹਦੀ ਸਿਫਤ ਕਰਨੀ ਬਣਦੀ ਹੈ ਉਹ ਬਣਦੀ ਹੈ। ਠੀਕ ਹੈ, ਕੁਛ ਥਾਵਾਂ ਤੇ ਉਹਦਾ ਫਾਇਦਾ ਵੀ ਚੁੱਕਦੇ ਨੇ ਕਨਵਰਸ਼ਨ ਦੇ ਲਈ, ਈਸਾਈ ਬਣਾਉਣ ਲਈ, ਪਰ ਜਿਹੜੇ ਭੁੱਖੇ ਨੰਗੇ ਪਿਆਸੇ ਮਰ ਰਹੇ ਹੁੰਦੇ ਨੇ ਉਹਨਾਂ ਦੇ ਲਈ ਤਾਂ ਰੋਟੀ ਜਾਂ ਐਜੂਕੇਸ਼ਨ ਜ਼ਰੂਰੀ ਹੁੰਦੀ ਹੈ, ਉਹਨਾਂ ਨੇ ਬਾਕੀ ਕਿਸੇ ਤੋਂ ਕੀ ਲੈਣਾ ਹੁੰਦਾ। ਸੋ ਇਹਨਾਂ ਸਭ ਹਾਲਾਤਾਂ ਦੇ ਚਲਦੇ ਆ ਯੂਨਾਈਟਿਡ ਨੇਸ਼ਨਸ ਦੀ ਇਹ ਵੱਡੀ ਦੇਣ ਹੈ ਕਿ ਉਹਨਾਂ ਨੇ ਆਪਣੀਆਂ ਸੰਸਥਾਵਾਂ ਰਾਹੀਂ ਫੂਡ ਪ੍ਰੋਗਰਾਮ, ਮੈਡੀਕਲ ਹੈਲਪ ਕ੍ਰਾਈਸਿਸ ਦੇ ਵਿੱਚ, ਜਾਂ ਜਿਵੇਂ ਹੁਣ ਟਰਕੀ ਔਰ ਸੀਰੀਆ ਦੇ ਵਿੱਚ ਅਰਥਕੁਏਕ ਨੇ ਤਬਾਹੀ ਕੀਤੀ, ਪਹਿਲਾਂ ਸੁਨਾਮੀ, ਹਰੀਕੇਨ, ਹੇਤੀ ਦੇ ਵਿੱਚ ਅਰਥਕੁਏਕ, ਔਰ ਸਾਰਾ ਹੁਣ ਇਹ ਲੰਬਾ ਚੌੜਾ ਮੈਂ ਇਸ ਲਈ ਵੀ ਬਿਆਨ ਕਰ ਰਿਹਾ ਕਿ ਜਦੋਂ ਅਸੀਂ ਯੂਕਰੇਨੀਅਨ ਕ੍ਰਾਈਸਿਸ ਦੀ ਗੱਲ ਕਰਦੇ ਹਾਂ ਉਸ ਦੇ ਦੋ ਆਸਪੈਕਟ ਨੇ। ਇੱਕ ਪੋਲੀਟੀਕਲ ਆਸਪੈਕਟ ਹੈ, ਉਹ ਡਿਬੇਟੇਬਲ ਹੋਏਗਾ ਕਿ ਭਾਈ ਰਸ਼ੀਆ ਔਰ ਅਮਰੀਕਾ ਦੇ ਵਿੱਚ ਕੌਣ ਕਸੂਰਵਾਰ ਹੈ। ਜੇ ਯੂਕਰੇਨ ਜਦੋਂ ਅਸੀਂ ਡੈਲੀਗੇਸ਼ਨ ਤੋਂ ਬਾਅਦ ਆਪਸ ਵਿੱਚ ਵੀ ਗੱਲਬਾਤ ਕਰ ਰਹੇ ਸੀ ਡੈਲੀਗੇਸ਼ਨ ਮੈਂਬਰ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਕਈ ਵਾਰ ਇੱਕ ਨਿੱਕੀ ਜਿਹੀ ਗਲਤੀ ਕਿਸੇ ਲੀਡਰਸ਼ਿਪ ਦੀ ਜਾਂ ਕਿਸੇ ਦੌਰ ਦੀ ਉਹ ਕੌਮਾਂ ਨੂੰ ਵਕਤ ਪਾ ਦਿੰਦੀ ਹੈ। ਮੈਂ ਕਿਹਾ ਜਿਵੇਂ ਸਿੱਖ ਕੌਮ ਲਈ 1947 ਦੇ ਦੌਰ ਦਾ ਜਿਹੜਾ ਬਜਰ ਗੁਨਾਹ ਸਾਡੀ ਅਕਾਲੀ ਲੀਡਰਸ਼ਿਪ ਨੇ ਕੀਤਾ, ਅਸੀਂ ਫਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਬ੍ਰਾਹਮਣਵਾਦੀਆਂ ਦੀ ਗੁਲਾਮੀ 'ਚ ਫਸ ਗਏ। ਸੋ ਮੈਂ ਕਿਹਾ ਵੀ ਇਹ ਰੂਸ ਯੂਕਰੇਨ ਕ੍ਰਾਈਸਿਸ ਕਦੇ ਨਾ ਹੁੰਦਾ। ਹੁਣ ਜਦੋਂ ਸੋਵੀਅਤ ਯੂਨੀਅਨ ਸੀ, USSR ਜਿਹਨੂੰ ਕਹਿੰਦੇ ਸੀ, ਉਹਨਾਂ ਦੇ ਜਿਹੜੇ ਨਿਊਕਲੀਅਰ ਵੈਪਨ ਜਾਂ ਦੂਜੇ ਸੀ ਉਹ ਯੂਕਰੇਨ ਦੇ ਵਿੱਚ ਸੀ ਉਹਨਾਂ ਦੇ, ਕਿਉਂਕਿ ਸੂਬੇ ਸੀ ਇਹ ਸਾਰੇ ਦੇ ਸਾਰੇ, 15 ਉਹਨਾਂ ਦੇ ਪ੍ਰੋਵਿੰਸ ਸੀ। ਔਰ ਜੇ ਯੂਕਰੇਨ ਜਿਹੜਾ ਹੈ ਉਹ ਨਿਊਕਲੀਅਰ ਆਪਸ਼ਨ ਨਾ ਦਿੰਦਾ, ਨਾ ਛੱਡਦਾ, ਜਿਹੜੀ ਕਿ ਅਮਰੀਕਾ ਨੇ ਔਰ ਰੂਸ ਨੇ ਉਸ ਵੇਲੇ ਗੋਰਬਾਚੇਵ ਦੇ ਵੇਲੇ ਇਹ ਉਹਨਾਂ ਨੂੰ ਐਸ਼ੋਰ ਕੀਤਾ ਕਿ ਭਾਈ ਤੁਹਾਡੀ ਪ੍ਰੋਟੈਕਸ਼ਨ ਸਾਡਾ ਕੰਮ ਹੈ ਔਰ ਇਹ ਤੁਸੀਂ ਛੱਡ ਦਿਓ। ਤੇ ਜੇ ਯੂਕਰੇਨ ਦੇ ਕੋਲ ਨਿਊਕਲੀਅਰ ਵੈਪਨ ਹੁੰਦੇ ਤੇ ਰੂਸ ਕੋਈ ਡੇਅਰ ਥੋੜੀ ਕਰ ਸਕਦਾ ਸੀ ਅਟੈਕ ਕਰਦੇ। ਹਾਲਾਂਕਿ ਇੱਕ ਪਾਸੇ ਅਸੀਂ ਯੂਨਾਈਟਿਡ ਨੇਸ਼ਨਸ ਦਾ ਪੋਲੀਟੀਕਲੀ ਕਲੈਪਸ ਵੀ ਦੇਖ ਰਹੇ ਹਾਂ ਕਿ ਇੱਕ ਸੋਵਰਨ ਮੁਲਕ ਦੂਸਰੇ ਸੋਵਰਨ ਮੁਲਕ ਤੇ ਅਟੈਕ ਕਰਦਾ ਹੈ, UN ਨੇ ਕੀ ਕਰ ਲਿਆ। ਲੇਕਿਨ ਇਹ ਉਹਨਾਂ ਦੀ ਵੱਡੀ ਗਲਤੀ ਸੀ। ਸੋ ਮੈਂ ਕੋਟ ਕਰ ਰਿਹਾ ਸੀ ਉਹਨਾਂ ਨੂੰ, ਮੈਂ ਕਿਹਾ ਜੀ ਜਦੋਂ ਇੰਡੀਆ ਨੇ 1998 ਚ ਵਾਜਪਾਈ ਵੇਲੇ ਨਿਊਕਲੀਅਰ ਬਲਾਸਟ ਕੀਤੇ ਔਰ ਆਲਮੋਸਟ 2 ਹਫ਼ਤੇ ਬਾਅਦ ਪਾਕਿਸਤਾਨ ਨੇ, ਉਹਨਾਂ ਨੇ 5 ਕੀਤੇ, ਉਹਨਾਂ ਨੇ 6 ਕੀਤੇ, ਔਰ ਜਾਪਾਨ ਜਿਹਨੇ ਜਿਹੜੀ ਮਦਦ ਇੰਡੀਆ ਪਾਕਿਸਤਾਨ ਸਾਰਿਆਂ ਦੀ ਕਰਦੇ ਸੀ ਉਹਨਾਂ ਨੇ ਰੋਕ ਦਿੱਤੀ। ਔਰ ਜਾਪਾਨ ਦਾ ਫੋਰਨ ਮਿਨਿਸਟਰ ਜਿਹੜਾ ਹੈ ਉਹ ਗਿਆ ਪਾਕਿਸਤਾਨ ਦੇ ਦੌਰੇ ਤੇ, ਗੌਹਰ ਆਯੂਬ ਉਹਨਾਂ ਦਾ ਫੋਰਨ ਮਿਨਿਸਟਰ ਸੀ, ਜਨਰਲ ਅਯੂਬ ਖਾਨ ਜਿਹੜਾ ਪਹਿਲਾ ਮਿਲਟਰੀ ਕਮਾਂਡਰ ਔਰ ਬਾਅਦ ਪ੍ਰੈਜ਼ੀਡੈਂਟ ਰਿਹਾ, ਉਹਦਾ ਬੇਟਾ। ਉਹਨੇ ਕਿਹਾ ਜੀ ਅਸੀਂ ਤਾਂ ਹੀਰੋਸ਼ੀਮਾ ਨਾਗਾਸਾਕੀ ਦਾ, ਜਾਪਾਨ ਦਾ ਫੋਰਨ ਮਿਨਿਸਟਰ ਕਹਿੰਦਾ ਵੀ ਅਸੀਂ ਤਾਂ ਦੁਕਾਨ ਦੇਖਿਆ ਔਰ ਇਹ ਤੁਸੀਂ ਬੰਦ ਕਰੋ, ਕੈਪ ਕਰੋ ਆਪਣਾ ਨਿਊਕਲੀਅਰ ਪ੍ਰੋਗਰਾਮ ਜਾਂ ਦੂਜਾ। ਤੇ ਉਹਨੇ ਕਿਹਾ, ਗੌਹਰ ਆਯੂਬ ਨੇ ਉਹਨੂੰ ਕਿਹਾ, ਮਿਸਟਰ ਵੀ ਤੁਸੀਂ ਸਮਝਦੇ ਹੋ ਵੀ ਜੇ ਤੁਹਾਡੇ ਕੋਲ ਐਟਮ ਬੰਬ ਹੁੰਦਾ 1945 ਦੇ ਵਿੱਚ ਤੇ ਅਮਰੀਕਾ ਤੁਹਾਡੇ ਤੇ ਹੀਰੋਸ਼ੀਮਾ ਨਾਗਾਸਾਕੀ ਤੇ ਬੰਬ ਸੁੱਟਦਾ? ਉਹ ਚੁੱਪ ਕਰ ਗਿਆ। ਉਹਨੇ ਕਿਹਾ ਜੀ ਸਾਡਾ ਪ੍ਰੋਗਰਾਮ ਵੀ ਨਿਊਕਲੀਅਰ ਡੈਟਰੈਂਟ ਹੈ ਔਰ ਕਿਉਂਕਿ ਉਹਨਾਂ ਦੇ ਕੋਲ ਉਹਨਾਂ ਨੇ ਤਾਂ 1971 ਚ ਹੀ ਕਰ ਲਿਆ ਸੀ ਔਰ ਸਾਨੂੰ ਇਹ ਜ਼ਰੂਰੀ ਸੀ, ਆਲਰੇਡੀ ਸਾਡਾ ਮੁਲਕ ਤਾਂ 2 ਹਿੱਸਿਆਂ ਚ ਉਹਨਾਂ ਨੇ ਤੋੜ ਦਿੱਤਾ, ਸੋ ਸਾਡੇ ਲਈ ਜ਼ਰੂਰੀ ਹੈ। ਸੋ ਮੈਂ ਇਹ ਦੇਖਦਾ ਜਦੋਂ ਯੂਕਰੇਨ ਦੇ ਕ੍ਰਾਈਸਿਸ ਨੂੰ ਮੈਂ ਸਮਝਣ ਦੀ ਕੋਸ਼ਿਸ਼ ਕਰਦਾ ਤੇ ਉਸ ਦੇ ਵਿੱਚ ਇੱਕ ਪਾਰਟ ਤਾਂ ਸ਼ਾਇਦ ਉਹਨਾਂ ਦਾ ਸਭ ਤੋਂ ਵੱਡਾ ਬਲੰਡਰ ਜਿਹੜਾ ਹੈ
ਉਹ ਨਿਊਕਲੀਅਰ ਆਪਸ਼ਨ ਛੱਡਣਾ ਸੀ। ਜੀ ਦੂਸਰਾ ਜਿਸ ਨੂੰ ਜਿਹੜੇ ਕਹਿੰਦੇ ਨੇ ਪੰਜਾਬੀ ਦਾ ਇੱਕ ਅਖਾਣ ਹੈ ਕਿ ਬਗਾਨੀ ਸ਼ਹਿ ਤੇ ਮੁੱਛ ਮਨਾਉਣਾ, ਕਿਉਂਕਿ ਕਈ ਚੀਜ਼ਾਂ ਹੀ ਪਿੰਡੂ ਡਾਇਲੈਕਟਸ ਦੇ ਵਿੱਚ ਚੱਲਦੀਆਂ ਨੇ। ਇੱਕ ਐਕਸਪ੍ਰੈਸ਼ਨ ਹੈ ਕਿ ਵੀ ਜਦੋਂ ਰੂਸ ਨੂੰ ਇਹ ਸ਼ੋਰ ਕੀਤਾ ਗਿਆ ਸੀ ਕਿ ਭਾਈ ਇਹ ਯੂਕਰੇਨ ਔਰ ਇਹ ਮੁਲਕ ਜਿਹੜੇ ਨੇ ਪੋਲੈਂਡ ਔਰ ਦੂਸਰੇ ਤੀਸਰੇ ਪੋਲੈਂਡ ਜਿਹੜੇ ਨਾਲ ਹੈ ਰੋਮਾਨੀਆ ਔਰ ਦੂਜੇ, ਇਹ ਮੈਂਬਰ ਨਹੀਂ ਬਣਨਗੇ ਨੈਟੋ ਦੇ, ਫਿਰ ਅਮਰੀਕਾ ਵੱਲੋਂ ਪੁਸ਼ ਕਰਦੇ 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 ਉੱਥੋਂ ਤੱਕ ਲੈ ਜਾਣਾ ਔਰ ਫਿਰ ਰਸ਼ੀਆ ਦਾ ਰਿਐਕਟ ਕਰਨਾ। ਉਹਨਾਂ ਦੀ ਇੱਕ ਆਪਣੀ ਜਸਟੀਫਿਕੇਸ਼ਨ ਹੈ ਕਿ ਭਾਈ ਤੁਸੀਂ ਲਿਆ ਕੇ ਬਾਰਡਰ ਸਾਡੇ ਬਰੂਹਾਂ ਦੇ ਉੱਤੇ ਰੱਖ ਦਿੱਤਾ ਹੈ ਔਰ ਉਹਨਾਂ ਨੇ ਰਿਐਕਟ ਕੀਤਾ। ਸੋ ਪੋਲੀਟੀਕਲੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਕੋਲਡ ਵਾਰ ਈਰਾ ਪੋਸਟ ਸੈਕੰਡ ਵਰਲਡ ਵਾਰ ਸੋਵੀਅਤ ਯੂਨੀਅਨ ਔਰ ਅਮਰੀਕਾ ਇਹਨਾਂ ਦੇ ਵਿਚਾਲੇ ਸੀ। USSR ਦੇ ਡਿਸਇੰਟੈਗਰੇਟ ਹੋਣ ਤੋਂ ਬਾਅਦ ਇੱਕ ਵਾਰ ਅਮਰੀਕਾ ਐਜ਼ ਏ ਸੁਪਰ ਪਾਵਰ ਉਸ ਦਾ ਉਭਾਰ ਹੋਇਆ 1990 ਤੋਂ ਬਾਅਦ, ਔਰ ਇਹ ਮੌਕਾ ਵੀ ਸੀ ਕਿ ਜੇ ਅਮਰੀਕਨਜ਼ ਗ੍ਰੇਸਫੁਲੀ ਇਸ ਸਾਰੀ ਸਿਚੁਏਸ਼ਨ ਨੂੰ ਡੀਲ ਕਰਦੇ ਤੇ ਯੂਰਪ ਜਿੱਥੋਂ ਪਹਿਲੇ ਦੋ ਵਰਲਡ ਵਾਰ ਵੀ ਫਸਟ ਵਰਲਡ ਵਾਰ ਸੈਕੰਡ ਵਰਲਡ ਵਾਰ ਉੱਥੋਂ ਹੀ ਓਰੀਜਿਨੇਟ ਹੋਇਆ, ਉਸ ਨੂੰ ਰੋਕਿਆ ਜਾ ਸਕਦਾ ਸੀ। ਪਰ ਹੁਣ ਅਗੇਨ ਇੱਕ ਨਵੀਂ ਪੋਲਰਾਈਜੇਸ਼ਨ ਵੱਲ ਦੁਨੀਆ ਧੱਕੀ ਗਈ ਹੈ। ਹੁਣ ਫॉर ਅਮਰੀਕਾ ਜਾਂ ਅਗੇਂਸਟ ਅਮਰੀਕਾ ਲਾਈਨ ਹੈ ਜਾਂ ਫॉर ਰਸ਼ੀਆ ਅਗੇਂਸਟ ਰਸ਼ੀਆ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਬਿਲਕੁਲ ਮਰ ਰਹੀ ਨੈਟੋ ਸੀ ਉਹਦੇ 'ਚ ਵੀ ਇੱਕ ਨਵੀਂ ਜ਼ਿੰਦਗੀ ਆਈ। ਪਰ ਇਸ ਸਾਰੇ ਨੇ ਜਿਸ ਪਾਸੇ ਵੱਲ ਇਸ ਕਲੈਸ਼ ਨੂੰ ਧੱਕ ਦਿੱਤਾ ਹੈ ਔਰ ਜਿਸ ਕਿਸਮ ਦਾ ਈਵਨ ਨਿਊਕਲੀਅਰ ਫਲੈਸ਼ ਪੁਆਇੰਟ ਔਰ ਰਸ਼ੀਆ ਨੇ ਵਨ ਸਾਈਡਡ ਜੋ ਇਹਨਾਂ ਦਾ ਨਿਊਕਲੀਅਰ ਸੰਧੀ ਵੀ ਸੀ ਉਹ ਵੀ ਕੈਂਸਲ ਕੀਤੀ ਜਾਂ ਦੂਜੀ। ਸੋ ਪੋਲੀਟੀਕਲ ਐਸਪੈਕਟ ਜਿਹੜਾ ਉਹ ਆਪਣੀ ਥਾਂ ਤੇ ਹੈ, ਉਹਦੇ 'ਚ ਸਾਡੀ ਇੱਕ ਪੋਜੀਸ਼ਨ ਹੈ ਕਿਉਂਕਿ ਅਸੀਂ ਆਪਣਾ ਅਕਾਊਂਟ ਵੀ ਸੈਟਲ ਕਰਨਾ ਹੈ ਰਸ਼ੀਆ ਦੇ ਨਾਲ। ਇਹਨਾਂ ਨੇ ਜੋ ਜੂਨ 84 KGB ਔਰ ਇਹਨਾਂ ਦਾ ਰੋਲ ਰਿਹਾ, ਲੇਕਿਨ ਹਿਊਮੈਨਿਟੇਰੀਅਨ ਐਸਪੈਕਟ ਜਿਸ ਦੇ ਵਿੱਚ ਜੇ ਮੈਂ ਦੱਸਿਆ ਕਿ ਵੀ ਇੰਨੀ ਵੱਡੀ ਗਿਣਤੀ 'ਚ ਡਿਸਪਲੇਸ ਹੋਏ, ਮੁਲਕ ਛੱਡਣਾ ਪਿਆ, ਉੱਥੇ ਲਗਾਤਾਰ ਜਿਹੜੀ ਹੈ ਸਾਲ ਤੋਂ ਜ਼ਿਆਦਾ ਹੋ ਗਿਆ ਵਾਰ ਚੱਲ ਰਹੀ ਹੈ ਔਰ ਬੜੀ ਤੇਜ਼ੀ ਨਾਲ ਜਿਹੜੇ ਵਿਕਟਮ ਨੇ। ਔਰ ਮੈਂ ਈਵਨ ਅੱਜ ਹੀ ਮੈਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਵੀ ਗੱਲ ਕੀਤੀ ਹੈ ਔਰ ਉਹਨਾਂ ਦਾ ਇੱਕ ਰਿਪੋਰਟ ਸੀ ਕਿ ਥਾਊਜ਼ੈਂਡਸ ਆਫ ਪੀਪਲ ਇਨ ਯੂਕਰੇਨ ਹੈਵ ਕੰਪਲੈਕਸ ਵਾਰ ਰਿਲੇਟਡ ਇੰਜਰੀਜ਼। ਗੱਲ ਕੱਲੀ ਇਹੀ ਨਹੀਂ ਹੁੰਦੀ ਕਿ ਵੀ ਤੁਸੀਂ ਡੈਥਸ ਹੁੰਦੀਆਂ ਨੇ ਜਾਂ ਕੈਜੂਅਲਟੀ ਜਾਂ ਅਦਰਵਾਈਜ਼ ਵੂਨਡਡ ਹੁੰਦੇ ਨੇ। ਇਹ ਉਹਨਾਂ ਦਾ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਜਿਹੜੇ ਐਕਸਪਰਟ ਨੇ ਉਹ ਕਹਿ ਰਹੇ ਨੇ ਥੀਸ war related injuries, complex war related injuries include fractures, amputations, spinal cord injuries, traumatic brain injuries and burns। ਔਰ ਇਹ ਵੱਡੀ ਗਿਣਤੀ ਦੇ ਵਿੱਚ ਔਰ ਇਸ ਤੋਂ ਇਲਾਵਾ ਵੀ ਜਿਹੜੀਆਂ ਰੂਟੀਨ ਬਿਮਾਰੀਆਂ ਸੀ ਜਾਂ ਨੇ ਉਹ ਜਿਹੜੀਆਂ ਨੇ ਐਕਸਲਰੇਟ ਹੋਇਆ ਉਹਨਾਂ ਦਾ ਰੇਟ, ਕਿਉਂਕਿ ਵੈਸੇ ਵੀ ਕੋਵਿਡ ਨੇ 2 ਸਾਲ ਵੈਸੇ ਹੀ ਬੰਦ ਕਰਤਾ ਔਰ ਪਿਛਲੇ 1 ਸਾਲ ਤੋਂ ਉਸ ਦੇ ਵਿੱਚੋਂ ਧੱਕੇ ਗਏ। ਸੋ ਇਸ ਹਿਊਮੈਨਿਟੇਰੀਅਨ ਐਸਪੈਕਟ ਦੇ ਉੱਤੇ ਮੈਂ ਸਮਝਦਾ ਵੀ ਸਾਨੂੰ ਸਿੱਖ ਕੌਮ ਨੂੰ ਜਿਸ ਦਾ ਆਪਣਾ ਸਾਡਾ ਘਰ ਨਹੀਂ ਹੈ, ਅਸੀਂ 35 ਮਿਲੀਅਨ ਦੇ ਲਗਭਗ ਕੌਮ ਅਸੀਂ ਆਪਣਾ ਫਰਜ਼ ਨਿਭਾਇਆ। ਉਹ ਸੁਨਾਮੀ ਦੇ ਵੇਲੇ ਵੀ ਨਿਭਾਇਆ ਸੀ ਦੁਨੀਆ ਪਰ, ਜਦੋਂ ਅਰਥਕੁਏਕ ਆਇਆ ਪਾਕਿਸਤਾਨ ਦੇ ਵਿੱਚ, ਹੇਤੀ ਦੇ ਵਿੱਚ, ਹਰੀਕੇਨ ਦੇ ਵੇਲੇ ਵੀ, ਹਰ ਕ੍ਰਾਈਸਿਸ ਦੇ ਵੇਲੇ ਸਿੱਖ ਜਿਹੜੇ ਨੇ ਔਰ ਈਵਨ ਰੋਹਿੰਗਿਆ ਮੁਸਲਮਾਨਾਂ ਦਾ ਮਿਆਂਮਾਰ ਦੇ ਵਿੱਚ ਔਰ ਉਸ ਸਾਰੇ 'ਚ ਔਰ ਇਸ ਯੂਕਰੇਨੀਅਨ ਕ੍ਰਾਈਸਿਸ 'ਚ ਵੀ ਹਿਊਮੈਨਿਟੇਰੀਅਨ ਕ੍ਰਾਈਸਿਸ 'ਚ ਸਭ ਤੋਂ ਮੇਜਰ ਰੋਲ ਜੇ ਕਿਸੇ ਸਿੱਖ ਹਿਊਮੈਨਿਟੇਰੀਅਨ ਆਰਗੇਨਾਈਜੇਸ਼ਨ ਜਾਂ ਹਿਊਮਨ ਡਿਵੈਲਪਮੈਂਟ ਆਰਗੇਨਾਈਜੇਸ਼ਨ ਨੇ ਪਲੇ ਕੀਤਾ ਹੈ ਉਹ ਯੂਨਾਈਟਿਡ ਨੇਸ਼ਨਸ ਨਾਲ ਐਫੀਲੀਏਟ ਬਾਡੀ ਯੂਨਾਈਟਿਡ ਸਿੱਖਸ ਹੈ ਫੋਰਨ ਉਹਨਾਂ ਦੇ। ਔਰ ਇਸ ਵੇਲੇ ਵੀ ਜਦੋਂ ਕਿ ਦੂਸਰੇ ਪਾਸੇ ਯੂਨਾਈਟਿਡ ਸਿੱਖਸ ਨੇ ਜਦੋਂ ਟਰਕੀ ਦੇ ਵਿੱਚ ਹੁਣ ਅਰਥਕੁਏਕ ਆਇਆ, ਉਹਨਾਂ ਦੇ ਵਲੰਟੀਅਰਸ ਔਰ ਉਹਨਾਂ ਦੇ ਪ੍ਰੋਜੈਕਟ ਉੱਥੇ ਵੀ ਚੱਲ ਰਹੇ ਨੇ। ਔਰ ਜਿਸ ਲੈਵਲ ਤੇ ਉਹਨਾਂ ਨੇ ਜਾ ਕੇ ਉੱਥੇ ਕੰਮ ਕੀਤਾ, ਇਕੱਲਾ ਇਹੀ ਨਹੀਂ ਫੂਡ ਔਰ ਦੂਜਾ ਉਹ ਤਾਂ ਇਮੀਡੀਏਟ ਨੀਡ ਸੀ। ਔਰ ਬਾਕੀ ਇਸ ਵੇਲੇ ਜਿਹੜਾ ਇਹਨਾਂ ਦਾ ਪ੍ਰੋਗਰਾਮ ਯੂਨਾਈਟਿਡ ਸਿੱਖਸ ਦਾ ਕਾਫੀ ਚਰਚਾ ਦੇ ਵਿੱਚ ਹੈ ਔਰ ਜਿਹਨੂੰ ਈਵਨ ਰੈਕਗਨਾਈਜ਼ ਕਰਦੇ ਆ ਸੇਂਟ ਬਾਰਨਾਬਸ ਹਸਪੀਟਲ ਨੇ 3 ਐਂਬੂਲੈਂਸਿਸ ਵੀ ਯੂਨਾਈਟਿਡ ਸਿੱਖਸ ਨੂੰ ਦਿੱਤੀਆਂ ਨੇ ਤਾਂ ਕਿ ਉਹ ਉੱਥੇ ਆਪਣੇ ਮੈਡੀਕਲ ਸਰਵਿਸ ਦੇ ਵਿੱਚ ਉਹਨਾਂ ਨੂੰ ਇਸਤੇਮਾਲ ਕਰ ਸਕਣ। ਉਹਨਾਂ ਦਾ ਟੈਕਟੀਕਲ ਮੈਡੀਕਲ ਆਪਰੇਸ਼ਨਸ ਪ੍ਰੋਗਰਾਮ ਇਸ ਦੇ ਥੱਲੇ ਈਵਨ ਯੂਨਾਈਟਿਡ ਸਿੱਖਸ ਦੇ ਜਿਹੜਾ ਸੱਦੇ ਦੇ ਉੱਤੇ
ਔਰ ਉੱਥੇ ਲੈਵਿਵ ਉਹਨਾਂ ਦਾ ਪ੍ਰੋਵਿੰਸ ਹੈ, ਉਹਨਾਂ ਦੇ ਗਵਰਨਰ ਦੇ ਨਾਲ ਕੋਆਰਡੀਨੇਟ ਕਰਕੇ ਨਿਊ ਜਰਸੀ ਦੇ ਗਵਰਨਰ ਮਿਸਟਰ ਫਿਲ ਮਰਫੀ ਔਰ ਉਹਨਾਂ ਦੀ ਵਾਈਫ ਜਿਨ੍ਹਾਂ ਨੂੰ ਫਸਟ ਲੇਡੀ ਕਿਹਾ ਜਾਂਦਾ ਹੈ ਟੈਮੀ ਮਰਫੀ, ਇਹ ਅੱਜ ਤੋਂ 2 ਹਫ਼ਤੇ ਪਹਿਲਾਂ ਯੂਨਾਈਟਿਡ ਸਿਕਸ ਦੇ ਵੋਲੰਟੀਅਰਸ ਦੇ ਨਾਲ ਔਰ ਬਾਕੀ ਉਹਨਾਂ ਦਾ ਇਹ ਪੂਰਾ ਡੈਲੀਗੇਸ਼ਨ ਉੱਥੇ ਗਿਆ ਹੈ। ਉਹਨਾਂ ਨੇ ਜਿਵੇਂ ਔਰ ਦਰਸ਼ਕ ਜਿਉਂ ਅਸੀਂ ਗੱਲਬਾਤ ਕਰ ਰਹੇ ਹਾਂ ਉਹ ਪਿਕਚਰਸ ਦੇਖ ਰਹੇ ਨੇ ਔਰ ਉੱਥੇ ਉਹਨੇ ਗਵਰਨਰ ਨੇ ਵੀ ਦੇਖਿਆ ਕਿ ਟੈਕਟੀਕਲ ਮੈਡੀਕਲ ਆਪਰੇਸ਼ਨਸ ਪ੍ਰੋਗਰਾਮ ਕਿਸ ਲੈਵਲ ਤੇ ਰਨ ਹੋ ਰਿਹਾ ਔਰ ਈਵਨ ਉਹਨਾਂ ਦੀ ਯੂਕਰੇਨੀਅਨ ਗਵਰਨਮੈਂਟ ਵੀ ਬਾਕੀ ਗਵਰਨਮੈਂਟ ਅਦਾਰਿਆਂ ਤੇ ਟਰਸਟ ਨਹੀਂ ਕਰਦੀ ਜਿੰਨੀ ਉਹ ਸਿੱਖਾਂ ਤੇ ਕਰਦੀ ਹੈ। ਔਰ ਉਹਨਾਂ ਦੇ ਇਹੀ ਨਹੀਂ ਵੀ ਉੱਥੇ ਸਿਰਫ ਸਿੱਖ ਵਲੰਟੀਅਰ ਨੇ, ਇਸ ਵੇਲੇ ਵੱਡੀ ਗਿਣਤੀ ਦੇ ਵਿੱਚ ਫ੍ਰੈਂਚ, ਜਰਮਨ, ਦੂਜੇ ਲੋਕ ਜਿਹੜੇ ਵਲੰਟੀਅਰ ਵੀ ਕਰ ਰਹੇ ਨੇ, ਪੇਡ ਵਲੰਟੀਅਰ ਵੀ ਨੇ ਔਰ ਇਹ ਫੁੱਲ ਫਲੈਜ ਜਿਹੜਾ ਪ੍ਰੋਜੈਕਟ ਹੈ ਯੂਨਾਈਟਿਡ ਸਿਕਸ ਨੇ ਵੱਡੇ ਪੈਮਾਨੇ ਦੇ ਉੱਥੇ ਸ਼ੁਰੂ ਕੀਤਾ ਔਰ ਇਹ ਜਿਉਂ-ਜਿਉਂ ਲੋਕਾਂ ਨੇ ਜਿਹੜੇ ਲੋਕ ਹੁਣ ਤਾਂ ਚਲੋ ਮੌਸਮ ਬਦਲਿਆ, ਜਦੋਂ ਇੰਨੀ ਠੰਡ ਸੀ ਔਰ ਇੱਕ ਵੱਡੇ ਹੌਟ ਟੈਂਟ ਕਾਇਮ ਕੀਤੇ ਹੋਏ ਸੀ ਜਿਹਦੇ ਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਉਂਦੇ ਜਾਂਦੇ 24 ਆਵਰ, ਆਮ ਲੋਕਾਂ ਨੇ ਵੀ ਦੇਖਿਆ ਕਿ ਵੀ ਇਹ ਪੱਗਾਂ ਵਾਲੇ ਲੋਕ ਜਿਨ੍ਹਾਂ ਨਾਲ ਕੋਈ ਲੱਗਦਾ ਨਹੀਂ ਹੈ, ਕੋਈ ਬਾਰਡਰ, ਕੋਈ ਇੰਟਰਸਟ ਨਹੀਂ, ਇਹ ਫਰਿਸ਼ਤੇ ਐਂਜਲਸ ਕਿੱਥੋਂ ਉੱਠ ਕੇ ਆ ਗਏ ਔਰ ਇਸ ਸਭ ਦਾ ਹੀ ਨਤੀਜਾ ਸੀ। ਅਸੀਂ ਸਮਝਦੇ ਹਾਂ ਵੀ ਹਿਊਮੈਨਿਟੇਰੀਅਨ ਕੰਮ ਜਿਹੜਾ ਹੈ ਬੇਸ਼ੱਕ ਇਹ ਵੀ ਸਾਡੇ ਗੁਰੂ ਨੇ ਸਿਖਾਇਆ ਹੋਇਆ ਕਿ ਭਾਈ ਅਸੀਂ ਜਿਹੜਾ ਉਹ ਬੇਗਰਜ਼ ਜਾਂ ਬੇਲੌਸ ਹੋ ਕੇ ਕਰਨਾ, ਲੇਕਿਨ ਅਲਟੀਮੇਟ ਰੈਕਗਨੀਸ਼ਨ ਹੁੰਦੀ ਹੈ ਹੌਲੀ ਹੌਲੀ ਉਹਨਾਂ ਦੇ ਜਿਹੜੇ ਪੋਲੀਟੀਸ਼ੀਅਨਸ ਨੇ, ਪਾਰਲੀਮੈਂਟੇਰੀਅਨਸ, ਉਹਨਾਂ ਦੀ ਸਿੱਖਾਂ 'ਚ ਦਿਲਚਸਪੀ ਹੋਈ, ਉਹਨਾਂ ਨੇ ਜਾਣਨਾ ਵੀ ਚਾਹਿਆ ਔਰ ਜਿਵੇਂ ਅਸੀਂ ਕੁਝ ਮਹੀਨੇ ਪਹਿਲਾਂ ਜ਼ਿਕਰ ਕੀਤਾ ਸੀ ਕਿ ਉਹਨਾਂ ਦਾ 4 ਮੈਂਬਰੀ ਜਿਹੜਾ ਹਾਈਲੀ ਪਲੇਸਡ ਮੈਂਬਰਸ ਆਫ ਪਾਰਲੀਮੈਂਟ ਦਾ ਡੈਲੀਗੇਸ਼ਨ ਅਮਰੀਕਾ ਸਟੇਟ ਡਿਪਾਰਟਮੈਂਟ ਦੇ ਸੱਦੇ ਤੇ ਆਇਆ, ਉਦੋਂ ਮਿਡ ਟਰਮ ਇਲੈਕਸ਼ਨ ਸੀ, ਇੱਥੇ ਐਜ਼ ਏ ਆਬਜ਼ਰਵਰ ਵੀ ਆਏ ਔਰ ਉਹਨਾਂ ਨੇ ਸਿੱਖਾਂ ਦੇ ਨਾਲ ਮਿਲਣ ਦੀ ਉਹਨਾਂ ਨੇ ਵਰਲਡ ਸਿੱਖ ਪਾਰਲੀਮੈਂਟ ਨੂੰ ਕਮਿਊਨੀਕੇਟ ਕੀਤਾ ਕਿ ਅਸੀਂ ਮਿਲਣਾ ਚਾਹੁੰਦੇ ਹਾਂ, ਅਸੀਂ ਤੁਹਾਡੇ ਬਾਰੇ ਜਾਣਨਾ ਚਾਹੁੰਦੇ ਹਾਂ। ਔਰ ਦੂਸਰਾ ਔਰ ਵਰਲਡ ਸਿੱਖ ਪਾਰਲੀਮੈਂਟ ਦਾ ਇੱਕ ਹਾਇਰ ਲੈਵਲ ਡੈਲੀਗੇਸ਼ਨ ਵਾਸ਼ਿੰਗਟਨ DC ਜਿੱਥੇ ਉਹਨਾਂ ਦੇ ਉਹ ਸਾਰੇ ਡੈਲੀਗੇਸ਼ਨ ਨੇ ਲਗਭਗ ਸਾਰਾ ਦਿਨ ਸਾਡੇ ਨਾਲ ਗੁਜ਼ਾਰਿਆ, ਲੰਚ ਵੀ ਔਰ ਬਾਅਦ ਦੇ ਵਿੱਚ ਜਿਹੜਾ ਆਰਮੀ ਨੇਵੀ ਕਲੱਬ ਹੈ ਉਸ ਦੇ ਵਿੱਚ ਡਿਨਰ ਵੀ ਸੀ ਔਰ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਜਿਹੜਾ ਰਾਬਤਾ ਤਾਂ ਰਿਹਾ ਹੈ ਸਾਡੇ ਨਾਲ ਔਰ ਹੁਣ ਉਹਨਾਂ ਦਾ ਕਿਉਂਕਿ ਯੂਨਾਈਟਿਡ ਨੇਸ਼ਨਸ ਦਾ ਵਿਮਨ ਐਮਪਾਵਰਮੈਂਟ ਸੈਸ਼ਨ ਵੀ ਚੱਲ ਰਿਹਾ ਹੈ ਔਰ ਹੋਰ ਐਕਟੀਵਿਟੀ ਵੀ ਇਸ ਵੇਲੇ ਰਸ਼ੀਅਨ ਅਟੈਕ ਵਧਿਆ ਹੋਇਆ, ਸੋ ਉਹਨਾਂ ਦੀ ਜਿਹੜੀ ਡੈਲੀਗੇਸ਼ਨ ਦੀ ਉਦੋਂ ਵੀ ਹੈਡ ਸੀ ਬੀਬੀ ਜਿਹੜੀ MP ਹੈ ਔਰ ਯਹੀਨੀਆ ਕਰੈਵੋਚ, ਉਹ ਕੱਲ ਉਹਨੇ ਯੂਨਾਈਟਿਡ ਨੇਸ਼ਨਸ ਐਡਰੈਸ ਕੀਤਾ ਔਰ ਉਹ ਨਿਊਯਾਰਕ ਸੀ, ਉਹਨੇ ਐਕਸਪ੍ਰੈਸ ਕੀਤੀ ਡਿਜ਼ਾਇਰ ਕਿ ਐਜ਼ ਏ ਫੋਲੋ ਅਪ ਅਸੀਂ ਸਿੱਖ ਡੈਲੀਗੇਸ਼ਨ ਨੂੰ ਫਿਰ ਮਿਲਣਾ ਚਾਹੁੰਦੇ ਹਾਂ ਕਿ ਭਾਈ ਜਿਹੜੀਆਂ ਮੈਟਰਸ ਡਿਸਕਸ ਹੋਈਆਂ ਜਾਂ ਦੂਜਾ ਉਹ ਕਿੱਧਰ ਨੂੰ ਗਈਆਂ ਨੇ, ਕੀ ਹੈ, ਕਿਉਂਕਿ ਬਹੁਤ ਕੁਛ ਹੈ ਜਿਹੜਾ ਪਬਲਿਕ ਡੋਮੇਨ ਲਈ ਨਹੀਂ ਹੈ। ਔਰ ਅੱਜ ਜਿਹੜਾ ਉਹਨਾਂ ਕੋਲ ਜਿਹੜਾ UN ਦੀਆਂ ਉਹਨਾਂ ਦੀਆਂ ਮੀਟਿੰਗਸ ਵੀ ਸਨ, 1 ਘੰਟਾ ਬ੍ਰੇਕਫਾਸਟ ਦੇ ਲਈ ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਜਿਹੜਾ ਹੋਟਲ ਦੇ ਵਿੱਚ ਔਰ ਸਿੱਖ ਡੈਲੀਗੇਸ਼ਨ ਜਿਸ ਦੇ ਵਿੱਚ ਜਿਹੜਾ ਸਾਡੀਆਂ ਜਥੇਬੰਦੀਆਂ ਦੇ ਨੁਮਾਇੰਦੇ ਵੀ ਔਰ ਮੇਰੇ ਨਾਲ, ਕਿਉਂਕਿ ਵਰਲਡ ਸਿੱਖ ਪਾਰਲੀਮੈਂਟ ਦੇ ਡੈਲੀਗੇਸ਼ਨ ਨੂੰ ਮੈਂ ਔਰ ਭਾਈ ਹਿੰਮਤ ਸਿੰਘ ਜਿਹੜੇ ਕੋਆਰਡੀਨੇਟਰ ਨੇ ਵੀ ਨੇ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ, ਵਰਲਡ ਸਿੱਖ ਪਾਰਲੀਮੈਂਟ ਦੇ ਵੀ ਕੋਆਰਡੀਨੇਟਰ ਨੇ ਔਰ ਬਾਕੀ ਵੀ ਜਿਹੜੇ ਰਿਪਰੈਜ਼ੈਂਟੇਟਿਵ ਸੀ ਉਹਨਾਂ ਦੇ ਨਾਲ ਸਾਡੀ ਗੁਫ਼ਤਗੂ ਹੋਈ ਔਰ ਉਹਨਾਂ ਦੇ ਡੈਲੀਗੇਸ਼ਨ ਜਿੱਥੇ ਇਹ ਬੀਬੀ ਯਹੀਨੀਆ ਕਰੈਨਵਿਚ ਸਨ ਜਿਹੜੀ ਚੇਅਰਮੈਨ ਵੀ ਹੈ ਕਮੇਟੀ ਔਨ ਹਿਊਮੈਨਿਟੇਰੀਅਨ ਇਨਫੋਰਮੇਸ਼ਨ ਐਂਡ ਪਾਲਿਸੀ ਔਰ ਪ੍ਰੈਜ਼ੀਡੈਂਟ ਜ਼ੈਲੈਂਸਕੀ ਯੂਕਰੇਨ ਦੇ ਜਿਹੜੇ ਉਹਨਾਂ ਦੇ ਕਾਫੀ ਕਰੀਬ ਹੈ, ਕਿਉਂਕਿ ਇੱਕ ਲਿਆਜ਼ਨ ਵੀ ਹੈ ਕਿ ਵੀ ਹਿਊਮੈਨਿਟੇਰੀਅਨ ਏਡ ਦੇ ਲੈਵਲ ਤੇ ਕੀ ਕੰਮ ਹੋ ਰਿਹਾ ਔਰ ਦੂਸਰਾ ਔਰ ਉਹਨਾਂ ਦੇ ਨਾਲ ਦੂਸਰੀ ਬੀਬੀ ਮਾਰੀਆ ਸੋਰੋਕਾ, ਇੱਕ ਕੋ-ਫਾਊਂਡਰ ਨੇ NGO ਰੈਜ਼ਮ ਦੇ ਔਰ ਇਹ ਇਸ ਲੈਵਲ ਦੀ ਇਫੈਕਟਿਵ NGO ਹੈ ਜਿਹੜੀ ਉੱਥੇ ਹਿਊਮੈਨਿਟੇਰੀਅਨ ਕੰਮ ਕਰ ਰਹੀ ਹੈ ਕਿ ਪਿਛਲੇ 1 ਸਾਲ 'ਚ ਇਹਨਾਂ ਨੇ ਵਿਦਨ ਅਮਰੀਕਾ $75 ਮਿਲੀਅਨ ਰਿਲੀਜ਼ ਕੀਤੇ ਨੇ ਔਰ ਸਿੱਖਾਂ 'ਚ ਉਹਨਾਂ ਦੀ ਖਾਸ ਦਿਲਚਸਪੀ ਹੈ। ਉਹਨਾਂ ਨੂੰ ਅਸੀਂ ਵਰਲਡ ਸਿੱਖ ਪਾਰਲੀਮੈਂਟ ਦੇ ਬਿਹਾਫ ਤੇ ਇਨਵਾਈਟ ਵੀ ਕੀਤਾ ਹੈ। 9 ਅਪ੍ਰੈਲ ਦੀ ਜਿਹੜੀ ਕੈਪੀਟਲ ਹਿੱਲ ਦੇ ਉੱਤੇ ਗੈਦਰਿੰਗ ਹੈ ਖਾਲਸਾ ਸਾਜਨਾ ਦਿਵਸ ਦੀ ਔਰ 29 ਅਪ੍ਰੈਲ ਨੂੰ ਨਿਊਯਾਰਕ ਦੀ ਸਿੱਖ ਡੇ ਪੈਰੇਡ ਦੇ ਉੱਤੇ ਵੀ ਔਰ ਤੀਸਰੇ ਅਟਾਰਨੀ ਐਟ ਲਾਅ ਮਿਸਟਰ ਵਿਕਟਰ ਜੇ ਹਾਰਲਿੰਗਟਨ ਜਿਹੜੇ ਕਿ ਕਮਿਊਨੀਕੇਸ਼ਨ ਕਰਦੇ ਨੇ, ਉੱਥੇ ਯੂਕਰੇਨੀਅਨ ਮੂਲ ਦੇ ਨੇ
ਔਰ ਇਹਨਾਂ ਦੇ ਦਰਸ਼ਕ ਦੇਖ ਵੀ ਸਕਦੇ ਨੇ ਸਕਰੀਨ ਦੇ ਉੱਤੇ। ਅੱਛਾ। ਔਰ ਇਹ ਕਿਉਂਕਿ ਮੈਂ ਬਹੁਤ ਸਾਰਾ ਕੰਟੈਂਟ ਡਿਸਕਸ਼ਨ ਦਾ ਜਿਹੜਾ ਉਹ ਡਿਸਕਸ ਨਹੀਂ ਕਰ ਸਕਦਾ, ਪਰ ਇੰਨਾ ਕੁ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਭਾਈ ਉਹ ਇੰਨਾ ਕੰਫਰਟੇਬਲ ਮਹਿਸੂਸ ਕਰਦੇ ਨੇ ਸਿੱਖਾਂ ਦੇ ਨਾਲ। ਉਹਨਾਂ ਨੇ ਜ਼ਾਹਰ ਹੈ ਜੋ ਮਦਦ ਹੋਈ ਹੈ, ਹੋ ਰਹੀ ਹੈ। ਹੁਣ 3 ਐਂਬੂਲੈਂਸਿਸ ਜਿਹੜੀਆਂ ਖਾਸ ਤੌਰ ਤੇ ਟੈਕਟੀਕਲ ਮੈਡੀਕਲ ਆਪਰੇਸ਼ਨਸ ਪ੍ਰੋਗਰਾਮ ਲਈ ਜਿਹੜੀਆਂ ਨੇ ਉਹ ਗਈਆਂ ਨੇ, ਨਾਈਸ, ਉਸ ਨੂੰ ਉਹਨਾਂ ਨੇ ਐਪਰੀਸ਼ੀਏਟ ਕੀਤਾ। ਉਹਨਾਂ ਨੇ ਆਪਣੀਆਂ ਹੋਰ ਵੀ ਨੀਡਸ ਜਿਹੜੀਆਂ ਨੇ ਉਹਨਾਂ ਦਾ ਜ਼ਿਕਰ ਕੀਤਾ। ਪਰ ਜਿਵੇਂ ਜੋ ਸਾਡੀ ਸਿਚੁਏਸ਼ਨ ਹੈ ਉਸ ਬਾਰੇ ਵੀ ਸਿੰਪੈਥੀ ਦੇ ਨਾਲ ਉਹਨਾਂ ਦੇ, ਕਿਉਂਕਿ ਉਹ ਤਾਂ ਆਪ ਇਨ ਦਾ ਥਿਕ ਆਫ ਵਾਰ ਨੇ, ਸੋ ਉਹ ਤਾਂ ਇਸ ਵੇਲੇ ਤਾਂ ਉਹ ਇਹੀ ਸਮਝ ਸਕਦੇ ਨੇ ਕਿ ਭਾਈ ਉਹਨਾਂ ਦੇ ਨਾਲ ਉਹ ਲੋਕ ਆ ਕੇ ਖਲੋਤੇ ਨੇ। ਠੀਕ ਹੈ, ਪੈਸੇ ਦੀ ਉਹਨਾਂ ਨੂੰ $40 ਬਿਲੀਅਨ ਅਮਰੀਕਾ ਨੇ ਦਿੱਤਾ, ਹਥਿਆਰ F-16 ਦੇਣੇ ਨੇ, ਨਹੀਂ ਦੇਣੇ, UK ਕੀ ਦੇ ਰਿਹਾ, ਫਲਾਣਾ ਕੀ ਦੇ ਰਿਹਾ, ਢਿਮਕਾ ਕੀ ਦੇ ਰਿਹਾ, ਇਹ ਬਿਸਾਈਡਸ ਦਾ ਪੁਆਇੰਟ। ਔਰ ਸਾਡਾ ਉਸ ਐਸਪੈਕਟ ਦੇ ਉੱਤੇ ਕੋਈ ਬਹੁਤਾ ਆਪਣਾ ਨਜ਼ਰੀਆ ਵੀ ਅਸੀਂ ਨਹੀਂ ਦਿੱਤਾ, ਲੇਕਿਨ ਇਹ ਗੱਲ ਅਸੀਂ ਉਹਨਾਂ ਨੂੰ ਜ਼ਰੂਰ ਯਾਦ ਦਹਾਨੀ ਕਰਵਾਈ ਕਿ ਭਾਈ ਅਲਟੀਮੇਟਲੀ ਇਹ ਨਹੀਂ ਹੈ ਕਿ ਸਾਡੀ ਤਵੱਕੋ ਹੁੰਦੀ ਹੈ, ਅਸੀਂ ਸਮਝਦੇ ਹਾਂ ਕਿ ਜੇ ਅੱਜ ਇੱਕ ਮੁਲਕ ਦੀ ਸੋਵਰਨਿਟੀ ਨੂੰ ਦੂਸਰਾ ਮੁਲਕ ਵਾਇਲੇਟ ਕਰਦਾ, ਜਿਹੜੇ UN ਦੇ ਮੈਂਬਰ ਮੁਲਕ ਨੇ, ਔਰ ਇੰਡੀਆ ਵਰਗਾ ਮੁਲਕ ਜਿਹੜਾ ਆਪਣੇ ਆਪ ਨੂੰ ਲਾਰਜੈਸਟ ਡੈਮੋਕ੍ਰੇਸੀ ਔਰ ਅਦਰਵਾਈਜ਼ ਕਹਿੰਦਾ ਹੈ, ਉਹ ਇੱਕੋ ਵੇਲੇ ਔਰ ਮੈਂ ਉਹਨਾਂ ਨੂੰ ਬਰੀਫਿੰਗ ਦੱਸਿਆ, ਮੈਂ ਕਿਹਾ ਤੁਸੀਂ ਡਾਟਾ ਦੇਖੋ ਕਿ ਇਸ 1 ਸਾਲ 'ਚ ਇੰਡੀਆ ਨੇ 34 ਗੁਣਾ ਜ਼ਿਆਦਾ ਜਿਹੜਾ ਆਇਲ ਹੈ ਉਹ ਰਸ਼ੀਆ ਤੋਂ ਲਿਆ ਹੈ। ਨਾਟ 34% ਬਟ 34 ਟਾਈਮਸ। ਔਰ ਜਿਨ੍ਹਾਂ ਦਾ ਟ੍ਰੇਡ ਰਸ਼ੀਆ ਨਾਲ $4-5 ਬਿਲੀਅਨ ਤੋਂ ਜ਼ਿਆਦਾ ਨਹੀਂ ਸੀ, ਇਹਦੀ ਬਦੌਲਤ $20 ਬਿਲੀਅਨ ਦਾ ਜਿਹੜਾ ਹੈ ਉਹ ਉਹਨਾਂ ਦਾ ਟ੍ਰੇਡ ਹੈ। ਫਿਰ ਜ਼ਿਕਰ G20 ਦਾ ਚੱਲਿਆ ਕਿ ਭਾਈ G20 ਦੇ ਫੋਰਨ ਮਿਨਿਸਟਰਸ ਦੀ ਕੋਈ ਜੁਆਇੰਟ ਕਮਿਊਨੀਕੇਸ਼ਨ ਨਹੀਂ ਸੀ, ਕਿਉਂਕਿ ਇੰਡੀਆ ਜਿਹੜਾ ਹੈ ਉਹ ਰਨਿੰਗ ਵਿਦ ਦਾ ਹੇਅਰ ਐਂਡ ਹੰਟਿੰਗ ਵਿਦ ਦਾ ਹਾਊਂਡ, ਇਸ ਕਿਸਮ ਦੀ ਸਿਚੁਏਸ਼ਨ ਹੈ। ਔਰ ਇਕੱਲਾ ਇਹ ਨਹੀਂ ਹੈ ਕਿ ਬਈ ਹੁਣ ਜੇ ਲਗਭਗ 20,000 ਦੇ ਕਰੀਬ ਮੈਡੀਕਲ ਸਟੂਡੈਂਟ ਜਿਹੜੇ ਯੂਕਰੇਨੀਅਨ ਯੂਨੀਵਰਸਿਟੀ 'ਚ ਪੜ੍ਹਦੇ ਸੀ ਜੰਗ ਤੋਂ ਪਹਿਲਾਂ, ਉਹ ਗਏ ਵਾਪਸ। ਉਹਨਾਂ 'ਚੋਂ ਆਲਮੋਸਟ 16-17,000 ਰਸ਼ੀਅਨ ਯੂਨੀਵਰਸਿਟੀਆਂ 'ਚ ਪੜ੍ਹ। ਸੋ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਸੀ, ਔਰ ਖਾਸ ਤੌਰ ਤੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਭਾਈ ਇੰਡੀਆ ਜਿਹੜਾ ਇਸ ਸਭ ਦੇ ਵਿੱਚ ਰਸ਼ੀਆ ਦੇ ਨਾਲ ਚਾਈਨਾ ਕੀ ਕਰ ਰਿਹਾ ਹੈ, ਰਸ਼ੀਆ ਦਾ ਆਪਣਾ ਬਲੌਕ ਕੀ ਹੈ, ਉਹ ਉਹਨਾਂ ਨੂੰ ਨਹੀਂ ਹੈ। ਉਹਨਾਂ ਨੂੰ ਪਤਾ ਹੈ ਉਹ ਤਾਂ ਸਦੀਆਂ ਤੋਂ ਰਸ਼ੀਆ ਦੀ ਉਸ ਡੋਮੀਨੈਂਸ ਦੇ ਥੱਲੇ ਰਹੇ ਨੇ। 23-24 ਸਾਲ ਪਹਿਲਾਂ ਹੀ ਉਹਨਾਂ ਦੇ ਨੂੰ ਫਰੀडम ਮਿਲੀ। ਔਰ ਲੇਕਿਨ ਇੱਕ ਗੱਲ ਬੜੀ ਜ਼ਾਹਰ ਸੀ, ਡੈਲੀਗੇਸ਼ਨ ਦੇ ਇੱਕ ਮੈਂਬਰ ਨੇ ਗੱਲ ਕਹੀ ਕਿ ਵੀ ਕੋਈ ਐਸਾ ਤਰੀਕਾ ਨਹੀਂ ਹੈ ਜਿਹਦੇ ਨਾਲ ਰੂਸ ਔਰ ਯੂਕਰੇਨ 'ਚ ਕੋਈ ਡਾਇਲੌਗ ਹੋ ਸਕੇ। ਔਰ ਉਹਦਾ ਬੀਬੀ ਦਾ ਜਵਾਬ ਮੈਨੂੰ ਬਹੁਤ ਪਸੰਦ ਆਇਆ, ਔਰ ਮੈਨੂੰ ਇੱਕਦਮ ਖਿਆਲ ਆਇਆ ਵੀ ਇੱਕ ਵੱਡਾ ਫਲਸਤੀਨੀਆਂ ਦਾ ਲੀਡਰ 60s ਦੇ ਵਿੱਚ, ਜਿਸ ਨੂੰ ਬਾਅਦ 'ਚ ਮੋਸਾਦ ਨੇ ਅਸੈਸੀਨੇਟ ਕਰਤਾ ਸੀ ਲੈਬਨਾਨ ਦੇ ਵਿੱਚ, ਔਰ ਉਹਨੇ ਉਸ ਫਲਸਤੀਨੀਅਨ ਲੀਡਰ ਨੂੰ ਕਾਇਫ ਕਿ ਕੀ ਉਸ ਦਾ ਨਾਂ ਸੀ, ਉਹਨੂੰ ਉਹ ਅੰਗਰੇਜ਼ ਰਿਪੋਰਟਰ ਪੁੱਛ ਰਿਹਾ ਕਿ ਇਜ਼ देयर any way there may be a dialogue between Palestinians and Israelis? ਤੇ ਉਹਨੇ ਕਿਹਾ ਕਿ ਸਰ, how there can be a dialogue between a sword and the neck? ਕਿ ਵੀ ਉਹਦੇ ਚੋਂ ਇੱਕੋ ਹੀ ਰਹੇਗਾ, ਔਰ ਹੁਣ ਤਲਵਾਰ ਔਰ ਧੌਣ ਦਾ ਕੀ ਹੋ ਸਕਦਾ। ਸੋ ਉਹਨੇ ਜਦੋਂ ਬੀਬੀ ਨੇ ਸਪੌਂਟੇਨੀਅਸ ਉਹਨਾਂ ਨੇ ਕਿਹਾ what dialogue? either we will exist or we won't exist। ਇਹ ਹੈ। ਔਰ ਮੈਨੂੰ ਇਹ ਲੱਗਿਆ ਕਿ ਵੀ ਜਦੋਂ ਕੌਮਾਂ ਦੇ ਅੰਦਰ to be or not to be, ਜੋ ਇਹ ਆਏ ਔਰ ਜਦੋਂ ਬਾਹਰ ਨਿਕਲੇ, ਮੈਂ ਸਾਥੀ ਸਿੰਘਾਂ ਨੂੰ ਕਿਹਾ, ਮੈਂ ਕਿਹਾ ਇਹ ਆ ਉਹ ਸਪਿਰਿਟ ਜਦੋਂ ਅਸੀਂ 18ਵੀਂ ਸਦੀ ਦੇ ਸਿੰਘਾਂ ਦੀ ਸਪਿਰਿਟ ਦੇਖਦੇ ਹਾਂ ਕਿ ਰਾਜ ਕਰੇ ਹੈ, ਇੱਕ ਹੈ ਲੜ ਮਰੇ ਹੈ, ਕਿ ਜਾਂ ਅਸੀਂ ਰਾਜ ਕਰਾਂਗੇ ਤੇ ਜਾਂ ਅਸੀਂ ਰਾਜ ਲਈ ਲੜਦੇ ਮਰ ਜਾਵਾਂਗੇ। ਮੈਂ ਕਿਹਾ ਵੀ ਇਹੀ ਅਮਰੀਕਨਸ ਜਿਹਨਾਂ 13 ਕਾਲੋਨੀਜ਼ ਨੇ ਉਸ ਵੇਲੇ ਦੇ ਬ੍ਰਿਟਿਸ਼ ਅੰਪਾਇਰ ਨੂੰ ਚੈਲੰਜ ਕੀਤਾ ਸੀ। ਔਰ ਜਦੋਂ ਤੁਸੀਂ ਉਹਦੀ ਮਿਸਟਰ ਪੈਟਰਿਕ ਦੀ ਸਪੀਚ ਦੇਖਦੇ ਹੋ ਫਿਲਾਡੈਲਫੀਆ 'ਚ ਖਲੋ ਕੇ, ਜਦੋਂ ਉਹਨੇ ਕਿਹਾ ਸੀ ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ, ਕਿ ਵਿਚਾਰਾ ਕੋਈ ਰਸਤਾ ਹੀ ਨਹੀਂ ਹੈ, ਜਾਂ ਅਸੀਂ ਆਜ਼ਾਦ ਹੋਵਾਂਗੇ ਜਾਂ ਮਰਾਂਗੇ, ਰਾਜ ਕਰੇ ਹੈ, ਇੱਕ ਹੈ ਲੜ ਮਰੇ। ਜਦੋਂ ਬੀਬੀ ਨੇ ਕਿਹਾ ਕਿ ਇਹ ਤਾਂ ਸਵਾਲ ਹੀ ਹੈ, ਇਧਰ ਵੀ ਵਿਲ ਐਗਜ਼ਿਸਟ ਔਰ ਵੀ ਵੋਂਟ ਐਗਜ਼ਿਸਟ। ਔਰ ਇਹੀ ਗੱਲ ਉਹਨਾਂ ਦੇ ਪ੍ਰੈਜ਼ੀਡੈਂਟ, ਉਹਨਾਂ ਦੀ ਫਸਟ ਲੇਡੀ ਜਦੋਂ US ਕਾਂਗਰਸ ਨੂੰ ਐਡਰੈਸ ਕਰਦੇ ਨੇ। ਸੋ ਇਹ ਇੱਕ, ਕਿਉਂਕਿ ਅਸੀਂ ਲੜ ਰਹੇ ਹਾਂ ਬੜੇ ਹੈਵੀ ਆਡਸ ਦੇ ਵਿੱਚ, 2% ਲੋਕ ਸਾਡਾ ਮੱਥਾ ਲੱਗਾ ਹੋਇਆ, ਔਰ ਜੋ ਅਸੀਂ ਦੇਖ ਰਹੇ ਹਾਂ ਹਾਲਾਤ ਪਿਛਲੇ ਕਈ ਹਫ਼ਤਿਆਂ ਤੋਂ ਅਸੀਂ
ਜ਼ਿਕਰ ਕਰ ਰਹੇ ਹਾਂ ਕਿ ਇੱਕ ਹੋਰ ਜੈਨੋਸਾਈਡ ਦੀ ਤਿਆਰੀ, ਅਜਨਾਲੇ ਦੀਆਂ ਘਟਨਾਵਾਂ ਨੂੰ ਬਣਾ ਕੇ ਕੀ ਕੀਤਾ, ਮਨੀਕਰਨ ਨੂੰ ਕਿੱਧਰ ਨੂੰ ਖਿੱਚ ਕੇ ਲੈ ਗਏ, ਯੂਪੀ ਦੇ ਵਿੱਚ ਇੱਕ ਸਿੱਖ ਨੌਜਵਾਨ ਦੇ ਨਾਲ ਕੀ ਕੀਤਾ। ਔਰ ਇਹ ਸਾਰੇ ਦੇ ਚੱਲਦੇ ਆ ਮੈਨੂੰ ਬਾਰ-ਬਾਰ, ਕਿਉਂਕਿ ਜਦੋਂ ਤੁਸੀਂ ਇਸ ਕਿਸਮ ਦੀਆਂ ਸਟਰਗਲਸ ਨੂੰ ਦੇਖਦੇ ਹੋ, ਉਹਨਾਂ ਚੈਲੰਜਸ ਨੂੰ ਦੇਖਦੇ ਹੋ, ਔਰ ਫਿਰ ਜਿਸ ਸਪਿਰਿਟ ਦੇ ਨਾਲ ਯੂਕਰੇਨੀਅਨ ਡਾਇਸਪੋਰਾ, ਇਸ ਵੇਲੇ ਸਭ ਤੋਂ ਵੱਡੀ ਮਦਦ ਜਿਹੜੇ ਲੋਕ ਯੂਕਰੇਨੀਅਨ ਓਰੀਜਨ ਦੇ ਕਈ ਸਦੀਆਂ ਪਹਿਲਾਂ ਆਏ, ਔਰ ਉਹ ਜਿਵੇਂ ਇਹ ਮਿਸਟਰ ਜਿਹੜਾ ਵਿਕਟਰ, ਉਹ ਇਹ ਕਹਿ ਰਿਹਾ ਸੀ ਕਿ ਭਾਈ ਅਸੀਂ ਮੇਰੇ ਜਿਹੜੇ ਨੇ ਗ੍ਰੈਂਡ ਪੇਰੈਂਟਸ, ਉਹ ਤਾਂ ਸੈਕੰਡ ਵਰਲਡ ਵਾਰ ਤੋਂ ਬਾਅਦ ਨਿਕਲੇ ਸੀ, ਔਰ ਕਿਵੇਂ ਨੁਕਸਾਨ ਕਿਹਨਾਂ ਹਾਲਾਤਾਂ 'ਚ ਆਏ, ਕਿਵੇਂ ਹੁਣ ਜਿਹੜੇ 3 ਜਨਰੇਸ਼ਨ ਬਾਅਦ ਦੇ ਨੇ ਉਹ ਇਸ ਵੇਲੇ ਉਸ ਤਰ੍ਹਾਂ ਹੀ ਖੜੇ ਨੇ ਕਿ ਭਾਈ ਅਸੀਂ ਜਾ ਕੇ ਜੂਝਣਾ ਔਰ ਹਰ ਕਿਸਮ ਦੀ ਮਦਦ। ਔਰ ਅਸੀਂ ਵੀ ਇੱਕ ਪਾਸੇ ਭਾਵੇਂ ਅਫਸੋਸ ਹੁੰਦਾ ਹੈ, ਪੰਜਾਬ ਤੋਂ ਜਹਾਜ਼ਾਂ ਦੇ ਜਹਾਜ਼ ਭਰ ਕੇ 2-2.5 ਲੱਖ ਯੰਗਸਟਰ ਹਰ ਸਾਲ ਨਿਕਲ ਰਹੇ ਨੇ, ਪਰ ਸਾਨੂੰ ਵੀ ਉਸ ਸਿਚੁਏਸ਼ਨ ਦੇ ਲਈ ਪ੍ਰਪੇਅਰ ਹੋਣ ਦੀ ਲੋੜ ਹੈ ਕਿ ਭਾਈ ਅਸੀਂ ਜਿਹੜਾ ਹੈ ਉਹ ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ, ਇਸ ਸਪਿਰਿਟ ਦੇ ਨਾਲ ਜੂਝਣ। ਔਰ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਕੁਲਦੀਪ ਸਿੰਘ ਟਰਾਂਟੋ, ਔਰ ਇਹੀ ਜਿਵੇਂ ਹਰ ਇੱਕ ਦਾ ਹੁੰਦਾ ਕਿ ਆਪਣਾ ਨੈਰੇਟਿਵ ਸਿਰਜੀਏ, ਬਹੁਤ ਕੁਝ ਕਰਨ ਦੀ ਲੋੜ ਹੈ। ਸੋ ਸਾਡੇ ਜਿੰਨੇ ਸੀਮਤ ਸਾਧਨ ਨੇ, ਅਸੀਂ ਪੋਲੀਟੀਕਲੀ, ਸੋਸ਼ਲੀ, ਮੀਡੀਆ ਵਾਈਜ਼ ਆਪਣੀ ਗੱਲ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਵੀਰ ਕੁਲਦੀਪ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦਾ ਜਿਹੜਾ ਚੈਨਲ ਹੈਗਾ, ਸੋ ਅਸੀਂ ਚਾਹਾਂਗੇ ਕਿ ਇਸ ਨੂੰ ਹੋਰ ਅੱਗੇ ਵਧਾਉਣ ਲਈ ਵੱਧ ਤੋਂ ਵੱਧ ਤੁਸੀਂ ਸਪੋਰਟ ਕਰੋ, ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਜਿਹੜੀ ਮਾਈਕ ਸਹਾਇਤਾ ਹੈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ 235166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਆਸਟ੍ਰੇਲੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ ਬ੍ਰਿਸਬੇਨ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 19 ਮਾਰਚ ਦਿਨ ਐਤਵਾਰ ਨੂੰ ਬ੍ਰਿਸਬੇਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +61 420 462 499 ਜਾਂ +61 420 802 499। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਸਿੱਖ ਹੱਕਾਂ ਪ੍ਰਤੀ ਜਾਗਰੂਕਤਾ ਅਤੇ ਖਾਲਿਸਤਾਨ ਸੰਬੰਧੀ ਨੌਜਵਾਨਾਂ ਦੀ ਵੱਧ ਰਹੀ ਹਮਾਇਤ ਹਿੰਦੂ ਤਵੀਆਂ ਲਈ ਇੱਕ ਖਤਰੇ ਦੀ ਘੰਟੀ ਵਾਂਗ ਹੈ। ਸੋ RSS ਵੱਲੋਂ ਮਾਰਚ 12 ਤੋਂ 14 ਤੱਕ ਹਰਿਆਣੇ ਵਿੱਚ ਇੱਕ ਵੱਡਾ ਵਿਚਾਰ ਚਰਚਾ ਸੰਮੇਲਨ ਜਿਹੜਾ ਹੋ ਰਿਹਾ, ਸੋ ਜਿਸ ਵਿੱਚ ਇਸ ਵਿਸ਼ੇ ਨੂੰ ਵੀ ਪ੍ਰਮੁਖਤਾ ਨਾਲ ਵਿਚਾਰਿਆ ਜਾਵੇਗਾ ਅਤੇ ਇਸ ਨੂੰ ਕਾਊਂਟਰ ਕਰਨ ਦੀ ਰਣਨੀਤੀ ਤੈਅ ਕੀਤੀ ਜਾਏਗੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇੱਕ ਪਾਸੇ ਆਪਣਿਆਂ ਦੇ ਵਿੱਚ ਇੱਕੋ ਤਬਕਾ ਹੈ ਜਿਹੜਾ ਕਿ ਬਿਮਾਰ ਮਾਨਸਿਕਤਾ ਕੋ, ਗੁਲਾਮ ਮਾਨਸਿਕਤਾ ਕੋ ਜਾਂ ਭੰਬਲ ਭੂਸੇ ਦਾ ਸ਼ਿਕਾਰ, ਜੀ, ਆਪਣਿਆਂ ਦਾ ਹੀ
ਵਿਰੋਧ ਕਰਨ ਤੇ ਲੱਗੇ ਹੋਏ ਨੇ। ਖਾਸ ਤੌਰ ਤੇ ਜਿਹੜੀ ਤਬਦੀਲੀ 26 ਜਨਵਰੀ ਨੂੰ ਲਾਲ ਕਿਲ੍ਹੇ ਦੇ ਉੱਤੇ ਖਾਲਸਾਈ ਪਰਚਮ ਝੁਲਾਉਣ ਤੋਂ ਬਾਅਦ ਪੰਜਾਬ ਦੀ ਜਵਾਨੀ ਦੇ ਵਿੱਚ ਇੱਕ ਨਵਾਂ ਉਤਸ਼ਾਹ ਔਰ ਜਿਹੜਾ ਕਮੈਂਟ ਦੀਪ ਸਿੱਧੂ ਨੇ ਉਸ ਤੋਂ ਫੌਰਨ ਬਾਅਦ ਆਪਣੇ ਇੱਕ ਇੰਟਰਵਿਊ ਦੇ ਵਿੱਚ ਕੀਤਾ ਸੀ ਕਿ ਭਾਈ ਅਸੀਂ ਭਾਜੀ ਮੋੜੀ ਹੈ। ਇਹਨਾਂ ਨੇ ਜੂਨ 84 ਦੇ ਵਿੱਚ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਤਿਰੰਗਾ ਲਾਇਆ ਸੀ ਦਰਸ਼ਨੀ ਡਿਓੜੀ ਤੇ, ਔਰ ਅਸੀਂ ਲਾਲ ਕਿਲ੍ਹੇ ਤੇ ਲਾ ਕੇ ਅਜੇ ਤਾਂ ਅਸੀਂ ਭਾਜੀ ਮੋੜੀ ਹੈ। ਔਰ ਜ਼ਾਹਰ ਹੈ ਕਿ ਵੀ ਇਸ ਸਾਰੇ ਪੀਰੀਅਡ ਦੇ ਵਿੱਚ ਜਿਹੜਾ ਨੌਜਵਾਨੀ ਦਾ ਜੋਸ਼ੋ ਖਰੋਸ਼ ਵਾਰਸ ਪੰਜਾਬ ਦੇ ਜਥੇਬੰਦੀ ਜਿਹੜੀ ਬਾਅਦ ਚ ਦੀਪ ਸਿੱਧੂ ਨੇ ਫਾਊਂਡ ਕੀਤੀ, ਭਾਵੇਂ ਬੜੇ ਅਨਫੋਰਚੂਨੇਟ ਸਰਕਮਸਟੈਂਸਿਸ ਜਿਹਨੂੰ ਮੈਂ ਹਮੇਸ਼ਾ ਕੰਸਪੀਰੇਸੀ ਸਮਝਦਾ, ਇਹ ਵੱਖਰੀ ਕਹਾਣੀ ਹੈ ਕਿ ਈਵਨ ਕੰਸਪੀਰੇਸੀ ਦੇ ਨੈਰੇਟਿਵ ਨੂੰ ਬਦਲਣ ਦੇ ਲਈ ਜਿਹੜੀ ਬੀਬੀ ਜਿਹੜੀ ਹੈ ਇੱਥੋਂ ਲਿਜਾ ਕੇ ਪਹਿਲੀ ਬਰਸੀ ਦੇ ਮੌਕੇ ਦੀਪ ਸਿੱਧੂ ਦੇ ਜਿਸ ਕਿਸਮ ਦੇ ਇੰਟਰਵਿਊ ਜਿਹੜੇ ਉਹਨਾਂ ਦੇ ਸਰਕਾਰੀ ਚੈਨਲ ਨੇ ਉਹ ਰੋਜ਼ਾਨਾ ਸਪੋਕਸਮੈਨ ਵਰਗੇ ਜਾਂ ਹੋਰ ਇਸ ਕਿਸਮ ਦੇ ਟੌਂਟ ਬਟੌਂਟ ਜਿਹੜੇ ਨੇ ਉਹਨਾਂ ਰਾਹੀਂ ਪੰਬਲ ਪੂਸਾ ਔਰ ਨੈਗੇਟ ਕਰਨ ਦੀ ਕੋਸ਼ਿਸ਼ ਔਰ ਸਰਕਾਰ ਨੂੰ ਉਸ ਤੋਂ ਬਰੀ ਕਰਨ ਦੀ। ਹਾਲਾਂਕਿ ਇਹ ਕੋਈ ਇਕੱਲਾ ਇਹ ਨਹੀਂ ਹੈ ਵੀ ਦੀਪ ਸਿੱਧੂ ਉਸ ਏਜੰਸੀਆਂ ਦੀ ਕੰਸਪੀਰੇਸੀ ਦਾ ਸ਼ਿਕਾਰ ਹੋਏ। ਸਿੱਧੂ ਮੂਸੇਵਾਲਾ, ਬਿਲਕੁਲ, ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਮਾਤਾ ਅੱਜ 2 ਦਿਨ ਪਹਿਲੇ ਅਸੈਂਬਲੀ ਦੇ ਬਾਹਰ ਬਹਿ ਗਏ ਸੀ ਕਿ ਭਾਈ ਅਸੀਂ ਇੰਨੇ ਮਹੀਨੇ ਸਾਨੂੰ ਰਿੜਕਿਆ ਹੋ ਗਏ ਨੇ, ਆਲਮੋਸਟ ਸਾਲ ਹੋ ਜਾਣਾ, ਇਨਸਾਫ ਦੇ ਲਈ ਹੋਇਆ ਜੀ, ਬੰਦੇ 38 ਫੜ ਲਏ। ਇਹ ਉਹਨਾਂ ਦੇ ਫਾਦਰ ਬਲਕੌਰ ਸਿੰਘ ਦਾ ਇੰਟਰਵਿਊ ਕਿ 39 ਬੰਦੇ ਫੜੇ। ਇਹ ਤਾਂ ਦੱਸੋ ਮਾਸਟਰਮਾਈਂਡ ਕੌਣ ਹੈ? ਵੀ ਉਹ ਮਾਰਤੇ, ਗੋਇੰਦਵਾਲ ਮਾਰਤੇ, ਇੱਥੇ ਫੜ ਲਿਆ ਲਾਰੈਂਸ ਬਿਸ਼ਨੋਈ ਤੇ ਫਲਾਣਾ ਤੇ ਢਿਮਕਾ ਉਹਨਾਂ ਨੇ। ਔਰ ਹਾਲਾਂਕਿ ਇੱਕੋ ਦਿਨ ਉਹ ਧਰਨੇ ਤੇ ਬੈਠੇ ਸੀ। ਬਾਅਦ ਭਗਵੰਤ ਮਾਨ ਨੇ ਕਿਹਾ ਜੀ ਮੈਂ ਤੁਹਾਨੂੰ ਮਿਲਾਂਗਾ 30 ਤਰੀਕ ਨੂੰ, ਉਹਨੇ ਧਰਨਾ ਚੁੱਕਿਆ। ਪਰ ਜਿਸ ਲੈਵਲ ਦੀ ਤੁਸੀਂ ਫਰਸਟ੍ਰੇਸ਼ਨ ਚਾਰ ਚਫੇਰੇ ਇਨਸਾਫ ਲੈਣ ਲਈ ਜਿਹੜੇ ਨੇ ਉਹ ਦੇਖ ਰਹੇ ਹੋ, ਇਹ ਅਲਟੀਮੇਟਲੀ ਜਿਸ ਅੰਦਾਜ਼ ਦੇ ਵਿੱਚ ਬਲਕੌਰ ਸਿੰਘ ਐਡਰੈਸ ਕਰ ਰਹੇ ਸੀ ਇੱਕ ਦੀਵਾਨ ਨੂੰ ਵੀ, ਮੈਨੂੰ ਤਾਂ ਲੱਗਾ, ਹਾਲਾਂਕਿ ਕਾਂਗਰਸੀ ਬੈਕਗ੍ਰਾਉਂਡ ਹੈ ਉਹਨਾਂ ਦੀ, ਮਦਰ ਵੀ ਕਾਂਗਰਸ ਦੀ ਸਰਪੰਚ ਨੇ, ਇਹ ਪਹਿਲਾਂ ਆਪ ਫੌਜੀ ਰਹੇ ਨੇ, ਪਰ ਇਹ ਜਿਸ ਲੈਵਲ ਜਦੋਂ ਤੁਹਾਡੇ ਜਿਹਨੂੰ ਕਹਿੰਦੇ ਨੇ ਜਿਸ ਤਨ ਲੱਗ ਗਿਆ ਸੋ ਤਨ ਜਾਣੈ, ਦੂਜਾ ਕੌਣ ਜਾਣੈ ਪੀਰ ਪਰਾਈ, ਜਦੋਂ ਤੁਸੀਂ ਹਰ ਕੋਈ ਜਦੋਂ ਉਸ ਚੋਂ ਗੁਜ਼ਰ ਰਿਹਾ, ਕਿਸਾਨ ਮੂਵਮੈਂਟ ਦੇ ਵੇਲੇ ਦੇਖਿਆ ਪੰਜਾਬ ਦੀ ਕਿਸਾਨੀ ਨੇ, ਭਾਰਤ ਦੇ ਵੀ ਲੋੜਵੰਦ ਕਿਸਾਨਾਂ ਨੇ ਕਿ ਭਾਈ ਇਹ ਗੱਲ ਕਿੱਦਾਂ ਚੱਲ ਰਹੀ ਹੈ। ਉਦੋਂ ਕਿਸੇ ਨੂੰ ਸਮਝ ਨਹੀਂ ਸੀ ਕਿ ਅੰਬਾਨੀ ਅਡਾਨੀ ਦੀ ਖੇਡ ਕੀ ਹੈ। ਇਹ ਕਿ ਭਾਈ ਇਹ ਜਦੋਂ ਹੁਣ $140 ਬਿਲੀਅਨ ਦਾ ਉਹ ਸਾਰਾ ਸ਼ੈਲ ਕੰਪਨੀਆਂ ਖੋਖਲੀਆਂ ਦੇ ਥੱਲੇ ਕਿਵੇਂ ਟੈਕਸ ਪੇਅਰ ਮਨੀ, ਫਿਰ ਬਹੁਤਿਆਂ ਨੂੰ ਲੱਗਾ ਜੀ ਇਹ ਤਾਂ ਕਾਨੂੰਨ ਬਣਾਉਣ ਤੋਂ ਪਹਿਲਾਂ ਇੱਥੇ ਸਾਈਲੋ ਬਣਾਏ ਹੋਏ ਸੀ, ਕਿਸ ਕਿਸਮ ਦੀ ਲੁੱਟ ਖਸੁੱਟ ਚੱਲ ਰਹੀ ਹੈ ਔਰ ਇੱਥੇ ਤਾਂ ਕੋਈ ਜਸਟਿਸ ਨਾਂ ਦੀ ਚੀਜ਼ ਨਹੀਂ ਹੈ। ਅਸੀਂ ਨਵੰਬਰ 84 ਦੀ ਨਸਲਕੁਸ਼ੀ ਦਾ ਜਸਟਿਸ, ਗੁਜਰਾਤ ਵਾਲੇ 2002 ਚ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ, ਕੰਧਮੌਲ ਉੜੀਸਾ ਵਾਲੇ, ਈਵਨ ਉਹ ਸਾਰੇ ਜਿਹੜੇ ਨੇ, ਔਰ ਹਰ ਰੋਜ਼ ਆ ਹਾਥਰਸ ਦੀ ਘਟਨਾ ਦਾ ਅਸੀਂ ਜ਼ਿਕਰ ਕੀਤਾ, ਦਲਿਤ ਬੱਚੀ ਨਾਲ ਕੀ ਸਲੂਕ ਹੋਇਆ, ਔਰ ਉਹ ਸਾਰੇ ਜਿਹੜੇ ਨੇ ਹਾਈ ਕਾਸਟ ਸਵਰਨ ਜਾਤੀ ਸਾਰੇ ਜਿਹੜੇ ਨੇ ਉਹ ਬਰੀ ਨੇ, ਔਰ ਇੱਧਰ UAPA ਦੇ ਥੱਲੇ ਬਾਕੀ ਕਾਨੂੰਨਾਂ ਦੇ ਥੱਲੇ ਧੜ ਪਕੜ ਉਹ ਗੁੰਡਾ ਆਦਿੱਤਿਆਨਾਥ ਯੋਗੀ UP ਦੇ ਵਿੱਚ ਮੁਸਲਮਾਨਾਂ ਦੇ ਐਨਕਾਊਂਟਰ ਵੀ ਬਣਾਉਣ ਤੇ ਲੱਗਾ ਹੋਇਆ, ਗੈਂਗਸਟਰਾਂ ਨੂੰ ਮਾਰਨ ਦੇ ਨਾਂ ਥੱਲੇ, ਔਰ ਬੁਲਡੋਜ਼ਰ ਦੇ ਥੱਲੇ ਜਿਹੜੇ ਮਾੜੇ ਮੋਟੇ ਐਫਲੂਐਂਟ ਉਹਨਾਂ ਦੇ ਪਰਿਵਾਰਾਂ ਨੇ ਕੋਈ ਪੱਕੇ ਘਰ ਬਣਾਏ ਨੇ, ਅੱਧੇ ਤਾਂ ਵੈਸੇ ਹੀ ਵਿਚਾਰੇ ਝੁੱਗੀਆਂ ਵਾਂਗ ਰਹਿੰਦੇ ਨੇ, ਪਰ ਇਹ ਜਿਹੜੇ ਮਿਡਲ ਕਲਾਸ ਮੁਸਲਮਾਨ ਨੇ ਉਹਨਾਂ ਨੂੰ ਵੀ ਜਿਹੜਾ ਉਹ ਧਰਾਸ਼ਾਹੀ ਕਰ ਰਹੇ ਨੇ ਹਰ ਪੱਖ ਤੋਂ। ਸੋ ਇਹ ਸਾਰਾ ਦੌਰ ਇਹਦੇ ਚੱਲਦੇ ਆ ਪੰਜਾਬ ਦੇ ਵਿੱਚ ਇਹ RSS ਦੇ ਲਈ, ਔਰ ਕਿਉਂਕਿ ਰਨ ਤਾਂ RSS ਕਰ ਰਿਹਾ, ਹੈਡਕੁਆਟਰ ਰੀਅਲ ਹਕੂਮਤ ਦਾ ਨਾਗਪੁਰ ਹੈ, ਦਿੱਲੀ ਤਾਂ ਉਹਨਾਂ ਦੀ ਐਕਸਟੈਂਸ਼ਨ ਹੈ। ਅੱਜ ਮੋਦੀ ਹੈ, ਕੱਲ ਨੂੰ ਦੀ ਥਾਂ ਅਮਿਤ ਸ਼ਾਹ ਲੈ ਲੇ ਜਾਂ ਆਦਿੱਤਿਆਨਾਥ ਯੋਗੀ ਲੈ ਲੇ ਜਾਂ ਕੋਈ ਹੋਰ ਆ ਜਾਏ, ਇਹ ਮੈਟਰ ਨਹੀਂ ਕਰਦਾ। ਅਲਟੀਮੇਟਲੀ ਕੰਟਰੋਲਿੰਗ ਪੁਆਇੰਟ ਉਹਨਾਂ ਦੇ ਕੋਲ ਹੈ, ਔਰ ਉਹਨਾਂ ਨੇ ਲਗਭਗ 20 ਕਰੋੜ ਮੁਸਲਮਾਨ ਜਿਹੜੇ ਨੇ ਉਹ ਤਾਂ ਫਲੈਟ ਕਰ ਦਿੱਤੇ ਨੇ। ਕਸ਼ਮੀਰ ਦੇ ਨਾਲ ਕੀ ਹਸ਼ਰ ਕੀਤਾ ਹੈ, ਕੀ ਚੱਲ ਰਿਹਾ, ਜਿਹੜਾ ਕੋਈ ਬੋਲਦਾ ਉਹਨੂੰ ਪਾਕਿਸਤਾਨ ਨਾਲ ਜੋੜ ਦਿਓ, ਇਹ ਸਾਰੇ ਦੇ ਚੱਲਦੇ ਆ ਹਾਲਾਤ ਮੁਸਲਮਾਨਾਂ ਦੇ ਤਾਂ ਇਸ ਹੱਦ ਤੱਕ ਨੇ। ਮੈਂ ਦੇਖ ਰਿਹਾ ਸੀ ਹਿਮਾਚਲ ਦੇ ਹਵਾਲੇ ਨਾਲ ਕੱਲ ਇੱਕ ਖਬਰ ਸੀ ਕਿ ਜੀ ਉੱਥੇ ਇੱਕ ਮੁਸਲਮਾਨ ਜੋੜੇ ਨੇ ਮੰਦਰ ਕੰਪਲੈਕਸ ਦੇ ਵਿੱਚ ਵਿਆਹ ਕੀਤਾ, ਆਲਾ ਮੌਲਵੀ ਵੀ ਬੈਠਾ ਵਿਖਾਇਆ, ਗਵਾਹ ਵੀ, ਜਿਹੜਾ ਨਿਕਾਹ ਦੀਆਂ ਸ਼ਰਤਾਂ ਹੁੰਦੀਆਂ ਨੇ ਲੇਕ, ਔਰ ਉਹਦੇ ਜੀ ਸਭ ਹਿੰਦੂਤਵ ਜਿਹੜੇ ਨੇ ਵਿਸ਼ਵ ਹਿੰਦੂ ਪਰਿਸ਼ਦ ਦੇ ਕੰਟਰੋਲ ਚ ਉਹ ਮੰਦਰ ਸਭ ਸ਼ਾਮਲ ਹੋਏ। ਸੋ ਉਹਨਾਂ ਦੇ ਲਈ ਜਿਹੜਾ ਮਾਡਲ ਹਿੰਦੂਤਵਾ ਦਾ ਉਹ ਇਹੀ ਹੈ ਕਿ ਭਾਈ ਤੁਸੀਂ ਜੇ ਆਪਣਾ ਕਰਨਾ ਹੈ ਉਹ ਪੜ੍ਹ ਲਓ ਨਮਾਜ਼, ਜਾਂ ਦੂਜਾ ਸਿੱਖ ਪਾਠ ਕਰ ਲੈਣ, ਜਾਂ ਜਾ ਕੇ
ਪਰਿਕਰਮਾ ਕਰਕੇ ਕੜਾਹ ਵੰਡ ਦੇਣ, ਉਹਨਾਂ ਨੂੰ ਕੀ ਫਰਕ ਪੈਂਦਾ। ਲੇਕਿਨ ਜਿਹੜੀ ਜੈ ਜੈਕਾਰ ਉਹ ਹਿੰਦੂ ਦੇ ਵਰਣ ਆਸ਼ਰਮ ਸਿਸਟਮ ਦੀ, ਬ੍ਰਾਹਮਣ ਦੀ, ਔਰ ਉਹੀ ਜਿਹੜਾ ਆਰਟੀਕਲ 25(20) ਸਿੱਖਾਂ ਬੌਧੀਆਂ ਜੈਨੀਆਂ ਨੂੰ ਹਿੰਦੂ ਬਣਾਉਂਦਾ, ਉਹਦੇ ਥੱਲੇ ਜਿਹੜੀ ਹੈ ਡੋਮੀਨੈਂਸ ਬ੍ਰਾਹਮਣ ਦੀ, ਬ੍ਰਾਹਮਣ ਉੱਤੇ ਬੈਠਾ ਸਭ ਤੋਂ, ਬਾਕੀ ਜਿਹੜੇ ਨੇ ਉਹ ਸ਼ੂਦਰਾਂ ਵਾਂਗ ਉਹ ਮੰਨ ਲੈਣ ਕਿ ਭਾਈ ਅਸੀਂ ਤਾਂ ਆਪਣਾ ਵਰਣ ਆਸ਼ਰਮ ਦਾ ਧਰਮ ਨਿਭਾ ਰਹੇ ਹਾਂ, ਇਹ ਸਾਰੇ ਨੂੰ ਕਰਨ। ਲੇਕਿਨ ਸ਼ਾਇਦ ਬਹੁਤ ਵਾਰ ਹੁਣ ਤਾਂ ਬ੍ਰਾਹਮਣ ਸਿਆਣੇ ਨੇ, ਬਹੁਤ ਬ੍ਰਾਹਮਣਵਾਦ ਬਹੁਤ ਚਾਹੀ ਸਰਵਾਈਵ ਕੀਤਾ 4000 ਸਾਲ, ਪਰ ਇਹਨਾਂ ਨੂੰ ਫਿਰ ਬਾਬੇ ਨਾਨਕ ਦੀ ਕਲਾ ਦਾ ਪਤਾ ਨਹੀਂ ਹੈ। ਇਹਨਾਂ ਨੂੰ ਇਹ ਬੇਸ਼ੱਕ ਆਪਣੇ ਵੱਲੋਂ ਸਿੱਖਾਂ ਜਿਨ੍ਹਾਂ ਨੇ ਘੁਸਪੈਠ ਵੀ ਕੀਤੀ, ਪੰਜਾਬ 'ਚ ਕਿਹੜੀਆਂ ਮੂਵਮੈਂਟਸ ਇਹਨਾਂ ਨੇ ਨਹੀਂ ਲਿਆਂਦੀਆਂ, ਸਿੱਖ ਰਾਜ ਜਾਣ ਤੋਂ ਬਾਅਦ ਉਹ ਬ੍ਰਹਮੋ ਸਮਾਜ ਪਹਿਲਾਂ ਆਇਆ, ਈਵਨ ਦਿਆਲ ਸਿੰਘ ਮਜੀਠੀਏ ਵਰਗੇ ਪੱਟ ਲਏ ਉਹਨਾਂ ਨੇ, ਆਰੀਆ ਸਮਾਜ ਆਇਆ, ਭਗਤ ਸਿੰਘ ਦਾ ਪਿਓ ਕਿਸ਼ਨ ਸਿੰਘ ਔਰ ਦੂਜੇ ਉਹ ਉਹਦੇ 'ਚ ਪੱਟੇ ਗਏ, ਸਨਾਤਨ ਫਲੋਰੀਏ ਦੂਜੇ ਤੀਜੇ ਸਨਾਤਨੀ ਕਿਸਮ ਦੇ ਸਿੱਖ ਵੀ ਉਹਨਾਂ ਨੇ ਖੜੇ ਕਰ ਲਏ। ਲੇਕਿਨ ਔਰ ਉਸ ਦੌਰ 'ਚੋਂ ਨਿਕਲਦੇ ਆ ਜਿਹੜਾ ਕਦੇ ਭਾਈ ਦਿੱਤ ਸਿੰਘ ਹੋਰਾਂ ਨੇ ਕਿਹਾ ਸੀ, ਜਿਨ੍ਹਾਂ ਨੇ ਸਿੰਘ ਸਭਾ ਮੂਵਮੈਂਟ, ਉਹ ਗੁਲਾਬਦਾਸੀ ਸੀ ਪਹਿਲਾਂ, ਗੁਲਾਬਦਾਸੀ ਤੋਂ ਆਰੀਆ ਸਮਾਜੀ ਬਣੇ, ਫਿਰ ਸਿੰਘ ਸਭਾ ਦੇ ਫਾਊਂਡਰ ਜਿਹੜੇ ਨੇ ਭਾਈ ਦਿੱਤ ਸਿੰਘ, ਭਾਈ ਗੁਰਮੁਖ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਦੇ ਨਾਲ ਆ ਕੇ ਉਹਨਾਂ ਦਾ ਸੰਗ ਹੋਇਆ। ਤਾਂ ਉਹਨਾਂ ਕਿਹਾ ਸੀ ਵੀ ਕੁਛ ਅੰਨ ਦੇ, ਕੁਛ ਧਨ ਦੇ, ਕੁਝ ਪਹਾੜਾਂ ਵਾਲੀ ਰੰਨ ਦੇ, ਕੁਝ ਢੋਲ ਢਮੱਕਾ ਸਰਵਰ ਦਾ, ਕੁਝ ਹਿੜਵਸ ਬਾਬੇ ਨਾਨਕ, ਪਰ ਨਿਕਲ ਆਇਆ ਸੀ ਉਹ ਸਾਰੇ ਚੋਂ। ਔਰ ਜਿਹੜੇ ਅੰਗਰੇਜ਼ ਜਿਨ੍ਹਾਂ ਨੇ 1861 ਦੀ ਪਹਿਲੀ ਸੈਂਸਸ ਤੋਂ ਬਾਅਦ ਦੂਜੀ ਸੈਂਸਸ ਤੱਕ ਪਹੁੰਚਦੇ ਆ, ਇਹ ਭੁੱਖਬਾਣੀ ਕੀਤੀ ਸੀ ਕਿ ਜੀ ਇਹ ਸਿੱਖ ਅਗਲੀ ਸੈਂਸਸ ਤੱਕ ਇਹਨਾਂ ਦੇ ਖਾਣੇ ਦੀ ਲੋੜ ਨਹੀਂ ਰਹੇਗੀ। ਉਹ ਉਹਨਾਂ ਨੇ ਦੇਖਿਆ 20ਵੀਂ ਸਦੀ ਦੀ ਬਿਗਨਿੰਗ ਤੇ ਆਉਂਦੇ ਆ, ਨੰਬਰ ਵੱਧਦਾ ਵੱਧਦਾ ਵੱਧਦਾ, ਫਿਰ ਉਹ ਆ ਗਿਆ ਕਿ ਭਾਈ ਸਿੱਖ ਤੀਸਰੀ ਧਿਰ ਬਣ ਕੇ ਜਦੋਂ ਸੈਪਰੇਟ ਇਲੈਕਟੋਰੇਟ ਸਿੱਖਾਂ ਦਾ ਆਇਆ, ਜਿਵੇਂ ਮੁਸਲਮਾਨਾਂ ਦੇ ਲਈ ਸੈਪਰੇਟ ਇਲੈਕਟੋਰੇਟ ਸੀ, ਸਿੱਖਾਂ ਦੇ ਲਈ ਅੱਡ ਸੀ, ਸਾਡੀ ਹੋਂਦ ਹੀ ਨਹੀਂ, ਅਸੀਂ ਆਪਣਾ ਲੋਹਾ ਮਨਵਾਇਆ ਵਰਲਡ ਵਾਰਸ ਦੇ ਵਿੱਚ ਵੀ। ਔਰ ਉਸ ਧਰਤੀ ਇਹ ਵੱਖਰੀ ਕਹਾਣੀ ਹੈ ਕਿ 1947 ਦੇ ਦੌਰ 'ਚ ਅਸੀਂ ਜਿਹੜੀ ਸਾਡੀ ਉਹ ਕੰਟਰੀਬਿਊਸ਼ਨ ਸੀ ਹਰ ਫੀਲਡ 'ਚ, ਉਸ ਨੂੰ ਅਸੀਂ ਪੋਲੀਟੀਕਲ ਈਡੀਅਮ 'ਚ ਕਨਵਰਟ ਨਹੀਂ ਕਰ ਸਕੇ ਔਰ ਅਸੀਂ ਆ ਗਏ ਇਹਨਾਂ 'ਚ, ਪਰ ਲਾਈ ਡਾਊਨ ਨਹੀਂ ਕੀਤਾ ਹੈ। ਇੱਕ ਗੱਲ ਇਹ ਸਾਡੇ ਦੁਸ਼ਮਣ ਵੀ ਕਹਿਣਗੇ, ਔਰ ਖਾਸ ਤੌਰ ਤੇ ਜਦੋਂ ਸਾਡੇ ਪਾਕਿਸਤਾਨੀ ਭਰਾ ਭੈਣਾਂ ਉਹ ਦੇਖਦੇ ਨੇ ਲਹਿੰਦੇ ਪੰਜਾਬ ਦੇ ਔਰ ਦੂਜੇ, ਉਹ ਕਹਿਣਗੇ ਜੀ ਇਹ ਜਿਹੜਾ ਸਿੱਖਾਂ 'ਚ ਲੜਨ ਮਰਨ ਦਾ ਜਜ਼ਬਾ ਹੈ। ਔਰ ਈਵਨ ਮੇਰੇ ਮਿੱਤਰ ਜਿਨ੍ਹਾਂ ਦਾ ਸ਼ੇਖ ਸਾਹਿਬ ਦਾ ਮੈਂ ਜ਼ਿਕਰ ਕਰਦਾ, ਜਦੋਂ ਉਹਨਾਂ ਦੇ ਨਾਲ ਮੇਲ ਹੋਇਆ 1992-93 ਚ, ਬਾਅਦ ਚੋਂ ਵਾਸ਼ਿੰਗਟਨ DC ਆਏ ਔਰ ਨਾਰਥ ਅਮਰੀਕਨ ਕਸ਼ਮੀਰ ਐਸੋਸੀਏਸ਼ਨ ਉਹ ਰਨ ਕਰਦੇ ਸੀ ਨਾਲ, ਤੇ ਉਹਨਾਂ ਨੇ ਮੈਨੂੰ ਕਿਹਾ, ਕਹਿਣ ਲੱਗੇ ਡਾਕਟਰ ਸਾਹਿਬ ਮੈਂ ਤੁਹਾਡੇ ਨਾਲ ਖੜਾ ਹਰ ਪੱਖੋਂ, ਜਦੋਂ ਵੀ ਮੇਰੀ ਕੋਈ ਮਦਦ ਸੇਵਾ ਦੂਜਾ ਹੈ, ਪਰ ਇੱਕ ਗੱਲ ਰੱਖਿਓ ਕੋਈ ਇਦਾਂ ਦੇ ਕੰਮ 'ਚ ਮੈਨੂੰ ਨਾ ਪਾਇਓ ਵੀ ਜੇਲ੍ਹ ਜਾਣਾ ਪਏ, ਉਹ ਸਿੱਖ ਹੀ ਕੱਢ ਸਕਦੇ ਨੇ ਜੇਲ੍ਹ, ਮੈਂ ਕਹਿੰਦੇ 24 ਘੰਟੇ ਨਹੀਂ ਕੱਢ ਸਕਣੇ, ਦੂਜਾ ਇਦਾਂ ਦੇ ਕੰਮ 'ਚ ਨਾ ਪਾਇਓ, ਬਾਕੀ ਜਿਹੜਾ ਹੋਰ। ਮੈਂ ਕਿਹਾ ਜੀ ਤੁਸੀਂ ਫਿਕਰ ਨਾ ਕਰੋ। ਕਹਿੰਦਾ ਨਹੀਂ ਉਹ ਸਿੱਖਾਂ ਦਾ ਕੋਈ ਮੁਕਾਬਲਾ ਨਹੀਂ, ਕਹਿੰਦੇ ਪਤਾ ਨਹੀਂ ਇਹ ਕਿਹੜੀ ਮਿੱਟੀ ਦੇ ਬਣੇ ਹੋਏ ਨੇ। ਹਾਂ, ਸੋ ਮਤਲਬ ਇਹ ਗੱਲ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ, ਔਰ ਈਵਨ ਪਾਕਿਸਤਾਨ ਦੇ ਇੱਕ ਦਾਨਿਸ਼ਵਰ ਦੇ ਹਵਾਲੇ ਨਾਲ ਮੈਂ ਗੱਲ ਕਰਦਾ ਹੁੰਦਾ, ਉਹ ਕਹਿੰਦਾ ਜੀ ਜਲਿਆਂਵਾਲੇ ਬਾਗ 'ਚ ਮੁਸਲਮਾਨ ਵੀ ਮਰੇ ਸੀ, ਹਿੰਦੂ ਵੀ ਮਰੇ ਸੀ, ਕਹਿੰਦੇ ਇੱਕ ਸਿੱਖਾਂ ਦਾ ਯਤੀਮ ਮੁੰਡਾ 21 ਸਾਲ ਲੱਭਦਾ ਰਿਹਾ ਜਾ ਕੇ, ਉਹਨੇ ਉੱਥੇ ਮਾਈਕਲ ਓਡਵਾਇਰ ਨੂੰ ਜਿਹੜਾ ਫੁੰਡਿਆ, ਇਵੇਂ ਹੀ ਹੋਰ ਘਟਨਾਵਾਂ ਵੀ ਆ। ਔਰ ਹੁਣ ਤਾਂ ਚੜ੍ਹਾਈ ਕਰ ਗਏ ਹਰਜਿੰਦਰ ਸਿੰਘ ਜਿੰਦਾ ਦੇ ਮਾਤਾ ਜੀ, ਜਦੋਂ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਗਏ, ਸ਼ਾਇਦ ਲੇਟ 90s ਦੀ ਗੱਲ ਹੈ, ਔਰ ਜਿਹੜੇ ਈਵਨ ਉਹਨਾਂ ਦੇ ਹਾਇਰ ਆਫੀਸ਼ੀਅਲ ਵੀ ਸੀ ਪਾਕਿਸਤਾਨ ਦੇ, ਉਹਨਾਂ ਨੂੰ ਸਲੂਟ ਵਾਂਗ ਆਰਡਰ, ਉਹਨਾਂ ਨੇ ਕਿਹਾ ਸ਼ੇਰ ਦੀ ਮਾਂ। ਦੂਜਿਆਂ ਨੇ ਕਰੇ ਨਵਾਂ ਆਫੀਸਰ ਆਇਆ ਸੀ, ਕਹਿੰਦਾ ਇੰਦਰਾ ਗਾਂਧੀ ਦੇ ਨੂੰ ਸੋਧਣ ਦਾ ਤਾਂ ਪਤਾ ਹੈ ਬਹੁਤਿਆਂ ਨੂੰ, ਇਹਦੇ ਮੁੰਡੇ ਨੇ ਜਿਹੜਾ ਫੌਜੀ ਜਰਨੈਲ ਸੀ, ਹੁਣ ਪਾਕਿਸਤਾਨ ਦੇ ਵੀ ਜਰਨੈਲ ਤਾਂ ਉਹ ਰੱਬ ਤੋਂ ਬਾਅਦ ਹੈ, ਮਾਰਸ਼ਲ ਲਾ ਲਾਉਣ ਵਾਲੇ ਜਰਨੈਲ ਨੇ ਨਾ, ਸੋ ਉਹਨਾਂ ਦੇ ਲਈ ਉਹ ਕਹਿੰਦੇ ਅੱਛਾ ਹਾਂ, ਕਹਿੰਦਾ ਇਹਦਾ ਸ਼ੇਰ ਪੁੱਤ ਹੈ। ਸੋ ਇਹ ਇੱਕ ਪਾਰਟ ਹੈ, ਔਰ ਸ਼ਾਇਦ ਇਸ ਗੱਲ ਨੂੰ RSS ਵਾਲੇ ਸਮਝਣ ਦੀ ਕੋਸ਼ਿਸ਼ ਤਾਂ ਕਰ ਰਹੇ ਨੇ ਕਿ ਵੀ ਇਹਨਾਂ ਨੂੰ ਅਸੀਂ ਕਿਵੇਂ ਦਬਾਈਏ। ਉਹਨਾਂ ਨੇ ਬਰਾਬਰ ਜਦੋਂ 84 ਦਾ ਹਮਲਾ ਕਰਕੇ ਔਰ ਇੰਦਰਾ ਗਾਂਧੀ ਨੂੰ ਇਸ ਪਾਸਿਓਂ ਸਪੋਰਟ ਕਰਕੇ ਅੱਗੇ ਲਾਉਣ ਵਾਲਾ RSS ਸੀ, ਉਹਦੇ 'ਚ ਅਸੀਂ ਉਹਦੀ ਫੜਨਾਵੀਸ ਦਾ ਉਹ ਦੁਹਰਾਉਂਦੇ ਵੀ ਆ, ਜਿਹੜਾ 9 ਨਵੰਬਰ ਨੂੰ ਉਹਨੇ ਲਿਖਿਆ, ਵਧਾਈ ਦਿੱਤੀ, BJP ਦਾ ਕੀ ਰੋਲ ਸੀ ਇਹ ਉਹ, ਪਰ ਉਹਨਾਂ ਨੂੰ ਉਸ ਵੇਲੇ ਨਾਲ ਦੀ ਨਾਲ ਲੱਗਿਆ ਕਿ ਵੀ ਹੁਣ ਸਿੱਖ ਟੁੱਟੇ ਹੋਏ ਨੇ, ਇਹਨਾਂ ਦਾ ਜਿਹੜਾ ਉਹ ਜੂਨ 84 ਤੋਂ ਬਾਅਦ, ਔਰ ਇਹਨਾਂ ਨੂੰ ਜਿਹੜਾ ਉਹ ਕਾਬੂ ਕਰਨ ਦੇ ਲਈ ਕੁਛ ਨਾ ਕੁਛ ਕੀਤਾ। ਉਦੋਂ RSS ਨੇ 1985 ਦੇ ਵਿੱਚ
ਰਾਸ਼ਟਰੀ ਸਿੱਖ ਸੰਗਤ ਇਹ ਜਥੇਬੰਦੀ ਪਟਨਾ ਸਾਹਿਬ ਚ ਬਣਾਈ ਔਰ ਇਹ ਫਰੋਡੀਆ ਜਿਹਾ ਇੱਕ ਜਿਹੜਾ ਹੁਣ ਵੀ ਸ਼ਾਇਦ ਜਥੇਦਾਰ ਹੀ ਬਣਾ ਦਿੱਤਾ ਨਵਿਆਂ ਨੇ, ਇਕਬਾਲ ਸਿੰਘ ਬਦ ਚਲਨ ਆਦਮੀ, ਉਹ ਜਿਹੜਾ ਰਾਸ਼ਟਰੀ ਸਿੱਖ ਸੰਗਤ ਦਾ ਇਕੱਠ ਹੋਇਆ ਪਟਨਾ ਚ ਜਿਹਦੇ ਚ ਫਾਊਂਡ ਕੀਤਾ, ਉਹਨੂੰ ਪ੍ਰੀਜ਼ਾਈਡ ਉਹਦੇ ਤੋਂ ਕਰਵਾਇਆ। ਉਹਨਾਂ ਨੇ ਕਿਹਾ ਜੀ ਇਹ ਜੇ ਅਸੀਂ ਸਿੱਖ ਰੱਖਾਂਗੇ ਅੱਗੇ ਤੇ ਸਿੱਖਾਂ ਨੂੰ ਫਾਹ ਲਾਂਗੇ। ਔਰ ਇੱਕ ਪੀਰੀਅਡ ਚ ਉਹਨਾਂ ਹੀ 80s ਦੇ ਵਿੱਚ ਜਿਹੜਾ ਈਵਨ RSS ਦਾ ਔਰ BJP ਦਾ ਢਾਂਚਾ ਪੰਜਾਬ ਦੇ ਵਿੱਚ ਵੀ ਦੋ ਇਹਨਾਂ ਦੇ ਮੁੱਖ ਆਗੂ ਇੱਕ ਸਟੇਜ ਦੇ ਉੱਤੇ BJP ਪੰਜਾਬ ਦਾ ਪ੍ਰਧਾਨ ਦਇਆ ਸਿੰਘ ਸੋਢੀ, ਉਹ MP ਵੀ ਇੱਕ ਵਾਰ ਬਣਿਆ ਹੁਣ। ਔਰ ਇਸੇ ਤਰ੍ਹਾਂ ਜਿਹੜਾ RSS ਦਾ ਪੰਜਾਬ ਦੇ ਵਿੱਚ ਹੈਡ ਬਣਾਇਆ ਹੋਇਆ ਸੀ ਉਹ ਬ੍ਰਿਜ ਭੂਸ਼ਣ ਸਿੰਘ ਬੇਦੀ। ਹੁਣ ਉਹਨਾਂ ਨੇ ਕਿਹਾ ਦੇਖਿਆ ਜੀ ਕਿ ਗੁਰੂ ਨਾਨਕ ਸਾਹਿਬ ਦਾ ਕਲੈਨ ਬੇਦੀ ਹੈ, ਗੁਰੂ ਗੋਬਿੰਦ ਸਿੰਘ ਜੀ ਦਾ ਸੋਢੀ ਹੈ, ਜੇ ਅਸੀਂ ਬੇਦੀ ਸੋਢੀ ਰੱਖ ਦਈਏ ਤੇ ਸਿੱਖ ਮਗਰ ਆ ਜਾਣਗੇ, ਪਰ ਗੱਲ ਬਣੀ ਨਹੀਂ। ਫਿਰ ਉਹਨਾਂ ਨੇ ਜਿਹੜਾ ਰਾਸ਼ਟਰੀ ਸਿੱਖ ਸੰਗਤ ਦਾ ਹੈਡ ਵੀ ਇੱਕ ਪੰਜਾਬ ਦੀ ਪਿੰਡੂ ਬੈਕਗ੍ਰਾਉਂਡ ਦਾ ਰੁਲਦਾ ਸਿੰਘ ਬਣਾਇਆ। ਪੰਜਾਬ 'ਚ ਬੜਾ ਉਹਨਾਂ ਨੇ ਜੁਝਾਰੂਆਂ ਨਾਲ ਵੀ ਸੰਪਰਕ ਕਰ ਲਿਆ, ਜੇਲ੍ਹਾਂ 'ਚੋਂ ਕਢਾਉਣ ਦਾ ਏਜੰਡਾ, ਕੁਝ ਫਸ ਵੀ ਗਏ ਉਹਦੇ, ਉਹ ਸਾਰੇ ਦਾਇਰੇ 'ਚ। ਪਰ ਮੁੱਕਦੀ ਗੱਲ ਅਖੀਰ ਰੁਲਦੇ ਨੂੰ ਕਿਸੇ ਸਿੰਘ ਨੇ ਰੋਲ ਦਿੱਤਾ, ਉਹ ਅਜੇ ਤੱਕ ਲੱਭਦੇ ਫਿਰਦੇ ਨੇ ਵੀ ਕੌਣ ਰੋਲ ਦਿੱਤਾ, ਕਦੇ ਕਿਸੇ ਨੂੰ ਨਾਂ ਲੈਂਦੇ ਨੇ, ਕਦੇ ਕਿਸੇ ਦਾ। ਉਸ ਤੋਂ ਬਾਅਦ ਕੋਈ ਹੋਰ ਤਾਂ ਨਹੀਂ ਬਣਾਇਆ ਉਹਨਾਂ ਨੇ। ਹੁਣ ਜਿਹੜਾ ਇਹਨਾਂ ਨੂੰ ਉਹਨਾਂ ਨੂੰ ਲੱਗਦਾ ਸੀ ਕਿ ਜੀ ਚਲੋ ਬਾਦਲਾਂ ਦਾ ਅਸੀਂ ਕੰਮ ਕਰਤਾ, ਪਹਿਲਾਂ ਵਰਤ ਲਿਆ, ਹੁਣ ਅਮਰਿੰਦਰ ਲੈ ਆਉਂਦਾ, ਉਹ ਸਾਰੇ ਜਿਹੜੇ ਰੈਂਟਾ ਸਿੱਖਾਂ ਦੀ ਇੱਕ ਵੱਡੀ ਫੌਜ ਹੈ। ਤੇ ਉਹਨਾਂ ਨੂੰ ਲੱਗਾ ਕਿ ਵੀ ਅਸੀਂ ਆ ਜਿਹੜੀਆਂ ਆਵਾਜ਼ਾਂ ਜਿਹੀਆਂ ਉੱਠਦੀਆਂ ਸੀ, ਦੀਪ ਸਿੱਧੂ ਵੀ ਸਾਇਲੈਂਟ ਕਰਤਾ, ਸਿੱਧੂ ਮੂਸੇਵਾਲਾ ਜਿਹੜਾ ਫਿਊਚਰ ਦੇ ਵਿੱਚ ਨਿਕਲ ਰਿਹਾ, ਉਹਦੇ ਇੱਕ ਗੀਤ ਅੱਜ ਉਹਦਾ ਪਿਤਾ ਹੀ ਕੋਟ ਕਰ ਰਹੇ ਸੀ ਕਿ ਭਾਈ ਇਹ ਪੱਗਾਂ ਵਾਲਿਆਂ ਦੇ ਨਾਲ ਟੋਪੀ ਵਾਲਿਓ ਖਿਓ ਨਾ, ਇਹ ਪੱਗਾਂ ਵਾਲਿਆਂ ਨੇ ਹਟਣਾ ਨਹੀਂ ਹੈ। ਸੋ ਮਤਲਬ ਉਹ ਇੱਕ ਨੈਰੇਟਿਵ ਜਿਹੜਾ ਹੈ ਉਹ ਸਿਰਜਿਆ ਜਾ ਰਿਹਾ ਸੀ। ਔਰ ਹੁਣ ਇਹਨਾਂ ਨੂੰ ਇਹ ਸੀ ਵੀ ਅਚਾਨਕ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਇਹ ਨਜ਼ਰ ਆਉਂਦਾ ਵੀ 6 ਮਹੀਨੇ ਪਹਿਲਾਂ ਜਿਹਦਾ ਆਪਣਾ ਸਿਰ ਮੁੰਨਿਆ ਸੀ, ਦੂਜਾ ਸੀ, ਉਹ ਆ ਗਿਆ, ਉਹ ਉਹਨਾਂ ਨੂੰ ਉਹਦੇ ਚੋਂ ਪਿੰਡਾਂ ਵਾਲਾ ਵੀ ਨਜ਼ਰ ਆਉਣ ਲੱਗ ਗਿਆ, ਪੰਜਾਬ ਦੀ ਜਵਾਨੀ ਤੋਂ ਖੌਫ ਵੀ ਲੱਗਣ ਲੱਗ ਗਿਆ। ਔਰ ਆਪੇ ਹੀ ਭਾਵੇਂ ਇਹ ਬਿਰਤਾਂਤ ਜਨਾੜੇ ਦਾ ਜਿਸ ਅੰਦਾਜ਼ ਉਹ ਸਿਰਜ ਰਹੇ ਨੇ, ਏਜੰਡਾ ਤਾਂ ਉਹਨਾਂ ਦਾ ਕੁਝ ਹੋਰ ਵੀ ਚੱਲ ਰਿਹਾ, ਪਰ ਨਾਲ ਦੀ ਨਾਲ ਖੌਫਜ਼ਦਾ ਵੀ ਨੇ। ਜਿਵੇਂ ਉਹਨਾਂ ਦਾ ਹੀ ਆਪਣਾ ਸਤਪਾਲ ਮਲਿਕ ਜਿਹਨੇ ਮੋਦੀ ਨੂੰ ਕਿਹਾ ਕਿ ਵੀ ਇਹ ਵਾਪਸ ਲੈ लो कानून, ये हटने वाले नहीं है। इंदिरा गांधी ने मृत्युंजय यज्ञ भी करवाया था, उनको छोड़ा, उन्होंने कहा भी खबरदार इन्हों के उत्ते कोई अटैक, क्योंकि एक स्टेज ते ये प्लान कर रहे थे उत्थों खंडाण दा दिल्ली तो। और उन्हें कहा कि भी ये इन्होंने हुण भी उन्हें कहा कि भी ये अमृतपाल सिंह बारे भी जदों उन्हें कहा भी मैं उहदे चेहरे ते गुस्सा देख रहे हैं और उन्हां नाल तुसीं इंसाफ नहीं कर रहे, 47 तो बाद तुसीं सिखां नाल ਕੀ ਕੀਤਾ। ਉਹਨਾਂ ਨੇ ਕਿਹਾ ਤੁਸੀਂ ਇੱਥੇ ਹਿੰਦੂ ਰਾਸ਼ਟਰ ਦਾ ਬਕਵਾਸ ਕਰੋਗੇ ਤੇ ਕਿਵੇਂ ਰੋਕ ਲੋਗੇ। ਹੁਣ ਇਹ ਉਹਨਾਂ ਦੇ ਲਈ ਇੱਕ ਵੱਡਾ ਫਿਕਰ ਬਣ ਗਿਆ। ਇੱਕ ਤਾਂ ਕਿਸਾਨ ਮੂਵਮੈਂਟ ਵੇਲੇ ਹੀ ਗੋਡੇ ਟੇਕਣੇ ਪਏ, ਔਰ ਜਿਵੇਂ ਪੰਜਾਬ ਦੇ ਵਿੱਚ ਨੌਜਵਾਨੀ ਹੁਮਾ ਕੇ, ਔਰ ਜਿਵੇਂ ਇਹਨਾਂ ਦਾ ਡਰੱਗਸ ਦਾ ਏਜੰਡਾ ਦੂਜਾ ਤੇ ਉਹਨੂੰ ਨੈਗੇਟ ਕਰਕੇ ਕੀਤਾ, ਇਹ ਕਿਸ ਲੈਵਲ ਤੇ ਸਾਡੇ ਆਪਣਿਆਂ ਦੀ ਮੈਂ ਜੇ ਗੱਲ ਕਰਾਂ, ਉਹਨਾਂ ਨੂੰ ਤਾਂ ਇਹਦੇ ਚੋਂ ਕਿਸੇ ਨੂੰ ਕੁਝ ਨਜ਼ਰ ਆ ਰਿਹਾ, ਕਿਸੇ ਨੂੰ ਕੁਝ ਨਜ਼ਰ ਆ ਰਿਹਾ, ਪਰ ਦੁਸ਼ਮਣ ਦੀ ਅੱਖ ਚੋਂ ਦੇਖੋ ਕਿ ਉਹਨਾਂ ਨੂੰ ਕੀ ਨਜ਼ਰ ਆ ਰਿਹਾ। ਔਰ ਇਹ ਰਿਪੋਰਟਿੰਗ ਹੈ RSS concerned after Amritpal episode, to discuss Punjab at key conclave reaches out to 6। ਹੁਣ ਉਹਨਾਂ ਨੇ ਮਾਰਚ 12 ਤੋਂ 14 ਤੱਕ ਹਰਿਆਣੇ ਦੇ ਸਮਾਲਖਾ ਥਾਂ ਦੇ ਉੱਤੇ ਜਿਹੜੀ ਇਹਨਾਂ ਦੀ ਵੱਡੀ ਬਾਡੀ RSS ਦੀ ਅਖਿਲ ਭਾਰਤੀ ਪ੍ਰਤੀਨਿਧ ਸਭਾ, ਉਹਦਾ ਸੰਮੇਲਨ ਰੱਖਿਆ। ਔਰ ਉਹਦੇ 'ਚ ਕੌਣ ਸ਼ਾਮਲ ਹੋ ਰਹੇ ਨੇ? RSS ਦਾ ਚੀਫ ਡਾਕਟਰ ਮੋਹਨ ਭਾਗਵਤ, ਇਹਨੂੰ ਜਿਹੜਾ ਉਹ ਉਹਨਾਂ ਦਾ ਜਨਰਲ ਸੈਕਟਰੀ ਦੱਤਾਤ੍ਰੇਆ ਹੋਸੇਬਲ, ਤੇ ਸਾਰੇ ਜਿਹੜੇ ਨੇ ਉਹਨਾਂ ਦੇ ਜੁਆਇੰਟ ਜਨਰਲ ਸੈਕਟਰੀ ਵਿਲ ਬੀ ਪ੍ਰੈਜ਼ੈਂਟ ਐਟ ਦਾ ਮੀਟਿੰਗ। ਔਰ ਇਹਨਾਂ ਦੀ ਨੈਸ਼ਨਲ ਐਗਜ਼ੈਕਟਿਵ, ਜ਼ੋਨਲ, ਸਟੇਟ ਐਗਜ਼ੈਕਟਿਵ, ਇਲੈਕਟਿਡ ਮੈਂਬਰਸ, ਸਾਰੇ ਵਿਭਾਗ ਪ੍ਰਚਾਰਕ, ਇਹ ਸਾਰੇ ਜਿਹੜੇ ਨੇ ਉਹ ਉੱਥੇ ਮੌਜੂਦ ਹੋਣਗੇ। ਹੁਣ ਬਾਕੀ ਉਹਨਾਂ ਦਾ ਏਜੰਡਾ ਤਾਂ ਜ਼ਾਹਰ ਹੈ 2024 ਦੀਆਂ ਚੋਣਾਂ ਹੋਏਗਾ, ਬਾਕੀਆਂ ਨੂੰ ਕੀ ਕਰਨਾ ਹੈ। ਪਰ ਜਿਹੜਾ ਸਾਡੇ ਨਾਲ ਕੰਸਰਨਡ ਪਾਰਟ ਹੈ, ਕਿਉਂਕਿ ਇਹ ਜਿਹੜੀ ABPS ਹੈ ਅਖਿਲ ਭਾਰਤੀ ਪ੍ਰਤੀਨਿਧ ਸਭਾ, ਇਹ ਅਪੈਕਸ ਡਿਸੀਜਨ ਮੇਕਿੰਗ ਬਾਡੀ ਹੈ ਸੰਘ ਦੀ, ਕਿਉਂਕਿ ਇਹਦੇ 'ਚ ਉਹਨਾਂ ਦੇ ਸਾਰੇ ਵਿਭਾਗਾਂ ਦੇ ਇਕੱਠੇ ਹੁੰਦੇ ਨੇ, ਕਲੋਜ਼ ਡੋਰ ਹੁੰਦੀ ਹੈ। ਔਰ ਇਹ 2000 ਦੇ ਕਰੀਬ ਇਸ ਜਿਹੜੇ ਉਹਨਾਂ ਦੇ ਨੁਮਾਇੰਦੇ ਨੇ ਉਹ ਇਹਦੇ 'ਚ ਸ਼ਾਮਲ ਹੋਣਗੇ। ਔਰ ਉਹਦੇ 'ਚ ਜਿਹੜਾ ਹੁਣ ਸਾਡੇ ਨਾਲ ਕੰਸਰਨਡ ਪਾਰਟ ਹੈ, ਇਹ ਅੰਦਰੂਨੀ ਸੋਰਸਿਸ ਤੋਂ ਹੈ। Sources said that Sangh Parwar was concerned about the recent developments in the state, particularly the rise of Waris Punjab ਦੇ ਲੀਡਰ ਅੰਮ੍ਰਿਤਪਾਲ ਸਿੰਘ,
who has not only styled himself on militant Jarnail Singh Bhindranwale but also openly advocated the idea of Khalistan. The recent clash between his supporters and Punjab Police in Ajnala near Amritsar has alarmed the centre. उन्होंने कहा जी ये तो नवा पिंडराड़े आ गया देखो और ये अजनाड़े से जो होया फिर ये अगे चलता है. RSS on its part is also trying to deal with the issue at societal level and has asked its Punjab leaders and cadre to have conversations with the Sikh community leaders. उन्होंने कहा जी ਅਸੀਂ ਇਹਨੂੰ ਪਹਿਲਾਂ ਸੁਸਾਇਟੀ ਲੈਵਲ ਤੇ ਡੀਲ ਕਰਨਾ ਚਾਹੁੰਦੇ ਅੱਛਾ। ਅਸੀਂ ਉਹਨਾਂ ਨੂੰ ਆਪਣੇ ਸਾਰਿਆਂ ਨੂੰ ਕਿਹਾ ਜਿਹੜੇ ਡਾਊਨ ਤੱਕ ਨੇ ਉਹਨਾਂ ਦੇ ਕਿ ਵੀ ਸਿੱਖਾਂ ਦੇ ਨਾਲ ਡਾਇalogue ਕਰੋ. ਅੱਛਾ। The Sangh is concerned about widening gap between the center and Sikh community. ਇਹ ਹੁਣ RSS observe ਕਰ ਰਿਹਾ ਕਿ ਸਿੱਖ ਕਮਿਊਨਿਟੀ ਜੋ ਇਹਨਾਂ ਦੀਆਂ ਸੈਂਟਰ ਦੀਆਂ ਨੀਤੀਆਂ ਨੇ ਉਸ ਕਰਕੇ ਦੂਰ ਜਾ ਰਿਹਾ ਜਿਹੜੇ ਉਹਨਾਂ ਨੂੰ ਪਹਿਲਾਂ ਕੁਝ ਭਰਮ 'ਚ ਫਸੇ ਵੀ ਹੋਣਗੇ. ਅੱਛਾ and a resulting perception of a chasm between Hindus and Sikhs कि भी इस सारे हालांकि ना हिंदू सिख इशू नहीं है पर इन्हां नूं नजर आ रहा है भी इन द एंड जिस किस्म का माहौल ये भी सिरज रहे हैं भी इत्थे ही एंड होएगा. बिल्कुल और उन्होंने कहा जी अवर पीपल आर मीटिंग कम्युनिटी लीडर्स इन पंजाब एंड ट्राइंग टू ड्राइव होम द पॉइंट. ਹੁਣ ਇੱਥੇ ਉਹਨਾਂ ਦੀ ਵਾਰਨਿੰਗ ਹੈ ਸਿੱਖਾਂ ਨੂੰ ਇਹਨੂੰ ਕਹਿੰਦੇ ਨੇ ਵੇਲਡ ਵਾਰਨਿੰਗ. ਉਹਨੇ ਕਿਹਾ ਜੀ ਅਸੀਂ ਆਪਣੀ ਕਮਿਊਨਿਟੀ ਲੀਡਰ ਗ੍ਰਾਸ ਰੂਟ ਨੂੰ ਕਿਹਾ ਵੀ ਸਿੱਖਾਂ ਦੇ ਨਾਲ ਤੁਸੀਂ ਕਮਿਊਨੀਕੇਸ਼ਨ ਖੋਲੋ ਔਰ ਇਹ ਪੁਆਇੰਟ ਕਰੋ ਐਂਡ ਲੀਡਰਸ ਆਰ ਟ੍ਰਾਈਂਗ ਟੂ ਡਰਾਈਵ ਹੋਮ ਦਾ ਪੁਆਇੰਟ ਦੈਟ ਐਨੀ ਅਟੈਂਪਟ ਟੂ ਗੋ ਬੈਕ ਟੂ ਦਾ 80s ਮਸਟ ਬੀ ਅਪੋਜ਼ਡ. ਕਿ ਵੀ ਉਹਨਾਂ ਨੂੰ ਸਿੱਖਾਂ ਨੂੰ ਕਹੋ ਵੀ ਜੇ ਜੋ ਮਾਹੌਲ ਹੈ ਜੇ ਤੁਸੀਂ 80ਵੇਂ ਵਾਂਗ ਆਪਣੀ ਲੜਾਈ ਲੜਨੀ ਹੈ ਹਾਲਾਂ ਉਹ ਵੀ ਉਹਨਾਂ ਨੇ ਵਾਇਲੈਂਸ ਸਾਡੇ ਉੱਤੇ ਲਿਖੀ ਜਾਂ ਉਸ ਦੇ ਉੱਤੇ ਸਾਡੇ ਤੇ ਜਿਹੜੀ ਆ ਥੋਪੀ ਜਿਹਦਾ ਜਵਾਬ ਦਿੱਤਾ ਪਰ ਜਿਹੜੀ ਵਾਰਨਿੰਗ ਹੈ RSS ਦੀ ਨੂੰ ਕਹਿੰਦੇ ਨੇ ਵੇਲਡ ਵਾਰਨਿੰਗ ਐਂਡ must be opposed at all levels as it will be most detrimental to Sikh community itself. कि जे सिख ना हटे तो फिर most detrimental to Sikh community मतलब सिखां दा ही असी नुकसान फिर होएगा. कहना तो वही चाहते ने कौन करेगा नुकसान जी उतो एलियन आणगे. ये है इनू कहंदे ने वार्निंग कि भी इन्हां नू अजे भी जिहड़ा है काबू कर लो अदरवाइज ਜਿਹੜੀ ਹੈ ਸਟੇਟ ਉਹ ਕਰੇਗੀ. ਸੋ ਮੈਂ ਸਮਝਦਾ ਕਿ ਵੀ ਦੁਸ਼ਮਣ ਤਾਂ ਦੱਸ ਰਿਹਾ ਜਦੋਂ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਭਾਈ ਇਹ ਕਿਸ ਡਾਇਰੈਕਸ਼ਨ 'ਚ ਜਾ ਰਿਹਾ. ਸੋ ਅਸੀਂ ਬਾਅਦ ਦੇ ਵਿੱਚ ਜਿਹੜਾ ਹੈ ਉਹ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਆ ਰਹੀਆਂ ਨੇ ਇਦਾਂ ਦੇ ਹੀ ਸੁਣਾਉਣ ਜੋਗੇ ਨਾ ਰਹੀਏ ਸੰਭਲੀਏ ਔਰ ਜਿਹੜੇ ਕੌਮ ਦੀ ਗੱਲ ਕਰਦੇ ਨੇ ਪੰਥ ਦੀ ਗੱਲ ਕਰਦੇ ਨੇ ਜੇ ਉਹਨਾਂ ਦੀ ਹਮਾਇਤ ਨਹੀਂ ਕਰ ਸਕਦੇ ਘੱਟੋ ਘੱਟ ਜ਼ਬਾਨ ਨੂੰ ਤਾਲਾ ਲਾ ਲਈਏ ਘੱਟੋ ਘੱਟ ਹੱਥਾਂ ਨੂੰ ਜਕੜ ਲਈਏ ਤਾਂ ਕਿ ਲੱਤਾਂ ਖਿੱਚਣ ਦਾ ਕੰਮ ਨਾ ਕਰੀਏ. ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ. ਸੋ ਇੱਥੇ ਲੈਣਾ ਬ੍ਰੇਕ. ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ. ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ. ਆਸਟ੍ਰੇਲੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ ਬ੍ਰਿਸਬੇਨ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 19 ਮਾਰਚ ਦਿਨ ਐਤਵਾਰ ਨੂੰ ਬ੍ਰਿਸਬੇਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ. ਹੋਰ ਜਾਣਕਾਰੀ ਲਈ ਸੰਪਰਕ ਕਰੋ +61 420 462 499 ਜਾਂ +61 420 802 499. ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ. ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ. ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ. ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ. ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ. ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ. ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਮਨੀਕਰਨ ਘਟਨਾ ਦੇ ਬਾਰੇ ਨਾਲ ਕਿ ਬੀਜੇਪੀ ਵੱਲੋਂ ਮਨੀਕਰਨ ਘਟਨਾ ਨੂੰ ਇਸਤੇਮਾਲ ਕਰਕੇ ਲਗਾਤਾਰਤਾ ਨਾਲ ਸਿੱਖਾਂ ਦੀ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਔਰ ਨਾਗਾਲੈਂਡ ਦੇ ਇੱਕ ਵਜ਼ੀਰ ਨੇ ਇਸ ਸੰਬੰਧੀ ਨਾ ਪੱਖੀ ਟਵੀਟ ਕੀਤਾ ਹੈ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ. ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ. ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ?
ਦੇਖੋ ਅਸੀਂ ਕੱਲ ਜਿਹੜਾ ਬਰੀਫ ਦੇ ਵਿੱਚ ਜਿੰਨੀ ਕੁ ਜਾਣਕਾਰੀ ਕੱਲ ਤੱਕ ਸੀ ਮਨੀਕਰਨ ਘਟਨਾ ਨੂੰ ਲੈ ਕੇ ਉਹਨੂੰ ਡਿਸਕਸ ਕੀਤਾ ਸੀ। ਸਾਡੇ ਦਰਸ਼ਕਾਂ ਵੱਲੋਂ ਉਸ ਨੂੰ ਸਰਾਹਿਆ ਗਿਆ ਜੀ। ਔਰ ਜਿਸ ਕਿਸਮ ਦਾ ਇਹਨਾਂ 24 ਘੰਟਿਆਂ ਦੇ ਵਿੱਚ ਵੀ ਜਿਹੜਾ ਨੈਰੇਟਿਵ ਹੈ ਉਹ ਤਾਂ ਉਹੀ ਜੋ ਬੀਜੇਪੀ ਨੇ ਪੁਸ਼ ਕੀਤਾ। ਹੁਣ ਇਹ ਵੀ ਆਇਆ ਜੀ 30 ਦੇ ਕਰੀਬ ਕੇਸ ਦੇ ਖਿਲਾਫ ਕੇਸ ਰਜਿਸਟਰ ਹੋ ਰਿਹਾ। ਉਹਨਾਂ ਨੇ ਘਰ ਭੰਨ ਦਿੱਤੇ ਲੋਕਾਂ ਦੇ, ਉਹਨਾਂ ਨੇ ਇਹ ਕਰ ਦਿੱਤਾ ਉਹ ਕਰ। ਹਾਲਾਂਕਿ ਕਹਾਣੀ ਉਹੀ ਹੈ ਜੋ ਅਸੀਂ ਕੱਲ ਬਿਆਨੀ ਸੀ ਕਿ ਭਾਈ ਕਿਵੇਂ ਇਹਨਾਂ ਨੇ ਹਰ ਸਾਲ ਉੱਥੇ ਕੁਛ ਨਾ ਕੁਛ ਕਰਦੇ ਨੇ। ਆਲਰੇਡੀ ਜਿਹੜਾ ਹੈ ਉਹ ਖਾਂਦੇ ਵੀ ਉਹਨਾਂ ਸਿੱਖਾਂ ਦੇ ਸਿਰ ਤੇ ਨੇ। ਔਰ ਜਿਵੇਂ ਅੱਜ ਸਾਡੇ ਇੱਕ ਵੀਰ ਨੇ ਕਮੈਂਟ 'ਚ ਵੀ ਲਿਖਿਆ ਸੀ ਕਿ ਵੀ ਇਹ ਤਾਂ ਕੋਈ ਏਡਾ ਇਤਿਹਾਸਕ ਥਾਂ ਵੀ ਨਹੀਂ ਰਿਹਾ, ਲੇਕਿਨ ਕਿਉਂਕਿ ਸਿੱਖਾਂ ਨੇ ਇਹ ਦੇਖਦੇ ਆ ਕਿ ਭਾਈ ਗਰੀਬ ਲੋਕ ਜਾਂ ਦੂਜੇ ਨੇ ਲੰਗਰ ਦੇ ਲਈ ਜਾਂ ਉਹਨਾਂ ਦੇ ਲਈ ਪਾਵਰਟੀ ਉਹ ਖਾਂਦੇ ਵੀ ਉੱਥੋਂ ਨੇ। ਔਰ ਉਹ ਸਾਰੇ ਨੂੰ ਇਹ ਜਿਹੜਾ ਹੈ ਉਹ ਮੁੜ ਕੇ ਸਿੱਖਾਂ ਦੇ ਉੱਤੇ ਹੀ ਤਸ਼ੱਦਦ ਔਰ ਇਹ ਆਲਮੋਸਟ ਕੋਈ ਨਾ ਕੋਈ ਘਟਨਾ ਹੁੰਦੀ ਰਹੀ ਹੈ, ਲੇਕਿਨ ਇਸ ਲੈਵਲ ਤੇ ਅੱਗੇ ਪ੍ਰਚਾਰੀ ਨਹੀਂ ਗਈ। ਕਿਉਂਕਿ ਅਜਨਾੜੇ ਦੀ ਘਟਨਾ ਤੋਂ ਬਾਅਦ ਜਿਵੇਂ ਇਸ ਨੂੰ ਇੰਨੀ ਵੱਡੀ ਲਾ ਐਂਡ ਆਰਡਰ ਦੀ ਸਿਚੁਏਸ਼ਨ ਕਰਕੇ ਪ੍ਰਸਾਰਿਆ ਗਿਆ। ਔਰ ਈਵਨ ਇਸ ਦੇ ਉੱਤੇ ਜਦੋਂ ਅਸੀਂ ਦੇਖਦੇ ਕਿ ਅਨੁਰਾਗ ਠਾਕੁਰ ਜਿਹੜਾ ਯੂਨੀਅਨ ਮਿਨਿਸਟਰ ਹੈ ਔਰ ਹਿਮਾਚਲ ਨੂੰ ਰਿਪਰੈਜ਼ੈਂਟ ਕਰਦਾ ਹੈ ਮੋਦੀ ਦੀ ਕੈਬਨਿਟ ਦੇ ਵਿੱਚ, ਉਹਨੇ ਇਸ ਦੇ ਉੱਤੇ ਸਟੇਟਮੈਂਟ ਦਿੱਤੀ ਹੈ, ਐਨਸ਼ੋਰ ਹਿਮਾਚਲ's law and order doesn't collapse like in Punjab. Anurag Thakur tells CM Sukhu. Union Minister calls Manikarn clash shocking and says Sukhu is shouldering a new responsibility and should tread carefully. ਹੁਣ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਕੂਮਤ ਹੈ, ਹਿਮਾਚਲ 'ਚ ਹੁਣ ਤੱਕ ਬੀਜੇਪੀ ਦੀ ਹਕੂਮਤ ਸੀ, ਪਰ ਪਿਛਲੀਆਂ ਚੋਣਾਂ 'ਚ ਅਜੇ ਕੁਝ ਹਫ਼ਤੇ ਪਹਿਲਾਂ ਹੀ ਹਿਮਾਚਲ 'ਚ ਕਾਂਗਰਸ ਦੀ ਹਕੂਮਤ ਬਣੀ ਹੈ। ਸੋ ਦੋਵੇਂ ਥਾਵਾਂ ਤੇ ਇਹਨਾਂ ਨੂੰ ਸੂਟ ਕਰਦਾ ਹੈ ਕਿ ਮਾਮੂਲੀ ਘਟਨਾ ਨੂੰ ਇੰਨੀ ਸਪਿਨ ਦਿਓ ਕਿ ਜੇ ਉਹਨਾਂ ਦੀਆਂ ਹਕੂਮਤਾਂ ਵੀ ਡਿਸਮਿਸ ਕਰਨੀਆਂ ਪੈਂਦੀਆਂ ਨੇ, ਇੱਕ ਤਾਂ ਲੋਕਾਂ 'ਚ ਬਦਨਾਮ ਕਰੋ। ਦੇਖੋ ਜੀ, ਜੇ ਤਾਂ ਸਾਡੀਆਂ ਹਕੂਮਤਾਂ ਵੇਲੇ ਤਾਂ ਅਸੀਂ ਕਿਵੇਂ ਜਿਹੜਾ ਉਹ ਤੀਰ ਵਾਂਗ ਸਿੱਧੇ ਕੀਤੇ ਹੋਏ ਨੇ, ਔਰ ਆ ਦੇਖੋ ਪੰਜਾਬ 'ਚ ਹੁਣ ਉਸ ਬਹਾਨੇ ਨਾਲ ਇਹਨੂੰ ਇੰਨਾ ਕੁ ਡਿਫੈਂਸਿਵ ਕਰ ਲਿਆ ਪੰਜਾਬ ਦੀ ਅਜਨਾਲਾ ਘਟਨਾ ਨਾਲ ਕਿ 18 ਕੰਪਨੀਆਂ CRPF ਦੀਆਂ ਭੇਜ ਦਿੱਤੀਆਂ ਔਰ ਬਿਲਕੁਲ ਮਾਹੌਲ ਉਹ ਤਿਆਰ ਕੀਤਾ ਹੋਇਆ। ਇੱਕ ਅੱਧੀ ਹੋਰ ਇਨਸੀਡੈਂਟ ਕਰਾ ਕੇ ਉਹ ਆਲਰੇਡੀ ਇਵੇਂ ਕਰ ਦਿੱਤਾ ਕਿ ਪੰਜਾਬ 'ਚ ਤਾਂ ਕਲੈਪਸ ਹੋ ਗਿਆ ਲਾ ਐਂਡ ਆਰਡਰ। ਹਾਲਾਂ ਇਸ ਘਟਨਾ 'ਚ ਕੋਈ ਮਰਿਆ ਨਹੀਂ ਬੰਦਾ, ਕਿਸੇ ਦੀ ਲੱਤ ਨਹੀਂ ਟੁੱਟੀ, ਕਿਸੇ ਦੀ ਬਾਂਹ ਨਹੀਂ ਟੁੱਟੀ। ਇੱਕ ਆਰਡੀਨਰੀ ਪ੍ਰੋਟੈਸਟ ਹੁੰਦੇ ਨੇ। ਅੱਗੇ ਕਿਹੜੇ ਜਦੋਂ ਕਿਸਾਨ ਮੋਰਚੇ ਦਾ ਪ੍ਰੋਟੈਸਟ ਸ਼ੰਭੂ ਤੋਂ ਸਿੰਘੂ ਤੱਕ ਗਿਆ, ਕਿਵੇਂ ਰਾਹ 'ਚ ਰੁਕਾਵਟਾਂ ਦੂਰ ਕੀਤੀਆਂ, ਵਾਟਰ ਕੈਨਨਸ, ਲਾਠੀ ਚਾਰਜ, ਸਭ ਕੁਝ ਹੋਇਆ। ਪਰ ਇਹ ਹੁਣ ਯੂਨੀਅਨ ਮਿਨਿਸਟਰ ਜਿਹੜਾ ਹੈ ਉਹ ਸਟੇਟਮੈਂਟ ਦੇ ਰਿਹਾ ਕਿ ਭਾਈ ਇਹ ਜਿਹੜਾ ਮਨੀਕਰਨ ਕਲੈਸ਼ ਬੜਾ ਸ਼ੌਕਿੰਗ ਸੀ ਔਰ ਇਸ ਸਾਰੇ ਦੇ ਨਾਲ ਉਹਨੇ ਕਿਹਾ ਜੀ 4 ਲੋਕ ਔਰ ਇਹ ਟ੍ਰਿਬਿਊਨ ਨੂੰ ਕਵਰ ਕਰ ਰਿਹਾ PTI ਦੀ ਸਟੋਰੀ ਨੂੰ, 4 people were injured in a clash between pilgrims from neighboring ਪੰਜਾਬ। ਇਸ ਗੱਲ ਨੂੰ ਯਕੀਨੀ ਬਣਾ ਰਹੇ ਨੇ ਜੀ ਪੰਜਾਬੀਆਂ ਨੇ ਆ ਕੇ ਸਾਡੇ ਜਿਹੜੇ ਨੇ ਉਹ ਬੰਦੇ 4 ਜ਼ਖਮੀ ਕਰਤੇ, ਲੋਕਲ ਰੈਜ਼ੀਡੈਂਟ। ਫਿਰ ਉਹਨਾਂ ਨੇ ਕਿਹਾ ਕਿ ਸਟੇਟ ਦੀ ਲਾਅ ਐਂਡ ਆਰਡਰ ਵੱਲ ਧਿਆਨ ਦਿੱਤਾ ਜਾਏ, ਇਵੇਂ ਨਾ ਟੁੱਟੇ, ਇਟ ਸ਼ੁਡਨਟ ਬ੍ਰੇਕ ਡਾਊਨ ਲਾਈਕ ਇਟ ਹੈਜ਼ ਇਨ ਪੰਜਾਬ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਐਂਟਾਈ ਪੀਪਲ ਔਰ ਇਹ ਉਹ ਪਾਰਟ ਹੈ। ਹੁਣ ਕੱਲਾ ਇਹ ਨਹੀਂ ਕਿ ਵੀ ਇਹ ਇੱਥੇ ਰੁਕਿਆ, ਨਾਗਾਲੈਂਡ ਹੁਣ ਆਲਮੋਸਟ ਨਾਰਥ ਈਸਟ ਦੇ 2 ਸੂਬਿਆਂ 'ਚ ਨਾਗਾਲੈਂਡ, ਮੇਘਾਲਿਆ, ਤ੍ਰਿਪੁਰਾ, ਉਹਨਾਂ 'ਚ ਵੀ ਬੀਜੇਪੀ ਵਾਲੀ ਸਪੋਰਟ ਵਾਲੀਆਂ ਹਕੂਮਤਾਂ ਬਣ ਰਹੀਆਂ ਨੇ। ਔਰ ਇਹਨਾਂ ਦਾ ਹੀ ਮਿਨਿਸਟਰ ਜਿਹੜਾ ਉਹਨੇ ਟਵੀਟ ਕੀਤਾ, ਨਾਗਾਲੈਂਡ ਦੇ ਮਿਨਿਸਟਰ ਨੇ, ਡੇ ਆਫਟਰ ਪੰਜਾਬ ਟੂਰਿਸਟ ਕਲੈਸ਼ ਵਿਦ ਲੋਕਲਸ ਇਨ ਮਨੀਕਰਨ, ਨਾਗਾਲੈਂਡ ਮਿਨਿਸਟਰ ਸ਼ੇਅਰਸ picture of Himachal Pradesh street littered with liquor bottles by tourists, says it's bad, don't do this, posted the picture in response to a tweet posted by user. ਹੁਣ ਇਹ ਨਾਗਾਲੈਂਡ ਦਾ ਮਿਨਿਸਟਰ ਹੈ ਤੈਮੇਜਨ ਇਮਨਾ, ਉਹਨੇ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ ਇੱਕ ਪਿਕਚਰ ਸ਼ੇਅਰ ਕੀਤੀ ਔਰ ਉਹ ਕੋਈ ਥਾਂ ਨਹੀਂ ਔਰ ਉਹ ਹੋਏਗੀ ਮੰਦਿਰ ਦੇ ਕਿਉਂਕਿ ਅਸੀਂ ਤਾਂ ਬਚਪਨ ਦੇ ਵਿੱਚ ਇਹ ਦੇਖਿਆ ਹੋਇਆ ਵੀ ਜਦੋਂ ਇਹਨਾਂ ਦੇ ਕਾਫਲੇ ਹਿੰਦੂ ਯਾਤਰੀਆਂ ਦੇ ਉਹ ਚਿੰਤਪੁਰਨੀ ਜਾਂ ਜਵਾਲਾਮੁਖੀ ਜਾਂ ਉਧਰ ਜਾਂਦੇ ਸੀ ਤੇ ਉਹ ਸਾਰੇ ਹੀ ਸ਼ਰਾਬ ਦੀਆਂ ਬੋਟਲਾਂ ਹੱਥਾਂ 'ਚ ਫੜੀਆਂ ਹੋਈਆਂ, ਡੱਟ ਉਹਨਾਂ ਨੇ ਖੋਲਣਾ, ਨਾਲ ਕਹਿਣਾ ਜੈ ਮਾਤਾ ਦੀ, ਜੈ ਮਾਤਾ ਦੀ, ਨਾਲ ਉਹ ਲਾ ਰਹੇ ਨੇ ਮੂੰਹ ਔਰ ਇਵੇਂ ਹੀ ਕਰ ਰਹੇ ਨੇ। ਹੁਣ ਉਹਨੂੰ ਇਹਨਾਂ ਨੇ ਔਰ ਕਿਉਂਕਿ ਟਾਈਮਿੰਗ ਮਨੀਕਰਨ ਦੇ ਨਾਲ ਜੋੜ ਕੇ ਕੀਤੀ ਗਈ ਇਹ ਦੱਸਣ ਲਈ ਕਿ ਜਿਵੇਂ ਇਹ ਮਨੀਕਰਨ ਦੀ ਪਿਕਚਰ ਹੈ ਔਰ ਉੱਥੇ ਸ਼ਰਾਬ ਔਰ ਦੂਜੀ ਤੀਜੀ ਗੁਰਦੁਆਰਿਆਂ 'ਚ ਘੱਟੋ ਘੱਟ ਹੋਰ ਬੇਸ਼ੱਕ ਕੁਛ ਵੀ ਇਸ ਕਿਸਮ ਦੀ ਗੱਲ ਜਿਹੜੀ ਹੈ ਉਹ ਕਦੇ ਨਾ ਟੋਲਰੇਟ ਹੁੰਦੀ ਹੈ। ਇਹਨਾਂ ਦੇ ਤਾਂ ਚੱਲਦਾ ਹੀ ਹੈ, ਇਹਨਾਂ ਦੇ ਤਾਂ
ਦੇਵਤੇ ਵੀ ਉਹ ਨੇ, ਕੁਛ ਜਿਹੜੇ ਨੇ ਜਿਹੜੇ ਕਾਲਾ ਕੁੱਕੜ ਜਾਂ ਕਾਲਾ ਬੱਕਰਾ ਜਾਂ ਸ਼ਰਾਬ ਦੀ ਬੋਤਲ ਉਹ ਲੈਂਦੇ ਨੇ, ਪੀਰਾਂ ਦੇ ਵੀ ਜਾਂਦੇ ਨੇ ਇਸ ਕਿਸਮ ਦੇ। ਹੁਣ ਇਹਦੇ ਚ ਹੁਣ ਤੁਸੀਂ ਖਬਰ ਦੀ ਬਿਗਨਿੰਗ ਦੇਖੋ, ਇਹ ਡੇ after 30 Punjab tourists ransacked shops, houses in Manikaran, Nagaland Minister Temajan Imna along took to Twitter to share a picture of a street purportedly somewhere in Himachal Pradesh littered with broken liquor bottles by tourists. It is bad. Don't do this. Drinking and throwing scrap bottles are injurious to health and environment, he wrote. He posted the picture in response to a tweet posted by ਉਹਦਾ ਕੋਈ ਲਾਗਾ ਦੇਗਾ ਨਹੀਂ ਮਨੀ ਕਰ, ਪਰ ਇਹ ਬਦਨਾਮ ਕਰਨ ਦੇ ਲਈ ਜੋ ਕੁਛ ਇਹ ਆਪਣੀਆਂ ਫਿਲਮਾਂ 'ਚ ਕਰਦੇ ਨੇ, ਸਿੱਖਾਂ ਨੂੰ ਸ਼ਰਾਬ ਨਾਲ ਜੋੜ ਕੇ ਦੂਸਰਾ ਕਰਨ। ਔਰ ਫਿਰ ਜਦੋਂ ਤੁਸੀਂ ਖਬਰ ਦੀ ਡੀਟੇਲ ਦੇਖਦੇ ਹੋ, ਉਹਨਾਂ ਨੇ ਕਿਹਾ ਜੀ ਇਨ ਮਨੀਕਰਨ ਵੀਡੀਓਜ਼ ਆਫ ਰਕਸ were viral on the social media. Many parked vehicles and a nearby police station was pelted on with stones. ਅੱਗੇ ਤਾਂ ਘਰਾਂ ਦੀ ਸੀ, ਹੁਣ ਇਹ ਖਬਰ ਇਹ ਵੀ ਬਣਾਤੀ ਕਿ ਪੁਲਿਸ ਥਾਣੇ ਦੇ ਉੱਤੇ ਵੀ ਹਮਲਾ ਕੀਤਾ, ਉਹਦੇ ਤੇ ਵੀ ਵੱਟੇ ਮਾਰੇ। ਬਿਲਕੁਲ ਅਜਨਾਲੇ ਦੀ ਘਟਨਾ ਵਾਂਗ ਇਸ ਨੂੰ ਸ਼ਕਲ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਉਸ ਦੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਵੀ ਇਹ ਮਨੀਕਰਨ ਘਟਨਾ ਜਿਹੜੀ ਹੋਈ ਔਰ ਇਸ ਸਾਰੇ ਦੇ ਨਾਲ ਜਿਹੜਾ ਅਸੀਂ ਉਹਦੇ ਤੇ ਐਕਸ਼ਨ ਲੈ ਰਹੇ ਹਾਂ ਔਰ ਇਹ ਸਾਰੇ ਦੇ ਚੱਲਦੇ ਹਾਂ। ਹੁਣ ਇਸ ਖਬਰ ਨੂੰ ਜਦੋਂ ਤੁਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਲਾ ਕੇ ਦੇਖਦੇ ਹੋ ਔਰ ਫਿਰ ਹੋਲੀ ਦਾ ਤਿਉਹਾਰ ਚੱਲ ਰਿਹਾ ਔਰ ਕਿਸ ਕਿਸਮ ਦਾ ਮਾਹੌਲ ਹੈ। ਸਾਡੇ ਕੱਲ ਦੇ ਸੈਗਮੈਂਟ ਦੇ ਉੱਤੇ ਸਾਡੇ ਇੱਕ ਵੀਰ ਨੇ ਆਪਣਾ ਨਾਂ ਗੁਪਤ ਰੱਖ ਕੇ ਉੱਥੋਂ ਕਮੈਂਟ ਕੀਤਾ। ਇਹ ਇੱਕ ਰੈਕਗਨਾਈਜ਼ਡ ਸਕੂਲ ਦੇ ਟੀਚਰ ਨੇ ਔਰ ਉਹਨਾਂ ਦਾ ਮੈਂ ਸਾਂਝ ਕਰਨਾ ਚਾਹੁੰਦਾ ਇਹ ਦੱਸਣ ਦੇ ਲਈ ਕਿ ਕੈਸਾ ਮਾਹੌਲ ਸਿਰਜ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਯੈਸਟਰਡੇ I was told by a well-educated science fellow teacher, if you have to live in India, then you have to celebrate Holi. ਉਹਨਾਂ ਨੇ ਕਿਹਾ ਜੀ ਜੇ ਇੱਥੇ ਰਹਿਣਾ ਉਹ ਜਿਵੇਂ ਉਹ ਉੱਥੇ ਕਹਿੰਦੇ ਨੇ ਮੁਸਲਮਾਨਾਂ ਨੂੰ ਖੜਾ ਕਰਕੇ ਕਿ ਅਗਰ ਭਾਰਤ ਮੇਂ ਰਹਿਣਾ ਹੋਗਾ ਜੈ ਸ਼੍ਰੀ ਰਾਮ ਕਹਿਣਾ ਹੋਗਾ, ਇਹ ਨਾਰੇ ਲਵਾਉਂਦੇ ਨੇ ਉਹਨਾਂ ਨੂੰ ਕਿ ਭਾਈ। ਫਿਰ ਕਹਿੰਦਾ in my school it was compulsory to purchase colors from the organization which our school management runs. ਹੁਣ ਦੁਕਾਨ ਹੈ ਕੰਪਲਸਰੀ ਕੀਤਾ ਹੋਇਆ ਵੀ ਹਰ ਕੋਈ ਜਿਹੜੇ ਰੰਗ ਹੈ ਹੋਲੀ ਦੇ ਇਸ ਤੋਂ ਖਰੀਦੇਗਾ ਜਿਹੜੀ ਸਕੂਲ ਦੀ ਮੈਨੇਜਮੈਂਟ ਨੇ ਬਣਾਇਆ। ਦੇਖੋ as I asked those who don't celebrate, is it still compulsory to purchase colors? ਉਹਨਾਂ ਨੇ ਕਿਹਾ ਜੀ ਉਹਨਾਂ ਦਾ ਸਰਕੂਲਰ ਹੋਏਗਾ ਵੀ ਕੰਪਲਸਰੀ ਹੈ ਰੰਗ ਖਰੀਦੋ। ਉਹਨਾਂ ਨੇ ਕਿਹਾ ਜੀ ਜਿਹੜੇ ਨਹੀਂ ਮਨਾਉਂਦੇ ਉਹ ਕੀ ਉਹਦੇ ਲਈ ਜ਼ਰੂਰੀ ਹੈ? then she told me this, ਜਿਹੜੀ ਗੱਲ ਉਹਨਾਂ ਨੇ ਉੱਤੇ ਕਹੀ ਕਿ ਭਾਈ ਉਹਨੇ ਕਿਹਾ if you have to live in India then you have to celebrate Holi. ਇਹ ਮੈਨੂੰ ਕਹਿੰਦੇ ਜਵਾਬ ਦਿੱਤਾ। then she told we don't have bad relations and suddenly she's changed and talking like this with me. they are the Modi BJP supporters ਕਿ ਵੀ ਸਾਡੇ ਤਾਂ ਕੋਈ ਸੰਬੰਧ ਮਾੜੇ ਨਹੀਂ ਸੀ। suddenly ਫਿਰ ਉਹਨਾਂ ਨੇ ਆਪਣੀ ਜਿਹੜੀ ਵਿਥਿਆ we too Sikh teachers are targeted by these teachers all the time. ਅਸੀਂ ਦੋ ਸਿੱਖ ਅਧਿਆਪਕ ਹਾਂ, ਸਾਨੂੰ ਨਿਸ਼ਾਨਾ ਬਣਾਇਆ। creating obstacles for us, making it difficult for us to continue our jobs. ਕਿ ਸਾਡੇ ਲਈ ਉਹ ਹਾਲਾਤ ਬਣਾ ਦਿੱਤੇ ਨੇ ਕਿ ਅਸੀਂ ਆਪਣੀਆਂ ਨੌਕਰੀਆਂ ਨੂੰ ਜਾਰੀ ਨਹੀਂ ਰੱਖ ਸਕਦੇ। we cannot speak, we feel helpless, whom to complain. the authorities are also their big supporters. I am in a well reputed school. ਹੁਣ ਉਹਨਾਂ ਵਿਚਾਰਿਆਂ ਨੇ ਆਪਣੀ ਆਈਡੈਂਟੀਟੀ ਵੀ ਆਪਣੇ ਸਕੂਲ ਦਾ ਨਾਮ ਵੀ ਕਿਉਂਕਿ ਉਹਨਾਂ ਨੇ ਹੁਣ ਇਹ ਹਾਲਾਤ ਨੇ ਜਿੱਥੇ ਕਿ ਸਿੱਖ ਰਹਿ ਰਹੇ ਨੇ ਔਰ ਫਿਰ ਕਹੋ ਜੀ ਅਸੀਂ ਕਿਵੇਂ ਗੁਲਾਮ ਆ ਜੀ, ਸਾਡਾ ਤਾਂ ਏਡਾ ਵੱਡਾ ਘਰ ਹੈ ਜੀ, ਟਰੈਕਟਰ ਹੈ ਜੀ, ਗੱਡੀ ਸਾਡੇ ਬਾਹਰ ਖੜੀ ਹੈ ਜੀ। ਇਹ ਹੈ ਕਿ ਵੀ ਜਿਹਨੂੰ ਗੁਲਾਮੀ ਕਹਿੰਦੇ ਨੇ ਔਰ ਇਹ ਮਨੀਕਰਨ ਇਹਨਾਂ ਨੇ ਔਰ ਅਜਨਾਲਾ ਛੱਡਣਾ ਨਹੀਂ ਹੈ। ਆਉਣ ਵਾਲੇ ਪੀਰੀਅਡ 'ਚ ਇਵੇਂ ਹੀ ਘੁੰਮੇਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਐਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ
estate investment ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ ਸੂਈਟ ਨੰਬਰ 204 ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਅਲਟੀ ਸਰਵਿਸਿਜ਼। ਆਸਟ੍ਰੇਲੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ ਬ੍ਰਿਸਬੇਨ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 19 ਮਾਰਚ ਦਿਨ ਐਤਵਾਰ ਨੂੰ ਬ੍ਰਿਸਬੇਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +61 420 462 499 ਜਾਂ +61 420 802 499। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਾਰਸ ਪੰਜਾਬ ਦੀ ਜਥੇਬੰਦੀ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ BBC ਨੂੰ ਦਿੱਤਾ ਗਿਆ ਇੰਟਰਵਿਊ ਬੜਾ ਚਰਚਾ ਵਿੱਚ ਹੈ ਔਰ ਅੰਗਰੇਜ਼ੀ ਵਿੱਚ ਦਿੱਤੇ ਇੱਕ ਇੰਟਰਵਿਊ ਨੂੰ BBC ਦੀ ਤਾਮਿਲ ਸਰਵਿਸ ਨੇ ਟੈਲੀਕਾਸਟ ਕੀਤਾ ਤਾਂ ਵੱਡੀ ਗਿਣਤੀ ਵਿੱਚ ਵਿਊਅਰਸ ਨੇ ਆਪਣੇ ਕਮੈਂਟਸ ਰਾਹੀਂ ਖਾਲਿਸਤਾਨ ਦੀ ਹਮਾਇਤ ਕੀਤੀ। ਸੋ ਇਸ ਤੋਂ ਜ਼ਾਹਿਰ ਹੈ ਕਿ ਤਾਮਿਲ ਵੀ ਸਿੱਖਾਂ ਵਾਂਗ ਅਡਰੇ ਤਾਮਿਲਨਾਡੂ ਮੁਲਕ ਲਈ ਬੇਚੈਨ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਆਪਣੇ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਕਿ YouTube ਦੇ ਉੱਤੇ ਲਾਈਵ ਚੈਟ ਤੇ ਨੇ। ਔਰ ਵੀਰ ਰੁਪਿੰਦਰ ਸਿੰਘ ਲਿਖਦੇ ਨੇ, ਰੁਪਿੰਦਰ ਚੀਮਾ, ਸੋ ਹਾਊ ਇਜ਼ ਇੰਡੀਆ ਡੈਮੋਕ੍ਰੈਟਿਕ ਇਫ ਇੰਡੀਅਨ ਟੀਚਰਸ ਆਰ ਮੇਕਿੰਗ ਕਮੈਂਟਸ ਲਾਈਕ ਦੈਟ ਵਾਈ ਕਾਂਟ ਸਿੱਖਸ ਹੈਵ देयर ओन ਸਕੂਲਸ ਐਂਡ ਕਾਲਜਸ ਇਨ ਇੰਡੀਆ। ਕਿ ਭਾਈ ਉਹ ਕਿਵੇਂ ਫਿਰ ਇੰਡੀਆ ਡੈਮੋਕ੍ਰੈਟਿਕ ਹੈ। ਔਰ ਰੁਪਿੰਦਰ ਸਿੰਘ ਜੀ ਗੱਲ ਇਹ ਹੈ ਵੀ ਜਿਹੜੇ ਆਪਣੇ ਸਕੂਲ ਵੀ ਨੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਨੂੰ ਲੈ ਕੇ ਅਸੀਂ ਸਟੋਰੀ ਕੀਤੀ, ਉਹ ਸਾਡੀ ਉੱਥੇ ਟੀਮ ਨੇ ਕਿ ਕਿਵੇਂ ਉੱਥੇ ਟੀਚਰ ਜਿਹੜੀ ਆ ਉਹ ਸਰਸਵਤੀ ਪੂਜਨ ਕਰ ਰਹੀ ਹੈ ਕਿ ਭਾਈ ਇਹ ਆਰਟ ਦੇ ਲਈ ਬੜਾ ਜ਼ਰੂਰੀ ਹੈ। ਔਰ ਉਹ ਈਵਨ ਜਿਹੜੇ ਸਾਡੇ ਸਕੂਲ ਵੀ ਨੇ ਉਹਨਾਂ 'ਚ ਵੀ ਇਹ ਹਿੰਦੂਤਵਾ ਦੀਆਂ ਪ੍ਰੈਕਟਿਸਿਸ ਜਿਹੜੀਆਂ ਨੇ ਉਹਨਾਂ ਨੇ ਲੈ ਆਂਦੀਆਂ ਨੇ। ਔਰ ਇਹ ਇਵੇਂ ਹੀ ਰੁਪਿੰਦਰ ਚੀਮਾ ਜੀ ਨੇ ਲਿਖਿਆ, ਆਈ ਫੀਲ ਲਾਈਕ ਮੋਰ ਸਿੱਖ ਕਿਡਸ ਬੋਰਨ ਇਨ ਅਮਰੀਕਾ ਔਰ ਲਿਵ ਆਊਟ ਆਫ ਪੰਜਾਬ ਨੋ ਮੋਰ ਅਬਾਊਟ ਸਿੱਖ ਹਿਸਟਰੀ ਦੈਨ ਸਿੱਖ ਕਿਡਸ ਇਨ ਇੰਡੀਆ। ਦਿਸ ਇਜ਼ ਸਕੈਰੀ। ਤੁਸੀਂ ਬਿਲਕੁਲ ਠੀਕ ਫਰਮਾਇਆ। ਔਰ ਬਾਹਰ ਅਵੇਅਰਨੈਸ ਵੀ ਹੈ ਔਰ ਉੱਥੇ ਤਾਂ ਬਿਲਕੁਲ ਉਹ ਬ੍ਰੇਨ ਵਾਸ਼ ਹਿੰਦੂਤਵਾ ਦੇ ਰੰਗ 'ਚ ਹੋ ਰਹੇ ਨੇ। ਔਰ ਢਿੱਲੋਂ ਸਾਹਿਬ ਵੀ ਲਿਖਦੇ ਨੇ ਕਿ ਮਨੁੱਖੀ ਅਧਿਕਾਰਾਂ ਦੇ ਘਾਣ ਤੇ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ। ਔਰ ਵੀਰ ਜੋਗਿੰਦਰ ਸਿੰਘ ਉਹਨਾਂ ਨੇ ਤੁਹਾਨੂੰ ਔਰ ਮੈਨੂੰ ਫਤਿਹ ਔਰ ਖਾਲਿਸਤਾਨ ਜ਼ਿੰਦਾਬਾਦ, ਪੰਜਾਬ ਜ਼ਿੰਦਾਬਾਦ। ਬਲਕਾਰ ਸਿੰਘ ਕਹਿੰਦੇ ਨੇ ਕਿ ਵੀਰੋ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ। ਚਲੋ ਕਮੈਂਟ ਕਰੋ ਜ਼ਰੂਰ, ਜਿਹੜੀ ਮਰਜ਼ੀ ਲੈਂਗੁਏਜ ਤੁਸੀਂ ਕਰ ਸਕਦੇ ਹੋ। ਔਰ ਇਸੇ ਤਰ੍ਹਾਂ ਢਿੱਲੋਂ ਸਾਹਿਬ ਨੇ ਕਿਹਾ ਕਿ UN ਨੂੰ ਇੰਟਰਫੇਰੈਂਸ ਕਰਨਾ ਚਾਹੀਦਾ ਪੰਜਾਬ ਤੇ ਜੰਮੂ ਕਸ਼ਮੀਰ ਦੇ ਹਾਲਾਤਾਂ ਤੇ। ਜੋਗਿੰਦਰ ਸਿੰਘ ਫਿਰ ਜਿਹੜੇ ਨੇ ਜਸਵੀਰ ਬਰਾੜ ਖਾਲਿਸਤਾਨ ਜ਼ਿੰਦਾਬਾਦ, ਸਿੱਖਸ ਫਾਰ ਜਸਟਿਸ ਗੁਰਪਤਵੰਤ ਸਿੰਘ ਪੰਨੂ ਔਰ ਪੰਜਾਬ ਦਾ ਇੱਕੋ ਇੱਕ ਹੱਲ ਖਾਲਿਸਤਾਨ ਜ਼ਿੰਦਾਬਾਦ। ਵੀਰ ਅਮਰੀਕ ਸਿੰਘ ਉਹਨਾਂ ਨੇ ਹੱਥ ਜੋੜ ਕੇ ਫਤਿਹ ਦੀ ਜਿਹੜੀ ਹੈ ਹਾਂਜੀ। ਔਰ ਇਸੇ ਤਰ੍ਹਾਂ ਜਿਹੜੇ ਜ਼ੁਬੇਰ ਯਾਕੂਬ, ਬਹੁਤ ਸ਼ੁਕਰੀਆ ਭਾਈਜਾਨ, ਲਵ ਖਾਲਿਸਤਾਨ, ਖਾਲਸਾ ਫਾਰ ਖਾਲਿਸਤਾਨ। ਔਰ ਵੀਰ ਕੁਲਦੀਪ ਭੈਣ ਜੀ, ਕੁਲਦੀਪ ਕੌਰ ਖਾਲਿਸਤਾਨ ਜ਼ਿੰਦਾਬਾਦ, ਪ੍ਰਿੰਸ ਉਹਨਾਂ ਨੇ ਫਤਿਹ। और एक साडे कोई बेटा या बेटी भी आई है, अंकल आप अच्छे हैं बट आग लगाना बंद करो प्लीज। बेटा जी बेटी जी आप अपने डैडी की बात सुनना बंद करो, वो आग लगाने की बात आपको कह रहे हैं, हम तो सच्चो सच बयान थे। बिल्कुल नो डाउट। पर शुक्रिया तुसी फिर भी जेड़ा अंकल कह के प्यार नाल संबोधन कीता। और खालसा देश पंजाब, वाहिगुरु जी कृपा करन देश पंजाब ते वाहिगुरु जी। ਹੁਣੇ ਬੇਸ਼ੱਕ ਦਿਲਚਸਪ ਸਟੋਰੀ ਹੈ ਕਿ ਅਸੀਂ ਕਮੈਂਟਸ ਦੇ ਉੱਤੇ ਕਮੈਂਟ ਕਰ ਰਹੇ। ਔਰ ਮੈਨੂੰ ਡਾਕਟਰ ਰਣਜੀਤ ਸਿੰਘ ਉਹਨਾਂ ਦਾ ਯਾਦ ਹੈ ਕਿ ਜਦੋਂ ਕਿਸੇ ਨੂੰ ਕੋਈ ਬੁਲਾਰਾ ਬੋਲ ਕੇ ਹਟੇ ਤੇ ਜਿਹੜਾ ਸੈਕਟਰੀ ਹੈ ਉਹ ਉਹਦੇ ਤੇ ਅੱਗੋਂ ਗੱਲ ਕਰਨ ਲੱਗ ਜਾਂਦਾ ਤੇ ਉਹ ਉਹਨਾਂ ਨੂੰ ਕਹਿੰਦਾ ਸੀ ਯਾਰ ਤੂੰ ਅੱਗੋਂ ਕਥਾ ਦੀ ਕਥਾ ਕਰਨ ਲੱਗ ਜਾਂਦਾ, ਤੂੰ ਅਗਲੇ ਦਾ ਨਾਂ ਲਿਆ ਕਰ। ਹੁਣ ਮੈਂ ਵੀ ਲੱਗਾ ਕਥਾ ਦੀ ਕਥਾ ਕਰਨ। BBC ਦੇ ਅੰਗਰੇਜ਼ੀ ਰਿਪੋਰਟਰ ਨੇ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਇੰਟਰਵਿਊ ਕੀਤਾ। ਜ਼ਾਹਰ ਹੈ ਬੜਾ ਕ੍ਰਿਸਪ ਇੰਟਰਵਿਊ ਹੈ।
ਹੁਣ BBC ਦੀਆਂ ਅੱਡ ਲੈਂਗੁਏਜਸ ਦੇ ਵਿੱਚ ਸਰਵਿਸ, ਪੰਜਾਬੀ ਸਰਵਿਸ ਵੀ ਆ ਉਹਨਾਂ ਦੀ, ਉਰਦੂ ਔਰ ਬਹੁਤ ਸਾਰੀਆਂ, ਬੰਗਲਾ, ਇਦਾਂ ਤਮਿਲ ਜ਼ਬਾਨ ਦੇ ਵਿੱਚ ਵੀ ਸਰਵਿਸ। ਹੁਣ ਇੰਟਰਵਿਊ ਇੰਗਲਿਸ਼ ਦੇ ਵਿੱਚ ਹੈ, ਪਰ ਉਹਦੀ ਸਕ੍ਰਿਪਟ ਜਿਹੜੀ ਹੈ ਥੱਲੇ ਉਹ ਤਮਿਲ ਦੇ ਵਿੱਚ ਵੀ ਚੱਲ ਰਿਹਾ। ਔਰ ਸਾਡੇ ਵੀਰ ਨਵਰੂਪ ਸਿੰਘ ਜਿਹੜੇ ਆਸਟ੍ਰੇਲੀਆ ਤੋਂ ਸਾਨੂੰ ਬਹੁਤ ਜਾਣਕਾਰੀ ਚੰਗੀ ਭੇਜਦੇ ਨੇ, ਉਹਨਾਂ ਨੇ ਵੀ ਕਮੈਂਟ ਕੀਤਾ ਕਿ ਵੀ ਤੁਹਾਡੇ YouTube ਚੈਨਲ ਨਾਲ ਵੀ ਕੋਈ ਗੜਬੜ ਹੋ ਰਹੀ ਹੈ, ਕਿਉਂਕਿ ਉਹ ਕਹਿੰਦੇ ਨੇ ਵੀ ਉਹ ਬਾਰ-ਬਾਰ ਡੀਸਬਸਕ੍ਰਾਈਬ ਹੋ ਜਾਂਦਾ, ਉਹਨੂੰ ਦੁਬਾਰਾ ਕਰਨਾ ਪੈਂਦਾ। ਕੱਲ ਹੋਰ ਵੀ ਇੱਕ ਦੋ ਨੇ ਕਿਹਾ ਕੋਈ ਨਹੀਂ, ਸਾਡੇ ਵੀ ਆ ਗਏ ਹੋਣੇ ਨੇ, ਅਸੀਂ ਜਿਹੜਾ ਇਹਨਾਂ ਦੇ ਸਾਡੇ ਤੇ ਤਾਂ ਮਿਹਰਬਾਨ ਨੇ ਨਾ। ਬਿਲਕੁਲ। ਹੁਣ ਉਹਨਾਂ ਨੇ ਜਿਹੜਾ ਉਹ ਭੇਜਿਆ, ਔਰ ਉਹਨਾਂ ਨੇ ਲਿਖਿਆ ਵੀ ਇਹ ਇੰਟਰਵਿਊ ਹੈ ਬਟ ਕਮੈਂਟਸ ਆਰ ਡਿਲਾਈਟਫੁਲ। ਹੁਣ ਮੈਂ ਵੀ, ਮੇਰਾ ਧਿਆਨ ਗਿਆ ਕਿਉਂਕਿ ਉਹਨਾਂ ਦੀ, ਨਵਰੂਪ ਸਿੰਘ ਹੋਰਾਂ ਦੀ ਅੱਖ ਜਿਹੜੀ ਹੈ ਬੜੀ ਪੈਨੀ ਹੁੰਦੀ ਹੈ, ਹਰ ਨੋਜ਼ ਫॉर ਨਿਊਜ਼ ਵੀ ਹੈ, ਤੇ ਮੈਂ ਵੀ ਕਮੈਂਟ ਖੋਲ ਰਹੇ, ਔਰ ਮੇਰੀ ਵੀ ਹੈਰਾਨੀ ਦੀ ਹੱਦ ਨਹੀਂ ਰਹੀ। ਮੈਂ ਕਿਹਾ ਜੀ ਇਹਨੇ ਤਾਂ ਇੱਕ ਸੈਗਮੈਂਟ ਦੇਣਾ ਬਣਦਾ ਹੈ ਇਸ ਨੂੰ। ਔਰ ਕਿਉਂਕਿ ਹੁਣ ਬੇਸ਼ੱਕ ਇੰਟਰਵਿਊ ਅੰਗਰੇਜ਼ੀ 'ਚ ਹੈ, ਪਰ ਉਹਨਾਂ ਦੇ ਤਮਿਲ ਸਰਵਿਸ ਦੇ ਜਿਹੜੇ ਵਿਊਅਰਸ਼ਿਪ ਹੈ ਉਹ ਤਮਿਲ ਹੋਏਗੀ। ਜਿੰਨੀ ਹਮਦਰਦੀ ਦਾ ਇਜ਼ਹਾਰ ਉਹਨਾਂ ਨੇ ਕੀਤਾ, ਅਮਰਿਤਪਾਲ ਸਿੰਘ ਹੋਰਾਂ ਨੇ, ਉਹ ਬਰੀਫ ਜਿਹਾ ਉਹਦਾ ਕਲਿੱਪ ਹੈ ਉਹਨਾਂ ਦੇ ਇੰਟਰਵਿਊ ਦਾ, ਕਿ ਭਾਈ ਖਾਲਿਸਤਾਨ ਕਿਉਂ, ਇੰਡੀਆ 'ਚ ਕੀ ਹੈ, ਦੂਸਰੇ 'ਚ ਕੀ ਹੈ। ਔਰ ਉਹਦੇ 'ਚ ਮੈਂ ਕੁਝ ਜ਼ਰੂਰ ਸਾਂਝੇ ਕਰਨਾ ਚਾਹੁੰਦਾ, ਇਹ ਦੱਸਣ ਦੇ ਲਈ ਕਿ ਇਹ ਜਿਹੜਾ ਇਹਨਾਂ ਦਾ ਇੱਕ ਫਸਾਡ ਖੜਾ ਕੀਤਾ ਹੋਇਆ ਯੂਨੀਅਨ ਆਫ ਇੰਡੀਆ ਦੇ ਥੱਲੇ, ਇਹ ਉਹ ਭਾਰਤ ਕਸ਼ਮੀਰ ਸੇ ਕੰਨਿਆ ਕੁਮਾਰੀ ਤੱਕ, ਇਹ ਨਾ ਕਸ਼ਮੀਰ ਇਹਨਾਂ ਦਾ ਨਾ ਕੰਨਿਆ ਇਹਨਾਂ ਦੀ ਹੈ। ਉਹ ਬੇਸਿਕਲੀ ਜਿਹੜਾ ਹੈ ਉਹ ਵਿੱਚ ਵਿਚਾਲੇ ਹੀ ਲਟਕ ਰਿਹਾ, ਕੰਨਿਆ ਨੂੰ ਜ਼ਬਰਦਸਤੀ ਨੂੜ ਦਿੱਤਾ, ਜਿਵੇਂ ਕੰਨਿਆ ਦਾਨ ਕਹਿੰਦੇ ਨੇ, ਪਰ ਇਹ ਹੈ ਕੋਈ ਨਹੀਂ, ਨਾ ਇਹਨਾਂ ਦੀ ਕੁਮਾਰੀ ਕੰਨਿਆ ਤੇ ਨਾ ਹੀ ਕਸ਼ਮੀਰ ਇਹਨਾਂ ਦਾ, ਵਿੱਚ ਵਿਚਾਲਾ ਵੀ ਇਹਨਾਂ ਦਾ ਨਹੀਂ ਹੈ। ਔਰ ਇਹ ਕਮੈਂਟਸ ਤੋਂ ਅੰਦਾਜ਼ਾ ਹੋ ਜਾਂਦਾ ਹੈ ਕਿ ਵੀ ਦੇਖੋ, ਬਹੁਤ ਵਾਰ ਇਹ ਹੁੰਦਾ ਹੈ ਕਿ ਵੀ ਹੁਣ ਇਹ ਨਹੀਂ ਹੈ ਵੀ ਅਸੀਂ ਕੋਈ ਐਸਾ ਕੰਮ ਕਰਦੇ ਹਾਂ ਜਾਂ ਗੱਲ ਕਹਿੰਦੇ ਜਿਹੜੀ ਬਹੁਤਿਆਂ ਨੂੰ ਪਤਾ ਨਹੀਂ ਹੁੰਦੀ, ਪਰ ਬਹੁਤੇ ਇਸ ਲਈ ਐਪਰੀਸ਼ੀਏਟ ਕਰਦੇ ਨੇ ਕਿ ਇਹ ਸਾਡੇ ਜਜ਼ਬਾਤਾਂ ਨੂੰ ਆਵਾਜ਼ ਦੇ ਰਹੇ, ਸੋਚ ਵੀ ਰਹੇ ਹੁੰਦੇ ਨੇ। ਕੁਝ ਕੋਲ ਕਹਿਣ ਦੀ ਕਲਾ ਨਹੀਂ ਹੈ, ਕੁਝ ਕੋਲ ਹੌਸਲਾ ਨਹੀਂ ਹੈ। ਔਰ ਅੰਮ੍ਰਿਤਪਾਲ ਸਿੰਘ ਦੀਆਂ ਗੱਲਾਂ ਤੋਂ ਇਹਨਾਂ ਤਮਿਲਾਂ ਨੂੰ, ਔਰ ਉਹਨਾਂ 'ਚ ਹੋ ਸਕਦਾ ਹੋਰ ਵੀ ਹੋਣਗੇ, ਉਹਨਾਂ ਨੂੰ ਲੱਗਾ ਕਿ ਵੀ ਇਹ ਗੱਲ ਬੰਦਾ ਇਹ ਸਿੱਖ ਹੀ ਕਹਿ ਸਕਦਾ। ਉਹ ਕਹਿੰਦੇ ਕਿ ਬਈ ਸਿੱਖਾਂ ਨੇ ਕਹਿਣਾ, ਹੋਰ ਕੁੱਟ ਖਾਣ ਨੂੰ ਹੋਰ ਤਿਆਰ ਕਿਹੜਾ ਹੋਣਾ ਹੈ, ਉਹ ਕੁੱਟਣ ਨੂੰ ਵੀ ਤਿਆਰ ਨੇ, ਖਾਣ ਨੂੰ ਵੀ ਤਿਆਰ ਨੇ। ਔਰ ਉਹਦੇ 'ਚ ਜਿਹੜਾ ਹੁਣ ਆਨੰਦ ਰਾਜ ਲਿਖਦੇ ਨੇ ਤਮਿਲ ਸੈਲੂਟ, ਮੈਂ ਇਹ ਦੱਸ ਰਿਹਾ ਕਿ ਵੀ ਜਿਹੜਾ ਕਰੰਟ, ਅੰਡਰ ਕਰੰਟ ਹੈ, ਉੱਤੇ ਤਾਂ ਕਰੰਟ ਲੱਗਦਾ ਨਾ, ਹਿੰਦੂਤਵਾ ਸਭ ਚੁੱਪ ਕਰਾ ਤੇ ਉਹ ਮੋਦੀ ਨੇ ਵਾਰਾਣਸੀ ਦੇ ਵਿੱਚ ਇੱਕ कॉन्फ्रेंस कराई पीछे कि जी संस्कृत और तमिल दोनों का संगम, तमिल और फलाना सब फ्रॉड। हुणे तमिल सैल्यूट। फिर अराविंथन अपनी लिखते ने आईडी तो एब्सोल्युटली पंजाब नीड टू गेट टू फ्रीडम फ्रॉम इंडियन रजीम। ਸਰਵਾ ਕਰਨਨ ਉਹਨਾਂ ਨੇ ਤਮਿਲ ਦੇ ਵਿੱਚ ਲਿਖਿਆ, ਉਹ ਹੁਣ ਅਸੀਂ ਪੜ੍ਹ ਨਹੀਂ ਸਕਦੇ ਪਰ ਚੰਗਾ ਹੀ ਲਿਖਿਆ ਹੋਏਗਾ, ਰੀਅਲ ਹੀਰੋ ਵੀ ਤਮਿਲ 'ਚ। ਫਿਰ ਇਹਦੇ ਤੇ ਥੱਲੇ ਇੱਕ ਵੀਰ ਸਿਮਰਨਜੀਤ ਸਿੰਘ ਨੇ ਕਮੈਂਟ ਕੀਤਾ, ਥੈਂਕਸ ਟੂ ਮਾਈ ਤਮਿਲ ਬ੍ਰਦਰ ਐਂਡ ਸਿਸਟਰਸ ਫॉर ਦਿਸ ਮਚ ਲਵ। ਹੁਣ ਸਿੱਖਾਂ ਨੂੰ ਵੀ ਹੈਰਾਨੀ ਹੋ ਰਹੀ ਹੈ ਵੀ ਇੰਨਾ ਪਿਆਰ, ਵੀ ਉਹ ਆਪਣੀ, ਉਹਨਾਂ ਨੂੰ ਆਪਣੀ ਆਜ਼ਾਦੀ ਨਜ਼ਰ ਆ ਰਹੀ ਉਸ 'ਚੋਂ। ਔਰ ਉਮਰਾ ਪੰਗੋਸ਼ ਲਿਖਦੇ ਨੇ ਫ੍ਰੀ ਤਮਿਲਨਾਡੂ, ਉਹਨਾਂ ਨੂੰ ਖਾਲਿਸਤਾਨ ਜ਼ਿੰਦਾਬਾਦ ਚੋਂ ਆਇਆ ਵੀ ਸਾਡੇ ਤੋਂ ਵੀ ਇਹ ਆਰਮੀ ਜੈਕਬੂਟ ਚੁੱਕੋ। ਪੰਜਾਬ ਪੰਜਾਬੀਅਤ ਦੀ ਆਈਡੀ ਤੋਂ ਹੈ, ਥੈਂਕਸ ਟੂ ਆਲ ਮਾਈ ਤਮਿਲ ਸਿਸਟਰਸ ਐਂਡ ਬ੍ਰਦਰਸ, ਥੈਂਕਸ ਫॉर ਸਪੋਰਟਿੰਗ, ਲਵ ਫਰॉम ਪੰਜਾਬ। ਫਿਰ ਬੈਲਾ ਵੰਦਨਾ ਲਿਖਦੇ ਨੇ, ਆਈ ਲਾਈਕ ਦਾ ਵੇ ਹੀ ਸਪੀਕਸ, ਮੇ ਹਿਜ਼ ਵਿਸ਼ੇਸ ਕਮ ਥਰੂ, ਕਿ ਵੀ ਇਹ ਰੱਬ ਪੂਰੀਆਂ ਕਰੇ ਇੱਛਾਵਾਂ। ਕਰਨਵੀਰ ਮੱਕਾਰ ਲਿਖਦੇ ਨੇ, ਐਜ਼ ਏ ਪੰਜਾਬੀ thanks to my makkad, not makar, as a Punjabi, thanks to my Tamil brothers and sisters for this much love. Jarish Solomon, India is a state of diversity. BJP's attitude may split India. ਹੁਣ ਇਹ ਸਾਰੇ ਮਹਿਸੂਸ ਕਰ ਰਹੇ ਨੇ। ਔਰ ਅਸੀਂ ਜਦੋਂ ਇਹ ਮੋਦੀ ਜਾਂ ਦੂਜਾ ਬਣਿਆ ਤੇ ਉਹ ਸਾਡੇ ਕਮੈਂਟ ਨੂੰ ਕਈ ਰਿਪੀਟ ਵੀ ਕਰਨਗੇ। ਕਿਸੇ ਨੇ ਪੁੱਛਿਆ ਸੀ ਜੇ ਕਿ ਖਾਲਿਸਤਾਨ ਕਦੋਂ ਬਣਾ ਰਹੇ ਹੋ, ਮੈਂ ਕਿਹਾ ਸੀ ਅਸੀਂ ਠੇਕੇ ਤੇ ਦੇ ਦਿੱਤਾ। ਹਾਂ, ਔਰ ਇਹ ਹੁਣ ਜੇ ਤੁਸੀਂ 2014 ਤੋਂ ਹੁਣ ਤੱਕ ਦੇਖੋ ਇਹਨਾਂ ਦੀਆਂ ਨੀਤੀਆਂ ਕਲੋਜ਼ ਲੈ ਆਈਆਂ। ਇਹੀ ਗੱਲ ਮਿਸਟਰ ਜੈਰਿਸ਼ ਸੋਲੋਮਨ ਕਹਿੰਦੇ ਨੇ। ਔਰ ਜੀਕੇਜ਼ ਦੀ ਆਈਡੀ ਤੋਂ ਹੈ, ਦ ਮੋਮੈਂਟ ਦ ਸਬ ਨੈਸ਼ਨਲਿਜ਼ਮ ਆਫ ਹਿੰਦੂ ਰਾਸ਼ਟਰ ਐਂਡ ਹਿੰਦੀ ਲੈਂਗੁਏਜ ਵਾਜ਼ ਰਿਵੀਲਡ ਐਜ਼ ਦ ਡਰਾਈਵਿੰਗ ਫੋਰਸ ਬਿਹਾਈਂਡ ਦ ਰੂਲਿੰਗ ਪਾਰਟੀ, every other sub-nationalism, be it Sikh Rashtra, North-East Independence, Tamil Rashtra, Dalit Rashtra, can now be justified. India can only survive if no one identity. उन्होंने कहा जी
ਇਹ ਸਬ ਨੈਸ਼ਨ, ਇਹ ਇਹਨਾਂ ਨੇ ਹਿੰਦੂਤਵਾ ਲੈ ਆਂਦਾ, ਇਹਦੇ 'ਚ ਹੁਣ ਇਹ ਸਾਰੇ ਨੈਸ਼ਨਲਿਜ਼ਮ ਆ ਗਏ ਨੇ। ਉਹੀ ਇੰਡੀਆ ਸਰਵਾਈਵ ਕਰੇਗਾ ਜਿਹਦੇ 'ਚ ਕੋਈ ਨੈਸ਼ਨਲਿਜ਼ਮ ਨਹੀਂ ਹੈ। ਮਤਲਬ ਇਹ ਹੈ ਕਿ ਵੀ ਹਰ ਕੋਈ ਆਪੋ ਆਪਣੀ, ਔਰ ਇਹ ਵੀ ਗੱਲ ਦਿਲਚਸਪ ਹੈ, ਕੋਈ ਇੰਡੀਆ ਦੀ ਨੈਸ਼ਨਲ ਲੈਂਗੁਏਜ ਨਹੀਂ ਹੈ ਕਨਸਟੀਟਿਊਸ਼ਨ 'ਚ। ਇਹ ਜਿਹੜੀਆਂ 18 ਲੈਂਗੁਏਜਸ ਜਾਂ ਦੂਸਰੀਆਂ ਰੈਕਗਨਾਈਜ਼ਡ ਨੇ, ਇਹ ਹੀ ਨੈਸ਼ਨਲ ਲੈਂਗੁਏਜਸ ਨੇ। ਫਿਰ ਜਿਹੜਾ ਉਹਨਾਂ ਨੇ ਸਿਮਖਗ ਜਿਹੜੇ ਨੇ ਉਹਨਾਂ ਦੀ ਆਈਡੀ ਤੋਂ ਐਜ਼ ਏ ਸਿੱਖ, Amritpal is the leader we have sought for last 39 years. Sikhs will fight to their last breath for their freedom. ਖਾਲਿਸਤਾਨ ਇਜ਼ ਅਵਰ ਬਰਥ ਰਾਈਟ ਕਿ ਭਾਈ ਅਸੀਂ ਡੀਕਦੇ ਸੀ 39 ਸਾਲਾਂ ਚ ਇੱਕ ਇਸ ਕਿਸਮ ਦਾ ਮਿਲਿਆ। ਔਰ ਇੱਕ ਪੀਟੀਆਈ ਦੀ ਆਈਡੀ ਤੋਂ ਹੈ ਖਾਲਿਸਤਾਨ ਮਚ ਨੀਡਡ, ਐਮਐਫ ਤੋਂ ਹੈ ਉਹ ਤਮਿਲੀਅਨਸ ਯੂ ਨੈਵਰ ਐਵਰ ਫੇਲ ਟੂ ਅਮੇਜ਼ ਪੰਜਾਬ ਐਂਡ ਐਸਪੈਸ਼ਲੀ ਆਸ ਸਿੱਖਸ ਮਚ ਲਵ ਫਰਮ ਪੰਜਾਬ ਖਾਲਿਸ। ਔਰ ਮੇਰੇ ਲਈ ਵੀ ਇਹ ਹੈਰਾਨੀ ਸੀ ਕਿਸ ਲੈਵਲ ਦੀ। ਉਹਨੇ ਕਿਹਾ ਜੀ ਤੁਸੀਂ ਫਿਰ ਜਿਹੜਾ ਉਹ ਸਾਨੂੰ ਅਮੇਜ਼ ਕਰਕੇ ਰੱਖ ਦਿੱਤਾ ਹੈ ਆਪਣੇ। ਔਰ ਜਿਹੜਾ ਸ਼ਿਵ ਕੁਮਾਰ ਲਿਖਦੇ ਨੇ he will succeed Amritpal because he has known the implications from the past. He must win. ਉਹਨੇ ਵਿਸ਼ ਕਰਨਾ ਇਸ ਲੈਵਲ ਤੇ ਕੁਮਾਰਾਂ ਵੱਲੋਂ। ਰੁਬਾਨ ਸ਼ਿਵਾ ਉਹ ਤਾਮਿਲ ਚ ਲਿਖਦੇ ਨੇ। ਫਿਰ ਮਨਰੂਪ ਸਿੰਘ ਔਰ ਉਹਨਾਂ ਨੇ ਕਿਹਾ ਕਿ and now they have cancelled the weapons licenses of the people who volunteered to be with him as bodyguard just like they did with ਸਰਦਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ। ਉਹਨਾਂ ਨੇ ਪਿਛਲੇ ਦਿਨ ਦੀ ਖਬਰ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਬਾਡੀਗਾਰਡ ਨੇ 7-8 ਦੇ ਉਹਨਾਂ ਨੇ ਆਮ ਲਾਇਸੈਂਸ ਕੈਂਸਲ ਕਰ ਦਿੱਤੇ ਨੇ। ਜੀਐਮ ਆਪਣੀ ਆਈਡੀ ਤੋਂ ਲਿਖਦੇ ਨੇ ਗ੍ਰੇਟ ਵਾਰੀਅਰਸ ਆਫ ਪੰਜਾਬ ਫਾਈਟ ਫॉर ਆਵਰ ਫਰੀडम। ਖਾਲਸਾ ਉਹ ਕਹਿੰਦੇ ਨੇ ਤੁਸੀਂ ਲੜੋਗੇ ਅਸੀਂ ਆਪੇ ਹੀ ਆਜ਼ਾਦ ਹੈ। ਔਰ ਇਹ ਜਿਹੜਾ ਉਹਨਾਂ ਨੇ ਗੁਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਵੀ ਹੀ ਇਜ਼ ਵੈਰੀ ਗੁੱਡ ਔਨ ਹਿਸ ਵਿਊਜ਼ ਲਵ ਫਰਮ ਤਾਮਿਲਨਾਡੂ। ਰੇਨਬੋ ਮੈਨ ਉਹਨਾਂ ਨੇ ਆਪਣੀ ਤਾਮਿਲ ਚ ਲਿਖਿਆ। ਅਰਬਨ ਟੋਨੀ ਭਾਈ ਜੀ ਇਜ਼ ਵੈਰੀ ਇੰਟੈਲੀਜੈਂਟ ਸ਼ਾਰਪ ਐਂਡ ਇੰਟੈਲੈਕਚੁਅਲ ਗਾਈ। ਪੁੱਟ 4 to 5 ਫਾਇਰਡ ਜਰਨਲਿਸਟ, 4-5 ਪੱਤਰਕਾਰਾਂ ਨੂੰ ਅੱਗ ਲਾਤੀ ਇੱਕੋ ਵੇਲੇ ਉਹਨਾਂ ਦੀ ਪੁੱਛ ਨੂੰ। ਔਰ ਫਿਰ ਨਥਿੰਗ ਇੰਪੋਸੀਬਲ ਦੀ ਆਈਡੀ ਤੋਂ ਨਾਲ ਤਮਿਲ ਚ ਵੀ ਲਿਖਿਆ ਦੋ। ਅਮਰਿਤਪਾਲ ਸਿੰਘ ਲਵ ਫਰਮ ਤਮਿਲਨਾਡੂ। ਮਾਈਕ ਗ੍ਰੀਨ ਕਹਿੰਦੇ ਨੇ ਦਾ ਡਿਮਾਂਡ ਐਂਡ ਆਈਡੀਆ ਆਫ ਖਾਲਿਸਤਾਨ ਇਜ਼ ਵੈਰੀ ਜੈਨੂਇਨ। ਆਈ ਫੁਲੀ ਸਪੋਰਟ ਅਮਰਿਤਪਾਲ ਸਿੰਘ ਸਟਰਗਲ। ਸਾਰਥ ਰਾਜ ਤਮਿਲ ਚ ਲਿਖਦੇ ਨੇ। ਅਦਨਾਨ ਨਾਫਿਲ ਕਹਿੰਦੇ ਨੇ ਹੀ ਇਜ਼ ਕਰੈਕਟ। ਔਰ ਇਹ ਸਾਰੇ ਦੇ ਚਲਦੇ ਹੁਣ ਇੰਨੇ ਕਮੈਂਟ ਨੇ। ਮਿਨੀ ਮੇਅਰ ਇਲੈਕਟ੍ਰੀਸ਼ੀਅਨ ਉਹਨਾਂ ਨੇ ਤਮਿਲ ਚ ਲਿਖਿਆ। ਸਕੂਰ ਚੌਧਰੀ ਲਿਖਦੇ ਨੇ ਹੀ ਇਜ਼ ਰੈਲੇਵੈਂਟ ਵੈਨ ਹੀ ਸੈਡ ਗਵਰਨਮੈਂਟ ਸ਼ੁੱਡ ਕਨਵਿੰਸ ਅਸ ਦੈਟ ਇਜ਼ ਮਾਈ ਹੋਲ ਪੁਆਇੰਟ। when he is preaching that why Khalistan is important, then government should also preach, convince the people of Punjab that why it is not important. Solution of all Punjab social problems. उन्होंने कहा जी उन्होंने कहा भी गल करो साढ़े नाल क्यों नहीं खालिस्तान। और ये डिबेट इनफैक्ट 70s च 3-4 सीरीज ਦੇ ਵਿੱਚ ਸੈਮੀਨਾਰ ਸੀ why not ਖਾਲਿਸਤਾਨ क्यों नहीं करो ਤੁਸੀਂ आओ। और ਨੂਰ ਜ਼ੋਨ ਲਿਖਦੇ ਨੇ bitter truth। और जसकरण कंग लिखते ने गुड टू सी दैट तमिल्स आर फ्री फ्रॉम द डिजीज कॉल्ड नैशनलिज्म। चीयर्स। क्या भी इन्हां नूं ये हिंदू नैशनलिज्म नहीं चंबड़िया होया। और ये उन्होंने हुण एक होर कमेंट दे उत्ते लिख रहे ने द कम्युनिटी दैट सैक्रीफाइस द मोस्ट टू लिबरेट इंडिया is today on the verge of rebellion once again after 19's militancy. This shows how much of a secular country India really is, because if it was, then it wouldn't suppress the people who gave the most lives to free this land. It is shame on them. ਉਹਨੂੰ ਕਹਿ ਰਹੇ ਨੇ ਜਿਸ ਕਮੇਟੀ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਜੇ ਉਹਨਾਂ ਨੇ ਅੱਜ ਫਿਰ ਉਹ ਉਸ ਬਗਾਵਤ ਦੇ ਰਸਤੇ ਤੇ ਨੇ ਫਿਰ ਸਮਥਿੰਗ ਇਜ਼ ਰੋਂਗ ਵਿਦ ਦਾ ਕੰਟਰੀ। ਜੌਨ ਕ੍ਰਾਈਸਿਸ ਲਿਖਦੇ ਨੇ ਹੀ ਸੈਡ ਦਾ ਟਰੂਥ। zigzag ਲਿਖਦੇ ਨੇ ਸੰਤ ਭਿੰਡਰਾਂ ਵਾਲੇ was a revolutionary not a terrorist. He never killed innocent people but the tyrants who oppressed the Sikhs. फिर बाला सुब्रमण्यम कहते हैं खालिस्तान फ्रीडम जिंदाबाद जिंदाबाद सक्सेसफुल। और फिर मंजेर बिन कहते हैं क्लीन एंड क्लीयर स्टेटमेंट। और किन्ने ही ने मैं हुण इन्हां च बहुत ज़्यादा ना भी जावां तो मैनू फिर भी मैनू लगदा भी ये तो मैं सारे पढ़दे हैं क्योंकि ये अपने आप च जदों कोई पुछदा है कि जी उत्थे की है घट्टो घट्ट ये ठीक किया उन्हें सिख वीर ने कि इन्हां नूं हिंदू नैशनलिज्म की पाह नहीं चढ़ी हुई। ये फ्री हो के देखते हैं। राजी नाथ पारावल कहते रेलेवेंट स्पीच। और एक आईडी तो उन्होंने क्या है नथिंग इज इम्पॉसिबल। तमिल्स आल्सो वांट फ्रीडम। तमिलनाडु एंड तमिल एलम फ्रीडम आइडियल्स नॉट डाई ट्रू थिंग। उन्हें क्या है अमृतपाल सिंह ने उन्हें कहा मैनू तुसीं मार भी दिओगे आइडिया थोड़ी मरदे ने। आइडिया तो राज करेगा खालसा। असीं पढ़ते रहे असीं लैणे ही लैणे।
ਔਰ ਥੈਨ ਜੰਗ ਲਿਖਦੇ ਨੇ ਤਮਿਲ ਐਲਮ ਵਿਲ ਟੇਕ ਬਰਥ। ਹੁਣ ਤਮਿਲ ਐਲਮ ਤਮਿਲਾਂ ਦੀ ਆਪਣੀ ਆਜ਼ਾਦੀ ਦਾ ਹੈ ਔਰ ਇਸੇ ਤਰ੍ਹਾਂ ਜਿਹੜੇ ਬ੍ਰਿਟਿਸ਼ ਮੋਰਲ they should have the right to referendum. Tamil Nadu will also become free and smack the Siali. Indian government is a failed project. और ये उन्होंने नाल दी नाल किया कि इनिया मॉन्जिल ने सब कॉन्टिनेंट वर्ड इज टू सूटेबल टू इंडिया। ये मुल्क है ही नहीं। असी मैं ईवन इंडिया सब कॉन्टिनेंट भी नहीं कहना चाहता हूँ, कला सब कॉन्टिनेंट कि सब कॉन्टिनेंट है, अड अड जड़ियां ने नैशनैलिटीज़ ने। और ये जड़ा हुण अरुण थत्ता मानी नूं तकलीफ हुई, BBC started its next move in India. उन्होंने कहा जी ये ऑलरेडी BBC ने शुरू करता हूँ खालिस्तान दे में। Other forces are also can call BBC and declare your intentions. They will broadcast it to entire world in all language. My God, there is no journalistic ethics and not at all bothered about local laws. ये हुण BBC ਨੂੰ journalistic ethics ਇਹ ਕਹਿ ਰਹੇ ਨੇ BBC ਬਦਲਾ ਲਾ ਰਿਹਾ, ਹੁਣ ਇਹ ਖਾਲਿਸਤਾਨ ਦੀ ਹਮਾਇਤ ਉਹਨਾਂ ਨੇ ਸ਼ੁਰੂ ਕਰਤੀ, ਬਾਕੀ ਜ਼ਬਾਨਾਂ ਦੇ ਵੀ ਕਰੋ। ਔਰ ਇਹ ਸਾਰੇ ਚੋਂ ਜਿਹੜਾ ਹੈ ਇੱਕ ਨੇ ਜਿਹੜਾ ਹੋਰ ਵੀ ਅੱਗੋਂ ਡਿਟੇਲ ਸਾਰੀ ਬਣਾਈ, ਉਹਨੇ ਕਿਹਾ ਜੀ ਇਹ ਨਾਲ ਖਾਲਿਸਤਾਨ, ਪਾਕਿਸਤਾਨ, ਅਫਗਾਨਿਸਤਾਨ, ਤੁਰਕਮਾਨਿਸਤਾਨ, ਕਜ਼ਾਕਿਸਤਾਨ ਕਿ ਇਹਨਾਂ ਸਾਰੇ ਸਤਾਨ ਆ ਰਹੇ ਨੇ ਪਾਕਿਸਤਾਨ ਦੇ ਨਾਲ, ਹੁਣ ਖਾਲਿਸਤਾਨ ਵੀ ਮੁਲਕ ਹੋਏਗਾ। ਇਹ ਸਾਰੇ ਜਿਹੜਾ ਹੈ ਇਹ ਸਾਰੇ ਦੇ ਚਲਦਿਆਂ ਉਸ ਚੋਂ ਅਸੀਂ ਹੁਣ ਬਹੁਤ ਸਾਰੇ ਤਮਿਲ 'ਚ ਨੇ ਸਾਰੇ। ਔਰ ਇੱਕ ਜਿਹੜਾ ਕਹਿ ਰਿਹਾ ਕਿ ਵੀ ਪ੍ਰਕਾਸ਼ ਚੰਦ ਨਾਂ ਦਾ, ਮੈਨੂੰ ਲੱਗਾ ਵੀ ਇੰਨਾ ਹੀ ਆ ਗਏ ਤਮਿਲ, ਹਿੰਦੂ ਤੋਂ ਵੀ ਨਹੀਂ ਆਇਆ। ਪ੍ਰਕਾਸ਼ ਚੰਦ ਕਹਿੰਦਾ ਦਿਸ ਗਾਈ ਮਸਟ ਬੀ ਅਰੈਸਟਡ ਸੂਨ, ਇਹਨੂੰ ਫੜੋ ਹੁਣ। ਸੋ ਇਹ ਸਾਰੇ ਦੇ ਚਲਦੇ ਆ ਅਸੀਂ ਸੈਲੂਟ ਟੂ ਆਵਰ ਤਮਿਲ ਬ੍ਰਦਰਸ ਐਂਡ ਸਿਸਟਰਸ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਨਾਮ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂ ਧਮੀਆਂ ਵੱਲੋਂ ਸਿੱਖਾਂ ਦੀ ਅਗੂ ਨਸਲਕੁਸ਼ੀ ਕਰਨ ਲਈ ਮਾਹੌਲ ਜਿਹੜਾ ਉਹ ਸਿਰਜਿਆ ਜਾ ਰਿਹਾ। ਸਿੱਖ ਵਿਦਵਾਨਾਂ, ਵਿਚਾਰਵਾਨਾਂ ਅਤੇ ਐਕਟਿਵਿਸਟ ਨੂੰ ਸਿਰ ਜੋੜ ਕੇ ਇਸ ਸੰਬੰਧੀ ਅਗਾਊ ਵਿਉਂਤਬੰਦੀ ਕਰਨ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਜਿਹੜੇ ਵੀਰ ਭੈਣ ਸਾਡੇ ਫੇਸਬੁੱਕ ਤੇ ਜੁੜੇ ਨੇ ਉਹਨਾਂ ਨੂੰ ਵੀ ਰੈਕਗਨਾਈਜ਼ ਕਰਨਾ ਚਾਹੁੰਦੇ ਹਾਂ। ਹਰਜਿੰਦਰ ਗਿੱਲ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਅੱਛਾ। ਇੰਦਰਜੀਤ ਸਿੰਘ ਸਿੱਧੂ ਕਹਿੰਦੇ ਨੇ ਮੈਨੂੰ ਤੁਹਾਡਾ ਸ਼ੋਅ ਬਹੁਤ ਪਸੰਦ ਹੈ। ਲਾਈਵ ਤਾਂ ਮੇਰੇ ਤੋਂ ਨਹੀਂ ਸੁਣਿਆ ਜਾਂਦਾ ਬਟ ਤੁਹਾਡਾ ਹਰ ਕੰਪਲੀਟ ਸ਼ੋਅ ਦੇਖਦਾ ਤੇ ਅਨੰਦਪੁਰ ਸਾਹਿਬ 'ਚ ਜੋ ਹੋਇਆ ਉਸ ਬਾਰੇ 2 ਲਾਈਨ ਜ਼ਰੂਰ ਬੋਲੋ। ਇੱਕ ਨਿਹੰਗ ਸਿੰਘ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ, ਇਹਦਾ ਮੈਂ ਜ਼ਿਕਰ ਕਰਾਂਗਾ। ਅਵਤਾਰ ਗਿੱਲ, ਵਾਹਿਗੁਰੂ, ਮਨਦੀਪ ਸਿੰਘ, ਗੁਰਸਿੱਖ ਢਿੱਲੋਂ, ਖਾਲਿਸਤਾਨ ਜ਼ਿੰਦਾਬਾਦ ਬਣ ਕੇ ਰਹੂਗਾ। ਜਸਬੀਰ ਸਿੰਘ, ਜਗਬੀਰ ਸਿੰਘ ਫਤਿਹ ਫਰੋਮ ਆਸਟ੍ਰੇਲੀਆ ਡਾਕਟਰ ਸਾਹਿਬ, ਗੁਰਦੀਪ ਸਿੰਘ ਵੀ ਫਤਿਹ ਬੁਲਾਉਂਦੇ ਨੇ। ਗੁਰਸਿੱਖ ਢਿੱਲੋਂ ਉਹ ਕਹਿੰਦੇ ਨੇ ਡਾਕਟਰ ਸਾਹਿਬ ਆਪਾਂ ਇੱਕ ਚੰਦੂ ਨੂੰ ਰੋਂਦੇ ਆਏ ਹਾਂ ਅੱਜ ਤੱਕ, ਅਸੀਂ ਇੱਕ ਚੰਦੂ ਨੂੰ ਰੋਂਦੇ ਆਏ ਹਾਂ ਅੱਜ ਤੱਕ, ਹੁਣ ਤਾਂ ਘਰ ਘਰ ਚੰਦੂ ਜੰਮੇ ਪਏ। ਜੇ ਕੋਈ ਕੌਮ ਵਾਸਤੇ ਚੰਗਾ ਕੰਮ ਕਰਨਾ ਚਾਹੁੰਦਾ ਹੈ ਤਾਂ ਲੱਤਾਂ ਖਿੱਚਣ ਵਾਲੇ ਪਹਿਲਾਂ ਤਿਆਰ ਹੁੰਦੇ। ਇਹਦੇ 'ਚ ਕੋਈ ਦੋ ਰਾਵਾਂ ਨਹੀਂ, ਮੈਂ ਆਪਣੇ ਵਿਊ ਇਸ ਤੇ ਦਿੱਤੇ ਨੇ। ਔਰ ਵੀਰ ਜਸਬੀਰ ਸਿੰਘ ਕਹਿੰਦੇ ਨੇ ਨਾਓ ਇੰਡੀਆ ਅੰਡਰ ਪ੍ਰੈਸ਼ਰ ਫਰਮ ਨੇਬਰਿੰਗ ਕੰਟਰੀਜ਼, ਵੀ ਵਿਲ ਗੈਟ ਖਾਲਿਸਤਾਨ ਥਰੂ ਦਾ referendum pressure, no doubt। ਅਵਤਾਰ ਗਿੱਲ ਸਤਿ ਸ੍ਰੀ ਅਕਾਲ। ਵੀਰ ਨਵਰੂਪ ਸਿੰਘ ਹੋਰਾਂ ਦਾ ਮੈਂ ਜ਼ਿਕਰ ਕੀਤਾ ਆਲਰੇਡੀ, ਉਹਨਾਂ ਨੇ ਕਿਹਾ there is something
going on with TV84 YouTube channel from back end. For some reason, every few weeks or months, randomly, I need to resubscribe. The subscription is automatically going off unless I come back and resubscribe. So ਇੱਥੇ ਵੀ ਚੰਦੂ ਔਰ ਗੰਗੂ ਦੇ ਵਾਰਸ ਪਹੁੰਚ ਗਏ ਹੋਣਗੇ। ਬਿਲਕੁਲ। ਜਗਜੀਤ ਪੰਨੂ ਫਤਿਹ ਬੁਲਾਉਂਦੇ ਨੇ, ਜਗਦੀਪ ਸਿੰਘ ਢਿੱਲੋਂ ਉਹਨਾਂ ਨੇ ਤੁਹਾਨੂੰ ਵੀ ਮੈਨੂੰ ਵੀ ਫਤਿਹ ਬੁਲਾਈ ਹੈ। ਫਤਿਹ ਜੀ। ਔਰ ਭੈਣ ਜੀ ਬਲਪ੍ਰੀਤ ਕੌਰ ਸਰਨ ਉਹਨਾਂ ਨੇ ਫਤਿਹ ਬੁਲਾਈ ਹੈ। ਚੱਠਾ ਸਾਹਿਬ ਨੇ ਵੀ ਇਹੀ ਯਾਦ ਕਰਵਾਇਆ ਕਿ ਅਨੰਦਪੁਰ ਸਾਹਿਬ ਦੀ ਸੈਡ ਘਟਨਾ ਬਾਰੇ ਕਹੋ। TV84 ਜ਼ਿੰਦਾਬਾਦ। ਚੱਠਾ ਸਾਹਿਬ ਤੁਹਾਡੇ ਨਾਲ ਹੀ ਜ਼ਿੰਦਾਬਾਦ। ਔਰ ਰਾਜਵਿੰਦਰ ਸਿੰਘ ਉਹਨਾਂ ਨੇ ਫਤਿਹ ਬੁਲਾਈ। ਉਹਨਾਂ ਨੇ ਕਿਹਾ ਸਟੇਟਲੈਸ ਸਿੱਖਸ ਪ੍ਰੋਵਾਈਡਿੰਗ ਹੈਲਪ ਇਨ ਯੂਕਰੇਨ ਇਜ਼ ਗ੍ਰੇਟ ਐਫਰਟ which is in Sikh DNA. Any help from terrorist Indian state for Ukraine? ਉਹਨਾਂ ਦਾ ਤਾਂ ਹਾਲ ਇਹ ਹੈ ਕਿ ਇੰਡੀਅਨ ਪਾਸਪੋਰਟ ਹੋਲਡਰ ਨੂੰ ਉੱਥੋਂ ਵਾਲੇ ਵੜਨ ਨਹੀਂ ਦਿੰਦੇ ਵਿਦ ਇਨ ਇੰਡੀਆ, ਕਿਉਂਕਿ ਇੰਡੀਆ ਤਾਂ ਰਸ਼ੀਆ ਨਾਲ ਸਾਈਡ ਕਰ ਰਿਹਾ। ਅੱਛਾ। ਔਰ ਬਿਲਕੁਲ ਤੁਸੀਂ ਠੀਕ ਕਿਹਾ ਵੀ ਗੁਰੂ ਨਾਨਕ ਦੀ ਸਾਹਿਬ ਦੀ ਬਖਸ਼ਿਸ਼ ਨਾਲ ਇਹ ਸਿੱਖਾਂ ਦੇ ਰਗੋ ਰੇਸ਼ੇ ਦੇ ਵਿੱਚ ਹੈ ਕਿ ਲੋੜਵੰਦ ਦੀ ਔਰ ਜਿਹੜਾ ਡਾਊਨ ਟ੍ਰੋਡਨ ਹੈ ਔਰ ਜਿਹੜੇ ਤੇ ਜ਼ਬਰ ਹੋ ਰਿਹਾ ਹੈ ਉਸ ਦੀ ਮਦਦ ਦੇ ਉੱਤੇ ਖਲੋਣਾ। ਇਹੀ ਦੇਗ ਤੇਗ ਜਗ ਮੈਂ ਦਊ ਚਲੇ 10ਵੇਂ ਪਾਤਸ਼ਾਹ ਦਾ ਮੈਸੇਜ। ਅਨੰਦਪੁਰ ਸਾਹਿਬ ਦੀ ਘਟਨਾ ਬੜੀ ਦੁਖਦਾਈ ਹੈ। ਮੈਂ ਵੈਸੇ ਡਿਸਕਸ਼ਨ ਲਈ ਪਹਿਲਾਂ ਕੱਢੀ ਸੀ, ਫਿਰ ਮੇਰਾ ਆਪਣਾ ਦਿਲ ਵੀ ਜਿਹੜਾ ਉਸ ਨੂੰ ਨਹੀਂ ਸੀ ਸਹਿ ਪਾ ਰਿਹਾ, ਕਿਉਂਕਿ ਜਿਸ ਅੰਦਾਜ਼ ਦੇ ਵਿੱਚ, ਕਿਉਂਕਿ ਮਨੀਕਰਨ ਦੀ ਘਟਨਾ ਤੋਂ ਬਾਅਦ ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 2 ਤੋਂ 3 ਮਿਲੀਅਨ ਸਿੱਖ ਅਨੰਦਪੁਰ ਸਾਹਿਬ ਜਾਂਦੇ ਨੇ। ਸਾਰਾ ਹਫਤਾ ਜਿਹੜਾ ਹੋਲੇ ਮਹੱਲੇ ਨਾਲ ਸੰਬੰਧਿਤ ਹੁੰਦਾ ਹੈ। ਪਰ ਜਿਹੜਾ ਅੱਜ ਸਾਰੇ ਮੀਡੀਆ 'ਚ ਸੋਸ਼ਲ ਵੀ ਔਰ ਦੂਜੇ 'ਚ ਵੀ ਛਾਇਆ ਹੋਇਆ ਹੈ, 23-24 ਸਾਲ ਦੀ ਉਮਰ ਦਾ ਇੱਕ ਨੌਜਵਾਨ ਜਿਹਦੀ ਕੈਨੇਡਾ ਦੀ PR ਹੋਈ, ਸ਼ਾਇਦ ਪ੍ਰਦੀਪ ਸਿੰਘ ਨਾਮ, ਮੇਰੇ ਸਾਹਮਣੇ ਖਬਰ ਹੁਣ ਨਹੀਂ ਹੈ, ਉਹ ਪਹਿਲੀ ਵਾਰ PR ਮਿਲਣ ਤੋਂ ਡਿਸਟ੍ਰਿਕਟ ਗੁਰਦਾਸਪੁਰ ਦਾ ਰਹਿਣ ਵਾਲਾ ਇਕਲੌਤਾ ਮਾਪਿਓ ਦਾ ਪੁੱਤਰ ਉਹ ਗਿਆ ਔਰ ਨਿਹੰਗ ਬਾਣੇ 'ਚ, ਹਾਲਾਂਕਿ ਕੋਈ ਨਿਹੰਗ ਸਿੰਘਾਂ ਦੀ ਜਥੇਬੰਦੀ ਦਾ ਹਿੱਸਾ ਨਹੀਂ, ਪਰ ਹੋਲੇ ਮਹੱਲੇ ਦੇ ਮੌਕੇ ਅਕਸਰ ਅਸੀਂ ਆਪਣੇ ਬੱਚਿਆਂ ਨੂੰ ਵੀ ਜਿਹੜਾ ਉਹ ਖਾਲਸਾਈ ਰੰਗ ਹੈ ਉਹਦੇ 'ਚ, ਔਰ ਉੱਥੇ ਜਿਹੜਾ ਕੋਈ ਇਸ ਕਿਸਮ ਦੀ ਕੋਈ ਵਿਗੜੇ ਹੋਏ ਲੋਫਰਾਂ ਦੀ ਟੋਲੀ ਜਿਨ੍ਹਾਂ ਨੇ ਕੋਈ ਅਸ਼ਲੀਲ ਜੇ ਗਾਣੇ ਲਾਏ ਹੋਣਗੇ ਆਪਣੀ ਵਹੀਕਲ ਦੇ ਉੱਤੇ ਜਾਂ ਦੂਜੇ, ਉਹ ਉਹਨਾਂ ਦੇ ਨਾਲ ਇੱਕ ਦੋਸਤ ਉਹਨਾਂ ਦਾ ਹੋਰ ਸੀ, ਉਹਨਾਂ ਨੂੰ ਬੇਨਤੀ ਕਰਨ ਗਿਆ ਵੀ ਤੁਸੀਂ ਗੁਰੂ ਕੀ ਨਗਰੀ ਆਏ ਹੋ, ਇਸ ਕਿਸਮ ਦੀ ਹਰਕਤ ਨਾ ਕਰੋ। ਔਰ ਉਹਨਾਂ ਨੇ ਜਿਸ ਕਿਸਮ ਦਾ ਉਸ ਦਾ ਉਹਦੀ ਮਾਰ ਕੁਟਾਈ ਕੀਤੀ, ਉਹਦੀ ਮੌਕੇ ਤੇ ਮੌਤ ਹੋ ਗਈ। ਔਰ ਇੱਕ ਔਰ ਉਹਦੀ ਉਹ ਬਿਲਕੁਲ ਮਾਸੂਮੀਅਤ ਵਾਲੀ ਔਰ ਉਹ ਪਿਕਚਰ ਜਿਹੜੀ ਹੈ 4 ਚਫੇਰੇ, ਹੁਣ ਇਹਨੂੰ ਆਧਾਰ ਬਣਾ ਕੇ, ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਕਿਸਮ ਦੀ ਹੁੱਲੜਬਾਜ਼ੀ ਜਾਂ ਦੂਸਰੇ ਦੇ ਉੱਤੇ ਸ਼੍ਰੋਮਣੀ ਕਮੇਟੀ ਜਾਂ ਜਥੇਦਾਰ ਅਕਾਲ ਤਖਤ ਐਕਟਿੰਗ ਨੇ ਵੀ ਆਪਣਾ ਇੱਕ ਬਰੀਫ ਮੈਸੇਜ ਪਹਿਲਾਂ ਰਿਕਾਰਡ ਕਰਵਾਇਆ ਸੀ ਕਿ ਭਾਈ ਤੁਸੀਂ ਉਸੇ ਅਦਬ ਅਦਾਬ ਚ ਆਓ, ਲੇਕਿਨ ਇਹ ਇੱਕ ਵੱਧਦਾ ਟ੍ਰੈਂਡ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਇਸ ਕਿਸਮ ਦਾ ਬਹੁਤ ਹੀ ਦੁਖਦਾਈ ਘਟਨਾ ਹੈ। ਔਰ ਜਿਹੜਾ ਅਦਰਵੇ ਮੀਡੀਆ ਹੈ ਉਹਨਾਂ ਦੀ ਕੋਈ ਨਾ ਮਰਨ ਵਾਲੇ ਨਾਲ ਸਿੰਪੈਥੀ ਹੈ ਨਾ ਦੂਜਾ, ਉਹ ਇਹਨੂੰ ਵੀ ਲਾ ਐਂਡ ਆਰਡਰ ਦੇ ਨਾਲ ਹੀ ਜੋੜ ਕੇ ਦੇਖ ਰਹੇ ਨੇ। ਹਾਲਾਂਕਿ ਇਸ ਕਿਸਮ ਦੀ ਘਟਨਾ ਅਦਰਵਾਈਜ਼ ਵੀ ਈਵਨ ਅਸੀਂ ਅਮਰੀਕਾ 'ਚ ਕਈ ਵਾਰ ਦੇਖਦੇ ਆ ਜਿਹਨੂੰ ਰੋਡ ਰੇਜ ਕਹਿੰਦੇ ਨੇ, ਤੁਸੀਂ ਸਪੀਡ ਤੇ ਜਾ ਰਹੇ ਹੋ ਔਰ ਅੱਗੋਂ ਕੋਈ ਗੱਡੀ ਨਿਕਾਲ ਸੀ ਹਾਰਨ ਮਾਰਿਆ ਦੂਜੇ ਨੇ ਕੀਤਾ, ਸੋ ਇਹ ਇਸ ਕਿਸਮ ਦੀ ਹਰਕਤ ਹੈ ਜਿਹੜੀ ਕਿ ਨਾ ਕਾਬਲੇ ਬਰਦਾਸ਼ਤ ਹੈ। ਔਰ ਉਹਨਾਂ ਦੀ ਮਾਤਾ ਦੀ ਪਿਕਚਰ ਰੋਂਦਿਆਂ ਦੀ ਔਰ ਦੂਜੀ ਉਹ ਹੁਣ ਪੁੱਤਰ ਕਿਹਨਾਂ ਹਾਲਾਤਾਂ 'ਚ ਕੈਨੇਡਾ ਭੇਜਿਆ, ਕਿਹਨਾਂ ਹਾਲਾਤਾਂ 'ਚ ਵਿਚਾਰੇ ਨੇ ਕਿੰਨੀ ਦੇਰ PR ਆਂਦਿਆਂ ਉਹਨੂੰ ਹੋਏਗਾ ਵੀ ਮੈਂ ਹੋਲੇ ਮਹੱਲੇ ਤੇ ਖਾਲਸਾਈ ਬਾਣੇ ਦੇ ਵਿੱਚ ਜਾਂਦਾ, ਔਰ ਇੱਕ ਵੱਡੀ ਜਿਹੜੀ ਹੈ ਦੁਖਦਾਈ ਖਬਰ ਹੈ ਔਰ ਇਸ ਦਾ ਸਾਨੂੰ ਅਫਸੋਸ ਹੀ ਇਜ਼ਹਾਰ ਕਰ ਸਕਦੇ। ਔਰ ਮੈਂ ਘੜੀ ਵੱਲ ਦੇਖ ਰਿਹਾ, ਹਾਲਾਂ ਇਹ ਵਿਸ਼ਾ ਬੜਾ ਸੈਂਸਿਟਿਵ ਹੈ ਜਿਸ ਦੇ ਉੱਤੇ ਅਸੀਂ ਗੱਲ ਕਰਨੀ ਚਾਹੁੰਦੇ ਹਾਂ, ਡਿਟੇਲ ਫਿਰ ਕਿਸੇ ਵੇਲੇ ਕਰਾਂਗੇ। ਪਰ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਹੈ ਕਿ ਵੀ ਜੋ ਹਾਲਾਤ ਜੋ ਸਿਚੁਏਸ਼ਨ ਕੰਟਰਾਈਵ ਕੀਤੀ ਜਾ ਰਹੀ ਹੈ, ਅਜਨਾਲਾ ਮਨੀਕਰਨ ਯੂਪੀ ਦੀ ਘਟਨਾ ਜਿਹਦਾ ਮੈਂ ਜ਼ਿਕਰ ਨਹੀਂ ਸੀ ਕੀਤਾ ਕਿ ਕਿਵੇਂ ਇੱਕ ਫਾਰ ਆਫ ਏਰੀਆ 'ਚ ਜਿੱਥੇ ਇੱਕੋ ਹੀ ਸਿੱਖ ਪਰਿਵਾਰ ਰਹਿੰਦਾ ਹੈ, ਉਹਨਾਂ ਦੇ ਭਰਾ ਦਾ ਇੰਟਰਵਿਊ ਕੱਲ TV84 ਨਿਊਜ਼ 'ਚ ਕਵਰ ਕੀਤਾ ਸੀ, ਘਰ 'ਚ ਪ੍ਰਕਾਸ਼ ਕੀਤਾ ਹੋਇਆ, ਕਿਵੇਂ ਉਹਨਾਂ ਹੀ ਇਲਾਕੇ ਦੇ ਜਿਹੜਾ ਹਿੰਦੂ ਤਵੀਆਂ ਨੇ ਉਹਨਾਂ ਨੂੰ, ਔਰ ਉਹ ਗੱਤਕਾ ਦਾ ਵੀ ਮਾਸਟਰ ਜਦ ਸਿੱਖਦਾ ਹੈ, ਉਹਦੀ ਮਾਰ ਕੁਟਾਈ ਕੀਤੀ, ਉਹਦੇ ਕੇਸਾਂ ਦੀ ਬੇਅਦਬੀ ਕੀਤੀ, ਉਹਨੂੰ ਦੂਜਾ ਕੀਤਾ ਕਿ ਭਾਈ ਇੱਥੋਂ ਚਲੇ ਜਾਓ, ਬੰਦ ਕਰੋ, ਗੁਰੂ ਗ੍ਰੰਥ ਸਾਹਿਬ ਦਾ ਭਰਾ ਹੀ ਇੰਟਰਵਿਊ ਦੇ ਰਿਹਾ। ਸੋ ਇਹ ਮਾਹੌਲ ਅਜੇ ਇਹ ਟੈਸਟਿੰਗ ਆਫ ਵਾਟਰਸ ਹੈ, ਲੇਕਿਨ ਉਹਨਾਂ ਦੀ ਤਿਆਰੀ ਮੁਕੰਮਲ। ਔਰ ਜਿਵੇਂ ਅਸੀਂ ਅੱਜ ਇੱਕ ਟੌਪਿਕ 'ਚ ਡਿਸਕਸ ਕੀਤਾ ਹੈ ਕਿ RSS ਦੀ ਜਿਹੜੀ ਪੂਰੀ 2000 ਦੇ ਕਰੀਬ ਜਿਹਦੇ 'ਚ ਮੋਹਨ ਭਾਗਵਤ ਤੋਂ ਲੈ ਕੇ ਥਰੜੇ ਕਾਡਰ ਤੱਕ
ਉਹਨਾਂ ਦੀ ਸਮਾਲਖਾ ਹਰਿਆਣੇ ਦੇ ਵਿੱਚ ਜਿਹੜੀ ਹੈ ਉਹਨਾਂ ਦਾ ਆਤਮ ਚਿੰਤਨ ਸ਼ਿਵਰ ਹੈ, ਉਹਦੇ ਵਿੱਚ ਇਸ ਵਾਰ ਸਭ ਤੋਂ ਪ੍ਰਮੁਖਤਾ ਦੇ ਨਾਲ ਸਿੱਖ ਇਸ਼ੂ ਹੈ ਕਿ ਪੰਜਾਬ 'ਚ ਖਾਲਿਸਤਾਨ ਦੀ ਮੰਗ, ਸਿੱਖਾਂ ਦੀ ਅਸਰਟਿਵਨੈਸ, ਔਰ ਉਹਦਾ ਹੀ ਐਂਡ 'ਚ ਕਲੋਜ਼ ਸੀ ਕਿ ਵੀ ਇਹ ਸਿੱਖਾਂ ਨੂੰ, ਆਪਣੇ ਵਰਕਰਾਂ ਨੂੰ ਕਹਿ ਰਹੇ ਨੇ, ਉਹਨਾਂ ਨੂੰ ਸਮਝਾ ਦਿਓ, ਪੰਜਾਬ 'ਚ ਜਾ ਕੇ ਕਨੈਕਟ ਕਰੋ ਸੁਸਾਈਟਲ, ਉਹਨਾਂ ਨੂੰ ਸਮਝਾ ਦਿਓ ਕਿ ਜੇ ਤੁਸੀਂ ਇਹ ਰਸਤਾ ਚੁਣਿਆ ਤੇ ਦੈਟ ਵਿਲ ਬੀ ਡੈਟਰੀਮੈਂਟਲ ਟੂ ਦਾ ਸਿੱਖਸ। ਇਹ ਵੇਲਡ ਵਾਰਨਿੰਗ ਹੈ ਕਿ ਭਾਈ ਅਸੀਂ ਫਿਰ ਤੁਹਾਡਾ ਕੱਖ ਨਹੀਂ ਰਹਿਣ ਦੇਣਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਅੱਜ ਹੀ ਸਾਡੇ ਮਿੱਤਰ ਮਲਕ ਸਾਹਿਬ ਜਿਹੜੇ ਵਨਸ ਇਨ ਏ ਵਾਈਲ ਸਾਨੂੰ ਆਪਣੀ ਕੀਮਤੀ ਰਾਏ ਵੀ ਦਿੰਦੇ ਨੇ, ਉਹ ਵੀ ਕਹਿਣ ਲੱਗੇ ਹਾਲਾਤ ਹੋਰ ਪਾਸੇ ਵੱਲ ਜਾ ਰਹੇ ਨੇ ਔਰ ਇਹ ਸਾਡਾ ਬਹੁਤ ਨੁਕਸਾਨ ਕਰਨਗੇ। ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਪੀਰੀਅਡ ਹੈ ਜਿਹਦੇ 'ਚ ਕਿ ਬਜਾਏ ਅਸੀਂ ਦੂਜੇ ਇਸ਼ੂ 'ਚ ਕਿ ਕਿਹਨੇ ਕੀ ਮਰਿਆਦਾ ਕਰ ਲਈ, ਕੀ ਨਹੀਂ ਕੀਤੀ, ਕਿਹਨੇ ਕਿਹਨੂੰ ਕੀ ਕਿਹਾ, ਸਿਰ ਜੋੜ ਕੇ ਬੈਠ ਕੇ ਸਾਡੇ ਸਕਾਲਰ, ਸਾਡੇ ਵਿਦਵਾਨ, ਸਾਡੇ ਐਕਟਿਵਿਸਟ, ਸਾਡੀਆਂ ਸੰਪਰਦਾਵਾਂ ਇਸ ਨੂੰ ਦੇਖਣ। ਅਦਰਵਾਈਜ਼ ਨਵੰਬਰ 84 'ਚ ਤਾਂ ਹਾਇਰਡ ਹੁਡਲਮ ਸੀ, ਕਾਂਗਰਸ ਨੂੰ ਹਾਇਰ ਕਰਨੇ ਪਏ, ਜਾਂ ਜਿਹੜੀਆਂ ਕਾਂਗਰਸ ਰੂਲਡ ਸਟੇਟ ਸੀ ਉਹਨਾਂ 'ਚ ਉਹ ਜ਼ਿਆਦਾ ਨੁਕਸਾਨ ਕਰ ਸਕੇ। ਲੇਕਿਨ ਜੇ ਇਸ ਵਾਰ ਇਹਨਾਂ ਨੇ ਇਹ ਆਪਣਾ ਸਿੱਖ ਜੈਨੋਸਾਈਡ ਦਾ ਏਜੰਡਾ ਇੰਪਲੀਮੈਂਟ ਕੀਤਾ, ਇਹਨਾਂ ਕੋਲ ਤਾਂ ਮਿਲੀਅਨਸ ਆਫ ਟ੍ਰੇਨਡ ਕਾਡਰ ਹੈ ਉੱਤੋਂ ਥੱਲੇ ਤੱਕ। ਹਕੂਮਤਾਂ ਇਹਨਾਂ ਦੀਆਂ ਨੇ ਆਲਮੋਸਟ ਸਾਰੇ ਸੂਬਿਆਂ 'ਚ, ਔਰ ਜਿਵੇਂ ਸੈਂਟਰ ਗਵਰਨਮੈਂਟ ਜਿਹਨਾਂ ਸੂਬਿਆਂ 'ਚ ਇਹਨਾਂ ਦੀਆਂ ਨਹੀਂ ਵੀ ਨੇ ਉੱਥੇ ਇਵੇਂ ਇੰਟਰਫੀਅਰ ਕਰਦੇ ਨੇ ਉਹਨਾਂ ਦੇ ਵਿੱਚ ਨੈਸ਼ਨਲ ਜਿਹੜੀ ਉਹਨਾਂ ਦੀ NSA ਹੈ ਔਰ CBI ਦੂਜੇ ਤੀਜੇ। ਸੋ ਆਲਰੇਡੀ ਇਸ ਵੇਲੇ ਸਾਰਾ ਇੰਡੀਆ ਜਿਹਦੇ ਥੱਲੇ ਆਫੀਸ਼ੀਅਲ ਮਸ਼ੀਨਰੀ ਵੀ ਇਹਨਾਂ ਦੀ ਹੈ ਔਰ RSS ਕਾਡਰ ਵੀ ਉੱਤੋਂ ਲੈ ਕੇ ਥੱਲੇ ਤੱਕ ਇਹਨਾਂ ਦਾ ਹੈ, ਇਹ ਬਹੁਤ ਨੁਕਸਾਨ ਕਰਨਗੇ। ਔਰ ਜਿਸ ਅੰਦਾਜ਼ ਦੇ ਵਿੱਚ ਹੁਣ ਜੇ G20 ਕਾਨਫਰੰਸ ਹੋਣੀ ਹੈ, ਉਸ ਤੋਂ ਪਹਿਲਾਂ BBC ਦੇ ਦੋਨੋਂ ਦਫ਼ਤਰਾਂ ਦੇ ਉੱਤੇ ਸਾਰੀ ਰਾਤ ਜਗਾ ਕੇ ਰੱਖਦੇ ਨੇ, ਡਾਕੂਮੈਂਟਰੀ ਤੇ ਬੈਨ ਕਰਦੇ ਨੇ। ਜੇ ਅਮਰੀਕਾ UK ਜਿਹੜਾ ਮੂੰਹ ਹੀ ਨਹੀਂ ਖੋਲਦਾ G20 'ਚ, ਉੱਥੇ ਜਾ ਕੇ ਮੋਦੀ ਜਿਹੜਾ ਹੈ ਉਸ ਦੀ ਪ੍ਰਧਾਨਗੀ ਦੇ ਥੱਲੇ ਜਿਹੜੇ ਨੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਚੌਥੀ ਵੱਡੀ ਇਕਨੋਮੀ ਬਣ ਗਈ ਤੇ ਫਲਾਣਾ ਢਿਮਕਾ, ਤਾਂ ਉਹਨਾਂ ਹਾਲਾਤਾਂ 'ਚ ਸਾਡੀ ਬਾਂਹ ਕਿਹਨੇ ਫੜਨੀ ਹੈ? ਸੋ ਇੱਕ ਗੱਲ ਤਾਂ ਆਪਣੇ ਸੈਲਫ ਡਿਫੈਂਸ ਦੇ ਲਈ ਸਾਨੂੰ ਤਿਆਰ ਹੋਣਾ ਚਾਹੀਦਾ, ਹਰ ਪੱਖ ਤੋਂ ਸਟ੍ਰੈਟਜੀ ਵੀ ਹੋਣੀ ਚਾਹੀਦੀ ਹੈ। ਅਸੀਂ ਅਮਰੀਕਾ 'ਚ ਸਟੇਟ ਡਿਪਾਰਟਮੈਂਟ ਦੇ ਨਾਲ ਮੀਟਿੰਗ ਵੀ ਸੀਕ ਕੀਤੀ ਹੈ, ਆਉਣ ਵਾਲੇ ਪੀਰੀਅਡ 'ਚ ਅਸੀਂ 1-to-1 ਵੀ, ਔਰ ਇਹ ਅਸੀਂ ਸਾਰੇ ਮੁਲਕਾਂ 'ਚ ਬਾਹਰ UK, ਕੈਨੇਡਾ, ਆਸਟ੍ਰੇਲੀਆ ਖਾਸ ਤੌਰ ਤੇ ਜਿੱਥੇ ਇਫੈਕਟਿਵ ਸਾਡੇ ਕੰਮ ਕਰਨ ਵਾਲੇ ਐਕਟਿਵਿਸਟ ਨੇ, ਆਪਣੇ ਲਾਅ ਮੇਕਰਸ ਤੱਕ ਆਪਣੀਆਂ ਰਿਪਰੈਜ਼ੈਂਟੇਸ਼ਨਸ, ਆਪਣਾ ਦੂਜਾ ਔਰ ਆਪਣੇ ਲੈਵਲ ਦੇ ਉੱਤੇ ਵੀ ਜਿਹੜਾ ਸਾਨੂੰ 1-to-1 ਜਿਹੜਾ ਉਹ ਤਿਆਰੀ ਹੋਣੀ ਚਾਹੀਦੀ ਹੈ ਕਿ ਭਾਈ ਅਸੀਂ ਇਸ ਵਾਰ ਨਵੰਬਰ 84 ਵਾਂਗ ਸਿਟਿੰਗ ਡਕਸ ਨਹੀਂ ਬਣਨਾ ਹੈ। ਔਰ ਲੌਂਗ ਟਰਮ ਸਟ੍ਰੈਟਜੀ ਵੀ ਕਿ ਕਿਵੇਂ ਅਸੀਂ ਆਪਣੇ ਆਪ ਨੂੰ ਇਹ ਹਿੰਦੂਤਵਾਦੀ ਗੁਲਾਮੀ ਦੇ ਇਸ ਸ਼ਿਕੰਜੇ 'ਚੋਂ ਛਡਾਉਣਾ ਹੈ, ਇਸ ਬਾਰੇ ਅਸੀਂ ਫਿਰ ਵੀ ਕਿਸੇ ਦਿਨ ਡਿਟੇਲ 'ਚ ਗੱਲ ਕਰਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਰਾਤ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।